ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪੰਜਾਬ ਭਾਰਤ ਦੀਆਂ ਜਿਹੜੀਆਂ ਖਬਰਾਂ ਹੈ ਉਹਨਾਂ ਦੇ ਉੱਤੇ ਕੀ ਇਸ ਟਾਈਮ ਉੱਥੇ ਗਤੀਵਿਧੀਆਂ ਚੱਲ ਰਹੀਆਂ ਹੈ, ਉਹਨਾਂ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਹੈ ਇਸ ਨੂੰ ਸਪਾਂਸਰ ਕੀਤਾ ਹੈ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਰਜਿੰਦਰ ਕੌਰ ਜੀ ਨੇ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ, ਅਤੇ ਜਸਵੀਰ ਸਿੰਘ ਸਰਾਏ ਜੀ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਨੰਬਰ 408-722-7698 408-722-7698 ਦੇ ਉੱਤੇ। ਅਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੱਸਿਏ ਵੀ ਪੰਜਾਬੀ ਰੇਡੀਓ USA ਦੇ ਵੱਲੋਂ ਆਸਟ੍ਰੇਲੀਆ ਦੇ ਲਈ ਜਿਹੜਾ ਨੰਬਰ ਆ ਉਹ ਲੈ ਲਿਆ ਗਿਆ ਹੈ, ਅਤੇ ਆਸਟ੍ਰੇਲੀਆ ਦੇ ਵਿੱਚ ਵੀ ਜੇ ਤੁਸੀਂ ਸੁਣ ਰਹੇ ਹੋ ਤਾਂ ਉੱਥੇ ਕਾਲ ਕਰਕੇ ਹੁਣ ਤੁਸੀਂ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈਗਾ ਹੈ ਜੀ 1300-768-450 1300-768-450। ਇਸ ਨੰਬਰ ਦੇ ਉੱਤੇ ਤੁਸੀਂ ਜਿਹੜਾ ਜੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ 'ਚੋਂ ਕਾਲ ਕਰਕੇ ਸੁਣ ਸਕਦੇ ਹੋ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਹੁਣ ਸ਼ੁਰੂ ਕਰਦੇ ਹਾਂ। ਫਰਜ਼ੀ ਮੁਕਾਬਲੇ ਦੇ ਵਿੱਚ ਜਿਹੜਾ ਖੰਨੇ ਦੇ SSP ਆ ਉਸ ਨੂੰ ਮੁਅੱਤਲ ਕਰ ਦਿੱਤਾ ਆ। SHO ਸਮੇਤ ਜਿਹੜੇ 4 ਆ ਉਹ ਬਰਖਾਸਤ ਜਿਹੜੇ ਕਰ ਦਿੱਤੇ ਗਏ ਆ ਜੀ। ਇਸ ਕਤਲकांड ਮੁਕਾਬਲਾ ਤਾਂ ਨਹੀਂ, ਇਹ ਜਿਹੜਾ ਕਤਲकांड ਹੈ ਜੀ, ਇਹਦੀਆਂ ਅਸਲ ਪਰਤਾਂ ਤਾਂ ਅਜੇ ਉਤਰਨੀਆਂ ਜਿਹੜੀਆਂ ਉਹ ਬਾਕੀ ਹੈ ਜੀ, ਕਿ ਅਸਲ ਕਹਾਣੀ ਜਿਹੜੀ ਆ ਉਹ ਕੀ ਰਹੀ ਹੈ। ਪਰ ਲੋਕਾਂ ਦੇ ਤਕੜੇ ਵਿਰੋਧ ਦੀ ਵਜ੍ਹਾ ਕਰਕੇ ਜੀ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜੀ ਦਸਤ ਉੱਠੀ ਹੈ ਬਹੁਤ ਤੇਜ਼ੀ ਦੇ ਨਾਲ, ਇਹਨੂੰ ਬਿਠਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪਹਿਲਾਂ ਜਿੱਥੇ SSP ਨੇ ਸਾਰੀ ਗੱਲ ਠੱਪ ਕਰਤੀ ਔਰ ਇਹਨੂੰ ਮੁਕਾਬਲਾ ਦੱਸਿਆ, ਮੁਕਾਬਲਾ ਤਾਂ ਹੈ ਨਹੀਂ ਸੀ, ਅੱਗੋਂ ਗੋਲੀਆਂ ਚੱਲਦੀਆਂ ਹੁਣ, 2-4 ਉਧਰ ਮਨ 2-4 ਉਧਰ ਮਨ, ਤੇ ਪਤਾ ਲੱਗੇ ਜੀ ਕਿ ਜਿਹੜਾ ਜੀ ਮੁਕਾਬਲਾ ਹੋਇਆ। ਤੇ ਹੁਣ ਜਿਹੜਾ ਜੀ ਦਵਾ ਤੱਤ ਪੜੱਥੀ ਜੀ, ਇਹਦੇ ਵਿੱਚ ਕੁਝ ਫੈਸਲੇ ਜਿਹੜੇ ਉਹ ਕੀਤੇ ਗਏ ਨੇ। ਇੱਕ ਤਾਂ ਮਾਛੀਵਾੜੇ ਦਾ SHO ਸਣੇ 4 ਪੁਲਿਸ ਮੁਲਾਜ਼ਮ ਜਿਹੜੇ ਉਹ ਬਰਤਰਫ ਕਰ ਦਿੱਤੇ ਗਏ ਨੇ ਜੀ। ਜਿਹੜੇ ਇੱਥੋਂ ਦੇ ਖੰਨੇ ਦੇ SSP ਨੇ ਜੀ, ਉਹਨਾਂ ਨੂੰ ਜਿਹੜਾ ਜੀ ਉਹ ਸਸਪੈਂਡ ਕੀਤਾ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉੱਚ ਪੱਧਰੀ ਜਾਂਚ ਦਾ ਜਿਹੜਾ ਜੀ ਉਹ ਭਰੋਸਾ ਦਵਾਇਆ। ਜਿਹੜਾ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨੇ, ਉਪ ਚੇਅਰਮੈਨ ਨੇ ਰਾਜਕੁਮਾਰ ਵੇਰਕਾ, ਉਹਨਾਂ ਨੇ ਇਸ ਮਾਮਲੇ 'ਚ ਸਹੀ ਜਾਂਚ ਕਰਨ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਨੇ ਜੀ। ਪੁਲਿਸ ਮੁਲਾਜ਼ਮ ਜਮਾਲਪੁਰ ਇਲਾਕੇ ਦੇ ਰਿਹਾਇਸ਼ੀ ਆਲੂਵਾਲੀਆ ਕਾਲੋਨੀ ਦੇ ਵਿੱਚ ਕਤਲ ਦੀ ਕੋਸ਼ਿਸ਼ ਦੇ ਕੇਸ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਜਿੱਥੇ ਗਏ ਸੀ, ਜਿੱਥੇ ਪੁਲਿਸ ਦੀ ਮੁਲਜ਼ਮਾਂ ਦੇ ਨਾਲ ਮੁੱਠਭੇੜ ਜਿਹੜੀ ਉਹ ਹੋਈ ਦੱਸੀ ਜਾਂਦੀ ਹੈ ਜੀ। ਔਰ ਇਹਦੇ ਵਿੱਚ ਜਿਹੜੇ ਮਾਰੇ ਗਏ 2 ਜਾਣੇ ਨੇ ਜੀ, ਦੋਵੇਂ ਭਰਾ ਸਕੇ, ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਵਜੋਂ ਜਿਹੜਾ ਜੀ ਉਹ ਹੋਈ ਹੈ। ਪੁਲਿਸ ਨੇ ਕਈ ਕਿਸਮ ਦੀਆਂ ਰੰਗਬੀਆਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਘੜਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਲੋਕ ਆ ਕੇ ਹਾਈਵੇ ਦੇ ਉੱਤੇ ਬਹਿ ਗਏ ਤਾਂ ਅਸਲ ਵਕਤ ਜਿਹੜਾ ਜੀ ਉਸ ਵੇਲੇ ਪੈਣਾ ਸ਼ੁਰੂ ਹੋਇਆ। ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਕਿਹਾ ਸੀਗਾ ਕਿ ਅਸਲ ਪਰਤਾਂ ਤਾਂ ਅਜੇ ਉਧੜਨਗੀਆਂ ਇਸ ਮਾਮਲੇ ਦੀਆਂ ਕਿ ਹੋਇਆ ਕੀ ਹੈ, ਕਿਉਂਕਿ ਇਹ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਨਾ ਜੀ, ਬੜੇ ਸਾਲ ਪਹਿਲਾਂ ਵੀ ਤੋਂ ਚੱਲੀ ਆ ਰਹੀ ਹੈ। ਇਹ ਹੁਣ ਤਾਂ ਕਾਫੀ ਦੇਰ ਹੀ ਹੋ ਗਈ। ਪਹਿਲਾਂ ਵੀ ਮੈਂ ਇੱਕ ਗੱਲ ਕਹੀ ਸੀਗੀ ਕਿ ਕਿਸੇ ਨੇ ਜਿੰਨ ਕੱਢ ਲਿਆ ਸੀ ਬੋਤਲ ਦੇ ਵਿੱਚੋਂ ਜੀ, ਤੇ ਜਿੰਨ ਨੂੰ ਬੰਦਾ ਕਹਿੰਦਾ ਕੀ ਕਰੇਗਾ, ਉਹ ਕਹਿੰਦਾ ਮੈਨੂੰ ਰੱਖੀ ਬਿਜ਼ੀ, ਜੇ ਮੈਂ ਵਿਹਲਾ ਹੋ ਗਿਆ ਨਾ ਤੇ ਫਿਰ ਤੈਨੂੰ ਖਾ ਜਾਊਗਾ ਜੀ। ਸਿਆਣੇ ਬੰਦੇ ਨੇ, ਜਿੰਨ ਕੱਢਣ ਵਾਲੇ ਨੇ ਆਪਣੇ ਘਰ ਦੇ ਬਾਹਰ ਨਾ ਇੱਕ ਬਾਂਸ ਕੱਢ ਦਿੱਤਾ, ਇਹਦੇ ਉੱਤੇ ਉੱਤਰੀ ਚੱਲ ਤੇ ਚੜੀ ਚੱਲ। ਇਹ ਜਿਹੜਾ ਯੈਦ ਕੱਢਿਆ ਹੋਇਆ ਨਾ ਜੀ ਜਿੰਨ ਬੋਤਲ ਦੇ ਵਿੱਚੋਂ, ਇਹ ਕੱਢ ਤਾਂ ਲਿਆ ਪਰ ਬਾਂਸ ਕੱਢਣਾ ਇਹ ਭੁੱਲ ਗਏ ਨੇ। ਹੁਣ ਵਿਹਲਾ ਹੋਇਆ ਇਹੀ ਕੁਝ ਕਰੂਗਾ ਜੀ। ਬਿਲਕੁਲ। ਅਤੇ ਜਿੱਦਾਂ ਪਹਿਲਾਂ ਵੀ ਇਸ ਚੀਜ਼ ਦੇ ਲਈ ਜਿਹੜੀ ਪੰਜਾਬ ਪੁਲਿਸ ਆ, ਇਹਨਾਂ ਦੇ ਉੱਤੇ ਇਹ ਚੀਜ਼ ਦੱਸੀ ਜਾਂਦੀ ਆ ਵੀ ਇਹਨਾਂ ਨੇ ਬਹੁਤ ਸਾਰੇ ਇਸ ਤਰੀਕੇ ਦੇ ਨਾਲ ਜਿਹੜੇ ਕਤਲकांड ਕੀਤੇ ਆ, ਬਹੁਤ ਸਾਰੇ ਨੌਜਵਾਨਾਂ ਨੂੰ ਇਹਨਾਂ ਨੇ ਮਾਰ ਦਿੱਤਾ ਆ। ਇਸੇ ਤਰੀਕੇ ਦੇ ਨਾਲ ਜਿਹੜਾ ਹੁਣ ਇਹ ਪਿੰਡ ਵਾਲੇ ਉਹ ਕਾਫੀ ਸਹਿਮ ਦੇ ਵਿੱਚ ਪਾਏ ਜਾ ਰਹੇ ਆ। ਬਿਲਕੁਲ ਜੀ, ਪੂਰੇ ਇਲਾਕੇ ਦੇ ਵਿੱਚ ਨਹੀਂ, ਬਲਕਿ ਤੁਸੀਂ ਇਹ ਕਹੋ ਪੰਜਾਬ ਦੇ ਵਿੱਚ ਦਾ ਮਾਹੌਲ ਆ। ਮੈਂ ਤਾਂ ਇਹ ਕਹੂੰਗਾ ਜੀ, ਏਰੀਏ ਦੇ ਵਿੱਚ ਨਹੀਂ। ਲੋਕ ਮੂੰਹ ਚੁੰਗਲਾਂ ਪਾ ਰਹੇ ਨੇ ਕਿ ਇਹ ਕੀ ਬਣ ਗਿਆ ਜੀ। ਜਿਵੇਂ ਜਿਹੜੇ ਪੁਲਿਸ ਦੀ ਗੱਡੀ ਲੈ ਕੇ ਜਿਹੜਾ ਕਾਂਸਟੇਬਲ ਹੈ ਜੀ ਉਹ ਤੁਰਦਾ, ਨਾਲ ਹੋਮਗਾਰਡ ਦੇ 2 ਸਿਪਾਹੀ ਲੈਂਦਾ ਜੀ, ਜਿਹੜੇ
ਜਿਨ੍ਹਾਂ ਨੂੰ ਗੋਲੀ ਚਲਾਉਣ ਦਾ ਹੁਕਮ ਹੀ ਨਹੀਂ, ਉਹ ਨਾਲ ਬੰਦੂਕਾਂ ਚੁੱਕਦੇ ਨੇ। ਸੁਪਰੀਮ ਕੋਰਟ ਦਾ ਅਜੇ ਕੁਝ ਦਿਨ ਪਹਿਲਾਂ ਆਪਾਂ ਫੈਸਲਾ ਡਿਟੇਲ ਦੇ ਵਿੱਚ ਸਾਂਝਾ ਕਰਕੇ ਹਟਿਆ। ਮੈਂ ਉਦੋਂ ਵੀ ਗੱਲ ਇਹ ਕਹੀ ਸੀ ਕਿ ਉਮੀਦ ਹੈ ਕਿ ਜਿੱਥੇ ਜਿਹੜੇ ਝੂਠੇ ਹੁੰਦੇ ਪੁਲਿਸ ਮੁਕਾਬਲੇ ਨੇ ਉਹਨਾਂ ਨੂੰ ਠੱਲ ਪਊਗੀ, ਪਰ ਸ਼ਾਇਦ ਭਾਰਤ ਦੇ ਵਿੱਚ ਪੰਜਾਬ ਪੁਲਿਸ ਨੂੰ ਇਹਦੀ ਕੋਈ ਪਰਵਾਹ ਨਹੀਂ, ਕਿਉਂਕਿ ਪੰਜਾਬ ਦੀ ਪੁਲਿਸ ਸੁਪਰੀਮ ਕੋਰਟ ਨੂੰ ਤਾਂ ਜਾਣਦੀ ਹੈ ਟਿੱਚ, ਉਹਦੇ ਸਾਹਮਣੇ ਅਦਾਲਤਾਂ ਕੀ ਨੇ, ਉਹ ਗੰਨਾਂ ਜਿਹੜੀਆਂ ਨੇ ਉਹ ਚੁੱਕਦੇ ਨੇ ਤੇ ਜਾ ਕੇ ਦੋ ਜਿਹੜੇ ਮੁੰਡੇ ਨੇ ਕੰਧ ਟੱਪ ਕੇ ਉਹਨਾਂ ਦੀ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ। ਅਕਾਲੀ ਸਰਪੰਚ ਦਾ ਘਰ ਵਾਲਾ ਵੇਖਦਾ ਕਿ ਅਜੇ ਸਹਿਕ ਰਹੇ ਨੇ, ਉਹ ਉਹਨਾਂ ਤੋਂ ਬੰਦੂਕ ਫੜਦਾ ਤੇ ਉਹਨਾਂ ਨੂੰ ਜਿਹੜਾ ਜੀ ਉਹ ਮੁੰਡਿਆਂ ਨੂੰ ਪਾਰ ਜਿਹੜਾ ਉਹ ਬੁਲਾ ਦਿੰਦਾ। ਇਹਦੇ ਪਿੱਛੇ ਬੇਸ਼ੱਕ ਕੋਈ ਵੀ ਕਹਾਣੀ ਰਹੀ ਹੋਵੇ, ਜਿਹੜੀਆਂ ਕਈ ਚੱਲ ਰਹੀਆਂ ਨੇ, ਅਜੇ ਕੁਝ ਪਰਤਾਂ ਜਿਹੜੀਆਂ ਉਧੜਨ ਦਿਓ, ਜੋ ਮਰਜ਼ੀ ਕਹਾਣੀ ਰਹੀ ਹੋਵੇ, ਪਰ ਕਿਸੇ ਨੂੰ ਇਸ ਤਰੀਕੇ ਦੇ ਨਾਲ ਜਾ ਕੇ ਮਾਰ ਦੇਣਾ, ਮੈਂ ਸਮਝ ਕਿ ਜੇ ਉਹ ਗੁੰਡੇ ਵੀ ਕਿਉਂ ਨਾ ਹੋਣ, ਕੁਝ ਵੀ ਕਰਦੇ ਰਹੇ ਹੁਣ, ਜਾਂ ਉਹਨਾਂ ਦਾ ਸਮਗਲਿੰਗ 'ਚ ਨਾ ਹੋਵੇ, ਕੁਝ ਵੀ ਆਵੇ ਕੱਲ ਨੂੰ, ਪਰ ਏਦਾਂ ਪੁਲਿਸ ਵਾਲਿਆਂ ਦੀ ਜਿਹੜੀ ਆ ਜੀ ਚੜ੍ਹ ਮੱਚ ਜਾਣੀ ਕਿਸੇ ਵੀ ਹਾਲਤ ਦੇ ਵਿੱਚ। ਕਿਸੇ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਗੜ ਰਹੀ ਸਥਿਤੀ ਵੱਲ ਸਿੱਧਾ ਜਿਹੜਾ ਜੀ ਉਹ ਇਸ਼ਾਰਾ ਕਰਦੀ ਆ। ਇਉਂ ਇਹ ਅਕਾਲੀ ਗੁੰਡੇ ਜਿਹੜੇ ਨੇ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਲੱਗ ਪਏ ਤਾਂ ਇੱਥੇ ਕਿਸੇ ਦੀ ਧੀ ਭੈਣ ਜਿਹੜੀ ਆ ਜੀ ਉਹ ਸੁਰੱਖਿਅਤ ਨਹੀਂ ਰਹਿਣੀ। ਇੱਥੇ ਕੋਈ ਬੰਦਾ ਸੜਕ ਦੇ ਉੱਤੇ ਤੁਰਦਾ ਸੁਰੱਖਿਅਤ ਨਹੀਂ ਰਹਿਣਾ। ਇਹ ਨਹੀਂ ਪਤਾ ਕਿ ਕਿੱਥੇ ਇਹਨੂੰ ਪੁਲਿਸ ਮੁਕਾਬਲੇ ਦਾ ਨਾਮ ਦੇ ਕੇ ਜਿਹੜਾ ਜੀ ਉਹ ਮਾਰ ਦੇਣਾ। ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ ਜੋ ਕੁਝ ਵਾਪਰਦਾ ਸੀਗਾ ਜੀ, ਉਸ ਪਾਸੇ ਵਾਲਾ ਉਹੋ ਜਿਹਾ ਮਾਹੌਲ ਜਿਹੜਾ ਜੀ ਪੰਜਾਬ ਦੇ ਵਿੱਚ ਬਣਾ ਦਿੱਤਾ ਹੈ ਇਹ ਕਤਲਾਂ ਨੇ ਜੀ। ਜੀ ਬਿਲਕੁਲ। ਤੇ ਜਿਹੜੀ ਅਗਲੀ ਆਪਾਂ ਹੁਣ ਗੱਲ ਕਰਦੇ ਹਾਂ ਕਾਂਗਰਸ ਨੂੰ ਲੈ ਕੇ, ਕਾਂਗਰਸ ਦੇ ਵਿੱਚ ਜਿਹੜੀਆਂ ਦਰਾਰਾਂ ਆ ਉਹ ਫਿਰ ਨਜ਼ਰ ਆ ਰਹੀਆਂ ਆ। ਜਿਹੜੇ ਕੈਪਟਨ ਹੁਣਾਂ ਨੇ ਬਾਜਵਾ ਹੁਣਾਂ ਨੂੰ ਸਿੱਧੀ ਜਿਹੜੀ ਚੁਣੌਤੀ ਉਹ ਦੇ ਦਿੱਤੀ ਆ। ਉਹਨਾਂ ਨੇ ਸਹੁੰ ਚੁੱਕ ਜਿਹੜਾ ਸਮਾਗਮ ਸੀਗਾ ਪਰਨੀਤ ਕੌਰ ਹੁਣਾਂ ਦਾ, ਉਹ ਤਾਂ ਇਕੱਲਾ ਕੈਪਟਨ ਸਾਹਿਬ ਦਾ ਸ਼ਕਤੀ ਪ੍ਰਦਰਸ਼ਨ ਹੀ ਹੋ ਨਿਬੜਿਆ। ਬਿਲਕੁਲ ਜੀ, ਇਹਦੇ ਵਿੱਚ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸੱਦਿਆ, ਨਾ ਸੁਨੀਲ ਜਾਖੜ ਹੋਰਾਂ ਨੇ ਉਹਨਾਂ ਨੂੰ ਸੱਦਿਆ ਜੀ। ਪਹਿਲਾਂ ਲੰਚ ਜਿਹੜਾ ਸੀਗਾ ਉਹ ਦਿੱਤਾ ਸੁਨੀਲ ਜਾਖੜ ਹੋਰਾਂ ਨੇ, ਲੰਚ ਤੋਂ ਬਾਅਦ ਪਰਨੀਤ ਕੌਰ ਹੋਰੀ ਜਿਹੜੇ ਸਹੁੰ ਚੁੱਕਣ ਦੇ ਵਾਸਤੇ ਗਏ ਤੇ ਉਸ ਤੋਂ ਬਾਅਦ ਡਿਨਰ ਦਾ ਇੰਤਜ਼ਾਮ ਕੀਤਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੀ। ਇਹਦੇ ਵਿੱਚ ਜਿਹੜੇ 32 MLA ਸਨ ਉਹ ਸ਼ਾਮਲ ਹੋਏ। ਪ੍ਰਤਾਪ ਸਿੰਘ ਬਾਜਵਾ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਕਾਹਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਗਏ ਜੀ, ਉਹ ਮੇਰਾ ਖਿਆਲ ਆਪਣੇ ਸਿਰਫ ਫੈਮਿਲੀ ਦੇ ਪ੍ਰਧਾਨ ਹੀ ਤਕਰੀਬਨ ਰਹਿ ਗਏ ਜੀ। ਪੰਜਾਬ ਕਾਂਗਰਸ ਤਾਂ ਪੂਰੀ ਦੀ ਪੂਰੀ ਪਾਲਾ ਬਦਲ ਕੇ ਇੱਕ ਪਾਸੇ ਹੋ ਗਈ ਜੀ। ਇਹ ਤਾਂ ਇੱਕ ਪਾਸੇ ਲੜਾਈ ਜਿਹੜੀ ਉਹ ਰਹਿ ਗਈ, ਲੜਾਈ ਵੀ ਕੋਈ ਨਹੀਂ ਰਹਿ ਗਈ। ਹੁਣ ਤਾਂ ਇਹੀ ਵੇਖਣਾ ਪਊਗਾ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਕਿੰਨੇ ਕੁ ਦਿਨ ਪ੍ਰਧਾਨ ਜਿਹੜਾ ਜੀ ਉਹ ਰਹਿੰਦੇ ਨੇ। ਉਹਨਾਂ ਦੇ ਆਲੇ ਦੁਆਲੇ ਦੇ ਜਿਹੜੇ ਲੋਕ ਨੇ ਨਾ ਜੀ, ਉਹਨਾਂ ਨੇ ਵੀ ਸਾਰਾ ਕੁਝ ਉਹੀ ਕੀਤਾ ਜੋ ਪਿਛਲੇ ਸਮੇਂ ਦੇ ਦੌਰਾਨ ਵੱਖ-ਵੱਖ ਰਾਜਨੀਤਿਕ ਲੋਕਾਂ ਦੇ ਨਾਲ ਹੁੰਦਾ ਰਿਹਾ। ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ ਦੂਰੀ ਬਣਾ ਦਿੱਤੀ ਆਮ ਲੋਕਾਂ ਦੀ। ਆਮ ਲੋਕਾਂ ਨੂੰ ਨਾਲ ਲੈ ਕੇ ਉਹ ਪੰਜਾਬ ਦੇ ਵਿੱਚ ਕੋਈ ਮੁਹਿੰਮ ਨਾ ਵਿੱਢ ਸਕੇ। ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਜਿਹੜੇ ਕੰਮ ਸੀ ਉਹਨਾਂ ਨੂੰ ਉਭਾਰ ਨਾ ਸਕੇ। ਇਹੀ ਫਲॉप ਹੋਣ ਦਾ ਕਾਰਨ ਜਿਹੜਾ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਰਿਹਾ। ਕੈਪਟਨ ਧੜਾ ਜਿਹੜਾ ਜੀ ਉਹ ਇਸ ਵੇਲੇ ਖੜਦਲੀਆਂ ਜਿਹੜੀਆਂ ਜੀ ਉਹ ਹੈ, ਕਿਉਂਕਿ ਉਹ ਲੱਗਦਾ ਜੀ ਕਿ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਦੇ ਰਾਹੀਂ ਇਹ ਮੈਸੇਜ ਦੇਣ ਦੀ ਹੁਣ ਸਿੱਧੀ ਜਿਹੜੀ ਆ ਜੀ ਦੱਸ ਦਿੱਤਾ ਹਾਈ ਕਮਾਂਡ ਨੂੰ ਕਿ ਪ੍ਰਤਾਪ ਸਿੰਘ ਬਾਜਵਾ ਨਾਂ ਦਾ ਵਿਅਕਤੀ ਜਿਹੜਾ ਇੱਥੇ ਪ੍ਰਧਾਨ ਨਹੀਂ ਹੈਗਾ ਪੰਜਾਬ ਕਾਂਗਰਸ ਦੇ ਵਿੱਚ। ਤੇ ਦੇਰ ਤੋਂ ਬਾਅਦ ਮੂੰਹ ਬੋਲੇ ਭਰਾ ਵੀ ਇਕੱਠੇ ਹੋ ਗਏ, ਕੈਪਟਨ ਅਮਰਿੰਦਰ ਸਿੰਘ ਤੇ ਰਜਿੰਦਰ ਕੌਰ ਭੱਠਲ ਜੀ। ਤੇ ਇੱਥੇ ਜਿਹੜਾ ਕੈਪਟਨ ਹੁਣਾਂ ਨੇ ਇਹ ਵੀ ਕਿਹਾ, ਨਾ ਬਾਜਵਾ MLA ਆ, ਨਾ ਮੇਰਾ ਦੋਸਤ ਆ, ਨਾ ਹੀ ਉਹ ਮੇਰਾ ਸਮਰਥਕ ਆ, ਮੈਂ ਕਿਉਂ ਬੁਲਾਵਾਂ। ਸੋ ਸਿੱਧੇ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਮੰਨਣ ਤੋਂ ਹੀ ਜਿਹੜੇ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਇਨਕਾਰ ਹੀ ਕਰ ਦਿੱਤਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਪੋਸਟ ਗ੍ਰੈਜੂਏਟ ਡਾਕਟਰੀ ਕਰ ਰਹੇ ਨੇ ਉਹਨਾਂ ਨੂੰ ਹੁਣ ਪਿੰਡਾਂ ਦੇ ਵਿੱਚ 1 ਸਾਲ ਜਿਹੜਾ ਲਾਉਣਾ ਜ਼ਰੂਰੀ ਹੋਵੇਗਾ ਜੀ। MBBS ਤੋਂ ਬਾਅਦ ਜਿਹੜੇ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰਦੇ ਨੇ ਜੀ, ਉਹਨਾਂ ਨੂੰ ਹੁਣ PG ਦੀ ਡਿਗਰੀ ਜਿਹੜੀ ਆ ਜੀ ਉਹ ਮਿਲਣ ਤੋਂ ਪਹਿਲਾਂ 1 ਸਾਲ ਪਿੰਡਾਂ ਦੇ ਵਿੱਚ ਲਾਉਣਾ ਪਊਗਾ। ਪੋਸਟ ਗ੍ਰੈਜੂਏਟ ਲੋਕਾਂ ਦੇ ਤੇ ਸ਼ਰਤ ਛੇਤੀ ਜਿਹੜੀ ਆ ਲਾਗੂ ਹੋਣ ਜਾ ਰਹੀ ਹੈ। ਪਿੰਡਾਂ ਦੇ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਦੇ ਵਾਸਤੇ ਜਿਹੜੀ ਸੈਂਟਰ ਵਿਚਲੀ ਭਾਜਪਾ ਸਰਕਾਰ ਨੇ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਕਿਹਾ ਹੈ ਕਿ ਉਹ ਮੈਡੀਕਲ ਪੋਸਟ ਗ੍ਰੈਜੂਏਟ ਦੇ 3 ਸਾਲਾ ਕੋਰਸ ਦੇ ਵਿੱਚ ਤਬਦੀਲੀ ਕਰਕੇ ਇਹਦੇ 1 ਸਾਲ ਪਿੰਡਾਂ ਦੇ ਵਿੱਚ ਲਾਉਣ ਦੀ ਮਿਆਦ ਨੂੰ ਨਾਲ ਜੋੜੇ। ਪਿਛਲੀ UPA ਦੀ ਸਰਕਾਰ ਨੇ MBBS ਪਾਸ ਉਮੀਦਵਾਰਾਂ ਦੇ ਵੱਲੋਂ ਜਿਹੜੀ ਪੋਸਟ ਗ੍ਰੈਜੂਏਟ ਦੀ ਪ੍ਰੀਖਿਆ ਦੇਣ ਲਈ 1 ਸਾਲ ਪਿੰਡਾਂ 'ਚ ਲਾਜ਼ਮੀ ਲਾਉਣ ਦਾ ਫੈਸਲਾ ਲਿਆ ਸੀਗਾ। ਭਾਜਪਾ ਸਰਕਾਰ ਨੇ ਜਿਹੜੀ ਸੰਬੰਧਿਤ ਧਿਰਾਂ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਪਿਛਲੀ ਸਰਕਾਰ ਦੀ ਸਿਫਾਰਿਸ਼ ਨੂੰ ਰੱਦ ਕਰਨ ਦਾ ਜਿਹੜਾ ਜੀ ਉਹ ਫੈਸਲਾ ਜਿਹੜਾ ਜੀ ਉਹ ਕਰ ਲਿਆ ਜੀ। ਔਰ ਉਮੀਦ ਹੈ ਜੀ ਕਿ ਇਹਦੇ ਨਾਲ ਕੁਝ ਜਿਹੜਾ ਫਰਕ ਹੈ ਉਹ ਪਿੰਡਾਂ ਥਾਵਾਂ ਦੇ ਉੱਤੇ ਜ਼ਰੂਰ ਜਿਹੜਾ ਜੀ ਉਹ ਪਊਗਾ ਜਿੱਥੇ ਡਾਕਟਰਾਂ ਦੀ ਵੱਡੀ ਘਾਟ ਹੈ। ਉਂਝ ਵੀ ਜਿੰਨੀ ਦੇਰ ਤੱਕ ਤਾਂ ਇਹ ਜਿਹੜਾ ਡਾਕਟਰਾਂ ਦੇ ਨਾਲ ਜੁੜਿਆ ਹੋਇਆ ਕਿੱਤਾ ਸੀਗਾ ਜੀ, ਇਹਦੇ ਵਿੱਚ ਲੋਕ ਸੇਵਾ ਦੇ ਵਾਸਤੇ ਲੋਕ ਆਉਂਦੇ ਸਨ।
ਤਾਂ ਲੋਕ ਜਿਹੜੇ ਸਨ ਉਹਨਾਂ ਨੂੰ ਸੇਵਾਵਾਂ ਵੀ ਮਿਲਦੀਆਂ ਸੀ। ਹੁਣ ਇਹ ਬਣ ਗਿਆ ਜੀ ਬਿਜ਼ਨਸ। ਜਦੋਂ ਜਿਹੜੀਆਂ ਸੀਟਾਂ ਨੇ ਉਹ ਲੱਖਾਂ ਰੁਪਈਏ ਦੇ ਵਿੱਚ ਵਿਕਦੀਆਂ ਨੇ ਤੇ ਲੱਖਾਂ ਰੁਪਈਏ ਦੇ ਕੇ ਡਾਕਟਰੀ ਕਰਨ ਵਾਲਾ ਜਿਹੜਾ ਜਾਂ ਕਰਨ ਵਾਲੀ ਜਿਹੜੀ ਹੈ ਜੀ ਉਹ ਹੁਣ ਇਹਨੂੰ ਸੇਵਾ ਦੇ ਰੂਪ ਦੇ ਵਿੱਚ ਕਿਉਂ ਲਊਗਾ ਜੀ। ਉਹ ਕਹੂਗਾ 50 ਲੱਖ ਮੇਰੇ ਮਾਪਿਆਂ ਦਾ ਖਰਚ ਹੋਇਆ, ਪਹਿਲਾਂ ਮੈਂ ਉਹ ਪੂਰਾ ਕਰਾਂ, ਉਸ ਤੋਂ ਬਾਅਦ ਫਿਰ ਜਿਹੜਾ ਹਸਪਤਾਲ ਬਣਾਉਣ ਦੇ ਵਾਸਤੇ ਮੈਂ 5-7 ਕਰੋੜ ਰੁਪਈਆ ਇਕੱਠਾ ਕਰਾਂ, ਉਸ ਤੋਂ ਬਾਅਦ ਮੈਂ ਫਿਰ ਦੇਖੂਗਾ ਜੇ ਕਰਨਾ ਵੀ ਹੋਇਆ ਤੇ ਸਮਾਜ ਸੇਵਾ ਦੇ ਰੂਪ ਦੇ ਵਿੱਚ ਫੋਟੋਆਂ ਜਿਹੜੀਆਂ ਜੀ ਸਾਲ ਬਾਅਦ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਮੈਂ ਲਵਾ ਦਿਆ ਕਰੂੰਗਾ, ਉੱਥੋਂ ਘਰ ਜਿਹੜਾ ਪੂਰਾ ਕਰ ਲੂੰਗਾ। ਪਿੰਡਾਂ ਦੇ ਵਿੱਚ ਜਾ ਕੇ ਕੌਣ ਉੱਥੋਂ ਦੀ ਜਿਹੜੀ ਹੈ ਜੀ ਖੇਡ ਜਿਹੜਾ ਜੀ ਉਹ ਖਾਊਗਾ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੇ ਚੇਨਈ ਦੇ ਉੱਤੇ ਨਿਗਾਹ ਮਾਰੀਏ ਵੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੁਣ ਇਹ ਰਿਪੋਰਟਾਂ ਆ ਰਹੀਆਂ ਵੀ ਜਿਹੜੇ 16 ਵਿਅਕਤੀ ਆ ਜਿਹੜੇ ਉਹਨਾਂ ਦੇ ਸਮਰਥਕ ਦੱਸੇ ਜਾਂਦੇ ਉਹਨਾਂ ਨੇ ਆਤਮਦਾਹ ਕਰ ਲਿਆ, ਖੁਦਕੁਸ਼ੀਆਂ ਕਰ ਲਈਆਂ। ਕੀ ਲੋਕਾਂ ਦੀ ਅਕਲ ਦੇ ਉੱਤੇ ਇੰਨਾ ਪਰਦਾ ਪੈ ਚੁੱਕਾ ਹੈ? ਇਹ ਡਰਾਮਾ ਬਹੁਤਾ ਜੀ ਇਹਦੇ ਵਿੱਚ ਜੀ, ਇਹ ਜ਼ਿਆਦਾ ਡਰਾਮਾ ਹੈ। ਇਹ ਜਿਹੜਾ ਉੱਥੋਂ ਦਾ ਜਿਹੜਾ ਮੀਡੀਆ ਹੈ ਉਹ ਤੇ ਉੱਥੋਂ ਦੀ ਜਿਹੜੀ ਸਰਕਾਰ ਹੈ ਨਾ ਜੀ ਇਹ ਸਾਰੇ ਖਾਤੇ 'ਚ ਪਾਈ ਜਾ ਰਹੀ ਹੈ। ਜੇ ਕੋਈ ਬੱਸ ਥੱਲੇ ਆ ਕੇ ਮਰ ਗਿਆ ਤੇਜ਼ ਰਫ਼ਤਾਰ ਉਹ ਵੀ ਖਾਤੇ 'ਚ ਪਾਤਾ ਜੀ ਜੀ ਕਿ ਇਹ ਤਾਂ ਜੀ ਸੁਸਾਈਡ ਕਰ ਗਿਆ। ਸੁਸਾਈਡ ਨਹੀਂ ਜੀ, ਉਹ ਗਲਤ ਕ੍ਰਾਸ ਕਰ ਰਿਹਾ ਸੀਗਾ। ਜੇ ਕੋਈ ਆਪਣੀ ਗਰੀਬੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਗਿਆ ਉਹ ਵੀ ਜੈਲਲਿਤਾ ਦੇ ਖਾਤੇ ਦੇ ਵਿੱਚ ਪਾਤਾ ਜੀ। ਇਹ ਕਿਉਂਕਿ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ ਉਹਦੇ ਵਾਸਤੇ ਕੇਸ ਜਿਹੜਾ ਨਾ ਜੀ ਸਟਰੋਂਗ ਕੀਤਾ ਜਾ ਰਿਹਾ। ਕੋਈ ਕਿਸੇ ਨੇ ਖੁਦਕੁਸ਼ੀ ਜਿਹੜੀ ਆ ਉਹ ਜੈਲਲਿਤਾ ਦੇ ਵਾਸਤੇ ਕਰਪਟ ਔਰਤ ਦੇ ਵਾਸਤੇ ਨਹੀਂ ਕੀਤੀ ਜੀ। ਉਹ ਕਰਪਟ ਹੈ। ਹੁਣ ਜਿਹੜੀ ਦੋਸ਼ੀ ਆ ਉਹ ਠਹਿਰਾਈ ਜਾ ਚੁੱਕੀ ਹੈ ਜੀ। ਹੁਣ ਤੱਕ ਕਥਿਤ ਦੋਸ਼ੀ ਨਹੀਂ ਰਹੀ, ਉਹ ਦੋਸ਼ੀ ਹੈ ਜੀ। ਸੋ ਇਸ ਕਰਕੇ ਜੀ ਇਹ ਸਾਰਾ ਡਰਾਮਾ ਜਿਹੜਾ ਹੋ ਰਿਹਾ ਇਹ ਉੱਥੋਂ ਜਿਹੜੀਆਂ ਬਣਾਈਆਂ ਜਾ ਰਹੀਆਂ ਖਬਰਾਂ ਨੇ। ਅਗਲਾ ਕਹਿੰਦਾ ਜੀ ਫਲਾਨੀ ਜਗ੍ਹਾ ਦੇ ਉੱਤੇ ਜਿਹੜਾ ਨਾ ਜੀ ਇੱਕ ਬੰਦਾ ਮਰ ਗਿਆ, ਉਹ ਕਹਿੰਦੇ ਜੀ ਪਾ ਦਿਓ ਵੀ ਇਹਦੇ ਖਾਤੇ ਦੇ ਉੱਤੇ। ਉਹ 16 ਤੱਕ ਜਿਹੜੀ ਗਿਣਤੀ ਆ ਉਹ ਪਹੁੰਚ ਗਈ ਹੈ। ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੀ ਜੀ ਤੇ ਬਿਲਕੁਲ ਜੀ ਠੀਕ ਆ ਜੀ। ਇਸ ਚੀਜ਼ ਦੇ ਵਿੱਚ ਤੁਸੀਂ ਸਪਸ਼ਟ ਕੀਤਾ ਇਸ ਚੀਜ਼ ਨੂੰ ਵੀ ਇਹ ਵੱਡੇ ਤੌਰ ਦੇ ਉੱਤੇ ਸਿਰਫ ਇੱਕ ਡਰਾਮਾ ਰਚਿਆ ਜਾ ਰਿਹਾ ਕੇਸ ਸਟਰੋਂਗ ਕਰਨ ਲਈ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਭਾਈ ਬੜਾ ਪਿੰਡ ਜੀ, ਉਹਨਾਂ ਨੂੰ UAPA ਦੇ ਕੇਸ ਦੇ ਵਿੱਚੋਂ ਜਿਹੜਾ ਜੀ ਬਾਇਜ਼ਤ ਬਰੀ ਕਰ ਦਿੱਤਾ ਗਿਆ, ਰਿਹਾਈ ਹੋ ਗਈ ਉਹਨਾਂ ਦੀ। ਜੀ ਕੁਲਬੀਰ ਸਿੰਘ ਬੜਾ ਪਿੰਡ ਜਿਹੜਾ ਜੀ ਜਿਹਦੇ ਉੱਤੇ ਜਿਹੜਾ ਕੁਝ ਕੇਸ ਅਜੇ ਹੈਗੇ ਸੀਗੇ ਜੀ ਪੰਚ ਪ੍ਰਧਾਨੀ ਦੇ ਮੁਖੀ ਜਿਹੜੇ ਸੀ ਉਹਦੇ ਉੱਤੇ ਗੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ ਦੇ ਤਹਿਤ ਉਹ 2 ਸਾਲਾਂ ਤੋਂ ਨਾਭੇ ਦੀ ਜੇਲ੍ਹ ਦੇ ਵਿੱਚ ਬੰਦ ਸੀਗੇ ਜੀ। ਭਾਰਤ ਸਰਕਾਰ ਦੇ ਵੱਲੋਂ 3 ਕੇਸਾਂ ਦੇ ਅਧੀਨ 2006 ਤੋਂ ਹਵਾਲਗੀ ਸੰਧੀ ਦੇ ਰਾਹੀਂ ਅਮਰੀਕਾ ਤੋਂ ਉਹਨੂੰ ਲਿਆਂਦਾ ਗਿਆ ਸੀਗਾ ਜੀ। ਉਹ ਭਾਵੇਂ 2008 'ਚ ਬਰੀ ਹੋ ਗਿਆ ਸੀ ਪਰ ਤਾਜ਼ਾ ਕੇਸ ਉਹਦੇ ਖਿਲਾਫ 2012 ਦੇ ਵਿੱਚ ਦਰਜ ਹੋਇਆ ਸੀਗਾ, ਜਿਹਦੇ ਵਿੱਚੋਂ ਜਲੰਧਰ ਦੀ ਇੱਕ ਅਦਾਲਤ ਦੇ ਵੱਲੋਂ ਉਹਨੂੰ ਬਰੀ ਕਰ ਦਿੱਤਾ ਗਿਆ ਜੀ। ਹਲਕਾ ਫਲੌਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਜਿਹੜੇ ਮੈਂਬਰ ਵੀ ਹੈਗੇ ਨੇ ਦਲਜੀਤ ਸਿੰਘ ਬਿੱਟੂ ਧੜੇ ਦੇ ਨਾਲ ਉਹ ਸੰਬੰਧਿਤ ਨੇ। ਇਹ ਕੇਸ ਦਾ ਫੈਸਲਾ ਆਉਣ ਤੋਂ ਬਾਅਦ ਦੇਰ ਸ਼ਾਮ ਕੱਲ ਜਿਹੜਾ ਸੀਗਾ ਜੀ ਨਾਭੇ ਦੀ ਜੇਲ੍ਹ ਤੋਂ ਕੁਲਵੀਰ ਸਿੰਘ ਬੜਾ ਪਿੰਡ ਦੀ ਬਕਾਇਦਾ ਤੌਰ ਦੇ ਉੱਤੇ ਰਿਹਾਈ ਜਿਹੜੀ ਹੈ ਜੀ ਉਹ ਹੋ ਗਈ ਹੈ ਜੀ। ਹੁਣ ਕੋਈ ਕੇਸ ਉਹਦੇ ਉੱਤੇ ਬਾਕੀ ਨਹੀਂ ਬਚਦਾ ਜੀ। ਜੀ ਬਿਲਕੁਲ। ਤੇ ਸਰੋਤਿਓ ਸੁਣ ਰਹੇ ਹੋ ਤੁਸੀਂ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਤੇ ਅਗਲੀ ਜਿਹੜੀ ਬਲਤੇਜ ਬੰਨੂ ਜੀ ਗੱਲ ਕਰਦੇ ਹਾਂ ਵੀ ਹਰਿਆਣੇ ਦੇ ਵਿੱਚ 360 ਜਿਹੜੀਆਂ ਨਾਮਜ਼ਦਗੀਆਂ ਸੀਗੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਜੀ। ਬਿਲਕੁਲ। ਚੋਣ ਮੈਦਾਨ ਦੇ ਵਿੱਚ 1565 ਉਮੀਦਵਾਰ ਜਿਹੜੇ ਨੇ ਉਹ ਰਹਿ ਗਏ ਨੇ। ਇਹ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕਰਨ ਦੇ ਸਮੇਂ 360 ਉਮੀਦਵਾਰਾਂ ਦੇ ਕਾਗਜ਼ ਪੱਤਰ ਜਿਹੜੇ ਨੇ ਇਹ ਰੱਦ ਹੋਏ ਨੇ। 1565 ਹੁਣ ਚੋਣ ਮੈਦਾਨ ਦੇ ਵਿੱਚ ਜਿਹੜੇ ਉਹ ਰਹਿ ਗਏ ਨੇ। ਹਰਿਆਣੇ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਤ ਨੇ ਇਹਦੀ ਡਿਟੇਲ ਦੱਸੀ ਹੈ ਕਿ 1925 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ ਸੀਗੀ। ਇਹਦੇ ਵਿੱਚ 1403 ਮਰਦ ਤੇ 162 ਮਹਿਲਾ ਉਮੀਦਵਾਰਾਂ ਨੇ ਜੀ। ਸਭ ਤੋਂ ਘੱਟ 7 ਉਮੀਦਵਾਰ ਸ਼ਾਹਬਾਦ ਵਿਧਾਨ ਸਭਾ ਹਲਕੇ ਤੇ ਸਭ ਤੋਂ ਵੱਧ 40 ਉਮੀਦਵਾਰ ਅਸੰਧ ਹਲਕੇ ਦੇ ਵਿੱਚ ਰਹਿ ਗਏ ਨੇ। ਜ਼ਿਲ੍ਹਾ ਪੰਚਕੂਲਾ ਦੇ ਕਾਲਕਾ ਹਲਕੇ ਤੋਂ 3, ਪੰਚਕੂਲਾ ਦੇ ਵਿੱਚ 5 ਉਮੀਦਵਾਰ, ਜ਼ਿਲ੍ਹਾ ਅੰਬਾਲਾ ਦੇ ਨਾਰਾਇਣਗੜ੍ਹ ਤੋਂ 4, ਅੰਬਾਲਾ ਛਾਉਣੀ ਤੋਂ 2, ਅੰਬਾਲਾ ਸ਼ਹਿਰ ਦੇ ਵਿੱਚ 2, ਜ਼ਿਲ੍ਹਾ ਯਮੁਨਾਨਗਰ ਤੇ ਸਢੌਰਾ ਦੇ 2, ਜਗਾਦਰੀ ਤੋਂ 5, ਯਮੁਨਾਨਗਰ ਤੋਂ 4, ਰਦੌਰ ਤੋਂ 4 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਿਹੜੇ ਉਹ ਰੱਦ ਕੀਤੇ ਗਏ ਨੇ ਜੀ। ਜ਼ਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਸ਼ਾਹ ਤੇ ਥਾਨੇਸਰ ਵਿਧਾਨ ਸਭਾ ਹਲਕਿਆਂ ਦੇ ਵਿੱਚ 5 ਤੇ ਪਿਹੋਆ ਵਿਧਾਨ ਸਭਾ ਹਲਕੇ ਦੇ ਵਿੱਚ 4 ਉਮੀਦਵਾਰ ਔਰ ਜ਼ਿਲ੍ਹਾ ਕੈਥਲ ਤੇ ਗੂਲਾ ਤੋਂ 4, ਕਲਾਇਤ ਤੇ ਕੈਥਲ ਤੋਂ 6 ਤੇ ਪੰਡੂਰੀ ਤੋਂ 2 ਜਿਹੜੇ ਨੇ ਉਮੀਦਵਾਰ ਮੈਦਾਨ ਦੇ ਵਿੱਚ ਰਹਿ ਗਏ ਨੇ। ਮੈਂ ਦੱਸਦਾ ਇਹ ਬਹੁਤੇ ਜਿਹੜੇ ਨਾਮਜ਼ਦਗੀ ਪੱਤਰ ਰੱਦ ਹੁੰਦੇ ਨੇ ਇਹ ਜਿਹੜੇ ਕਵਰਿੰਗ ਕੈਂਡੀਡੇਟ ਵਜੋਂ ਜਿਹੜੇ ਭਰੇ ਹੁੰਦੇ ਨੇ ਨਾ ਜੀ ਉਹ ਜ਼ਿਆਦਾ ਹੁੰਦੇ ਨੇ ਜਿਨ੍ਹਾਂ ਨੇ, ਕਿਉਂਕਿ ਜਦੋਂ ਇੱਕ ਦੇ ਸਹੀ ਪਾਏ ਜਾਂਦੇ ਨੇ ਫਿਰ ਦੂਜੇ ਦੇ ਜਿਹੜੇ ਉਹ ਆਟੋਮੈਟਿਕਲੀ ਜਿਹੜੇ ਉਹ ਰੱਦ ਹੋ ਜਾਂਦੇ ਨੇ। ਬਹੁਤੇ ਜਿਹੜੇ ਕਾਗਜ਼ ਰੱਦ ਹੋਏ ਨੇ ਉਹ ਕਾਗਜ਼ ਨੇ
ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਰਿੰਦਰ ਮੋਦੀ ਹੋਣਾ ਦੀ, ਨਰਿੰਦਰ ਮੋਦੀ ਜਿਹੜੇ ਇਸ ਟਾਈਮ USA ਦੇ ਵਿੱਚ ਪਹੁੰਚੇ, ਅਮਰੀਕਾ 'ਚ ਪਹੁੰਚੇ ਆ। ਇਹਨਾਂ ਨੇ ਕੁਛ ਚਿਰ ਪਹਿਲੋਂ ਜਦੋਂ ਦੌਰੇ 'ਤੇ ਗਏ ਸੀਗੇ ਜਾਪਾਨ ਦੇ, ਉੱਥੋਂ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਗੀਤਾ ਦਿੱਤੀ ਆ। ਹੁਣ ਜਦੋਂ ਅਮਰੀਕਾ ਦੇ ਵਿੱਚ ਆਏ ਆ ਅਤੇ ਇੱਥੇ ਵੀ ਇਹਨਾਂ ਨੇ ਹੁਣ ਗੀਤਾ ਦਿੱਤੀ ਆ। ਇਹ ਇੱਕ ਪਾਸੇ ਤਾਂ ਇਹ ਸਾਰੀ ਜਿਹੜੀ ਸਰਕਾਰ ਕਹਿੰਦੀ ਆ ਵੀ ਅਸੀਂ ਇਹ ਧਰਮ ਨਿਰਪੱਖ ਦੇਸ਼ ਹੈਗੇ ਆ, ਸਾਡੇ 'ਚ ਸੈਕੂਲਰਿਜ਼ਮ ਹੈਗਾ ਆ। ਦੂਜੇ ਪਾਸੇ ਇਹ ਸਿਰਫ ਜਿੱਥੇ ਵੀ ਜਾਂਦੇ ਆ ਗੀਤਾ ਦੇ ਜਿਹੜੇ ਪਾਠ ਆ ਸਿਰਫ ਉਹ ਦੱਸਦੇ ਆ। ਦੂਜੇ ਪਾਸੇ ਜਦੋਂ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਛੁੱਟੀ ਸੀ, ਈਦ ਦਾ ਮੌਕਾ ਆਇਆ, ਉਦੋਂ ਜਿਹੜੇ ਆ ਇਹਨਾਂ ਨੇ ਉਸ ਚੀਜ਼ ਦੀ ਵਧਾਈ ਵੀ ਆ ਪੂਰੇ ਜਿਹੜੇ ਦੇਸ਼ ਨੂੰ ਨਹੀਂ ਦਿੱਤੀ। ਇਹ ਕੀ ਇਹ ਜਿਹੜਾ ਹੁਣ ਧਰਮ ਨਿਰਪੱਖ ਵਾਲਾ ਇਹ ਜੋ ਦਿਖਾ ਰਹੇ ਆ, ਕੀ ਇਹ ਸੱਚ ਆ ਜਾਂ ਸਿਰਫ ਤੇ ਸਿਰਫ ਇੱਕ ਮਖੌਟਾ ਹੀ ਆ? ਨਹੀਂ, ਧਰਮ ਨਿਰਪੱਖਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਪਾਵਰ ਦੇ ਵਿੱਚ ਆਈ ਹੋਈ ਨਹੀਂ ਜੀ। ਜੀ, ਉਹ ਤਾਂ ਜਿਹੜਾ ਇੱਕ ਹਿੰਦੂ ਪਰੰਪਰਾ ਸੀਗਾ ਜੀ, ਉਹ ਖੇਡ ਕੇ ਪਾਵਰ ਦੇ ਵਿੱਚ ਆਈ ਹੈ ਤੇ ਤੁਸੀਂ ਉਹੋ ਜੀ ਸਰਕਾਰ ਤੋਂ ਇਹ ਐਕਸਪੈਕਟ ਕਰ ਹੀ ਨਹੀਂ ਸਕਦੇ ਜੀ ਉਹ ਧਰਮ ਨਿਰਪੱਖਤਾ ਜਿਹੜੀ ਆ ਉਹ ਦਿਖਾਓ, ਜਦੋਂ ਲੋਕਾਂ ਨੇ ਇੱਕ ਪਾਸੜ ਹੋ ਕੇ ਜਿਹੜੀਆਂ ਜੀ ਉਹ ਵੋਟਾਂ ਪਾਈਆਂ ਨੇ। ਤੇ ਇਸ ਕਰਕੇ ਜੀ ਇਹ ਸਾਰਾ ਕੁਝ ਜਿਹੜਾ ਜੀ ਆਉਣਾ ਹੀ ਸੀਗਾ ਜੀ ਸਾਹਮਣੇ। ਉੱਥੇ ਗੀਤਾ ਇਹਨਾਂ ਨੇ ਦਿੱਤੀ ਸੀ, ਇੱਥੇ ਗੀਤਾ ਜਿਹੜਾ ਜੀ ਕਿਸੇ ਨੇ ਦਿੱਤੀ ਹੈ ਜੀ। ਗੀਤਾ ਦੇਣੀ ਕੋਈ ਮਾੜੀ ਗੱਲ ਨਹੀਂ ਹੈ ਜੀ, ਉਹ ਵੀ ਧਾਰਮਿਕ ਇੱਕ ਗ੍ਰੰਥ ਹੈ। ਪਰ ਜਦੋਂ ਪ੍ਰਧਾਨ ਮੰਤਰੀ ਕਿਸੇ ਮੁਲਕ ਦਾ ਨਾ ਜੀ, ਸਿਰਫ ਇਹੀ ਹੈ ਕਿ ਉਹ ਪ੍ਰਧਾਨ ਮੰਤਰੀ ਮੁਲਕ ਦਾ ਹੈ, ਕਿਸੇ ਇੱਕ ਭਾਈਚਾਰੇ ਦਾ ਨਹੀਂ। ਫਿਰ ਜਿਹੜੀ ਹੈ ਜੀ ਥੋੜ੍ਹੀ ਜਿਹੀ ਉਹਨੂੰ ਜਿਹੜੀ ਆ ਉਹ ਸਿਆਣਪ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਦੋਂ ਜਿਹੜਾ ਪੱਤਾ ਖੇਡ ਕੇ ਉਹ ਸਾਹਮਣੇ ਆਏ ਨੇ ਜੀ ਜੀ, ਤੇ ਉਸ ਤੋਂ ਬਾਅਦ ਤੁਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੰਡੀਗੜ੍ਹ ਤੋਂ ਜਿਹੜੀ ਖਬਰ ਆ ਰਹੀ ਹੈ ਵੀ ਜਿਹੜੀ VIP ਗੱਡੀਆਂ 'ਚੋਂ ਚੋਰੀ ਹੋ ਰਹੇ ਤੇਲ ਆ, ਉਸ ਦੇ ਉੱਤੇ ਲਗਾਮ ਕੱਸਣ ਦੀ ਤਿਆਰੀ ਆ। ਜੀ ਬਿਲਕੁਲ, ਇਹ ਐਕਚੁਅਲੀ ਅਹਿਮ ਹਸਤੀਆਂ ਦੇ ਕਾਫਲੇ ਦੇ ਵਿੱਚ ਸਰਕਾਰੀ ਗੱਡੀਆਂ ਤੋਂ ਪੈਟਰੋਲ ਤੇ ਡੀਜ਼ਲ ਦੀ ਚੋਰੀ ਨੂੰ ਰੋਕਣ ਦੇ ਵਾਸਤੇ ਸਟੇਟ ਟਰਾਂਸਪੋਰਟ ਵਿਭਾਗ ਨੇ ਕਮਰ ਕੱਸੇ ਜਿਹੜੇ ਉਹ ਕਰ ਲਏ ਨੇ ਜੀ। ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਰੇ ਮੰਤਰੀਆਂ ਤੇ ਮੁੱਖ ਪਾਰਲੀਮਾਨੀ ਸੈਕਟਰੀਆਂ ਨੂੰ ਟਰਾਂਸਪੋਰਟ ਵਿਭਾਗ ਦਾ ਅਮਲਾ ਜਿਹੜਾ ਜੀ ਉਹ ਬਦਲਿਆ ਜਾ ਰਿਹਾ ਹੈ। ਟਰਾਂਸਪੋਰਟ ਵਿਭਾਗ ਦੇ ਕੁਝ ਮੈਂਬਰਾਂ ਦੇ ਵੱਲੋਂ ਓਡੋਮੀਟਰ ਜਿਹੜਾ ਜੀ ਜਿਹੜਾ ਵਿੱਚ ਸਪੀਡੋਮੀਟਰ ਲੱਗਿਆ ਹੁੰਦਾ ਜੀ, ਉਹਦੇ 'ਚ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਸੀਗਾ। ਜਦੋਂ ਮੁੱਖ ਪਾਰਲੀਮਾਨੀ ਸਕੱਤਰ NK ਸ਼ਰਮਾ ਨੇ ਦੇਖਿਆ ਕਿ ਉਹਦੇ ਕਾਫਲੇ ਦੇ ਵਿੱਚ ਜਿਹੜੀ ਤਾਇਨਾਤ ਗੱਡੀ ਦੇ ਪੈਟਰੋਲ ਦਾ ਬਿੱਲ 53,48,000 ਰੁਪਏ ਸਰਕਾਰੀ ਖਜ਼ਾਨੇ 'ਚੋਂ ਵਸੂਲਿਆ ਗਿਆ ਜੀ। 16 ਮਹੀਨਿਆਂ ਦੇ ਸਫ਼ਰ ਦਾ ਜ਼ਿਆਦਾ ਬਿੱਲ ਆਉਣ ਕਰਕੇ ਸ਼ਰਮਾ ਨੇ ਟਰਾਂਸਪੋਰਟ ਵਿਭਾਗ ਦੇ ਕੋਲੇ ਪਹੁੰਚ ਕਰਕੇ ਇਹਦੀ ਜਾਂਚ ਕਰਾਉਣ ਦੀ ਮੰਗ ਕੀਤੀ ਸੀਗੀ ਜੀ। ਇਹ ਪਤਾ ਲੱਗਾ 177 ਜਿਹੜੇ ਅਮਲੇ ਦੇ ਬਦਲਣ ਨੂੰ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਜੀ। ਜਿਹੜੇ ਸੂਤਰ ਨੇ ਦੱਸਦੇ ਨੇ ਕਿ ਘੁਟਾਲਾ, ਇੱਕ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਇਹ ਅਮਲਾ ਜਿਹੜਾ ਜੀ ਬਦਲਿਆ ਜਾ ਰਿਹਾ। ਇਹ ਪਤਾ ਲੱਗਾ ਜੀ ਇਹ ਘੁਟਾਲਾ ਜਿਹੜਾ ਇੱਕ ਕਿਸਮ ਦੇ ਨਾਲ ਦਬ ਲਿਆ ਗਿਆ, ਕਿਉਂਕਿ ਇਹ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਅਸਲ ਦੇ ਵਿੱਚ ਘੁਟਾਲਾ ਕੀ ਹੈ। ਕੌਣ ਮੀਟਰ ਨੂੰ ਅੱਗੇ ਪਿੱਛੇ ਜਿਹੜੇ ਕਰਦੇ ਸਨ, ਉਹਨਾਂ ਲੋਕਾਂ ਨੂੰ ਖੁੱਡੇ ਲਾਈਨ ਲਾ ਕੇ ਪਾਸੇ ਕਰਕੇ ਜੀ ਇੱਕ ਕਿਸਮ ਦੇ ਨਾਲ ਇੱਕ ਵੱਡਾ ਘੁਟਾਲਾ ਜਿਹੜਾ ਸੀਗਾ VIP ਗੱਡੀਆਂ ਦੇ ਵਿੱਚੋਂ ਤੇਲ ਚੋਰੀ ਹੋਣ ਦਾ, ਉਹਨੂੰ ਦੱਬ ਲਿਆ ਗਿਆ ਜੀ। ਇਹ ਕਿਹਾ ਜਾਵੇ ਤਾਂ ਇਹ ਸਹੀ ਵਰਡਿੰਗ ਹੋਊਗੀ ਇਹਦੇ ਲਈ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਖਬਰ ਦੇ ਉੱਤੇ ਗੱਲ ਕਰਦੇ ਹਾਂ, ਸੁਖਬੀਰ ਬਾਦਲ ਹੁਣਾਂ ਨੂੰ ਜਿਹੜੇ ਪਿੰਡ ਦੇ ਵਿੱਚ ਜਿਹੜਾ ਉਹਨਾਂ ਦੇ ਜੱਦੀ ਪਿੰਡ ਆ, ਉਸ ਦੇ ਵਿੱਚ ਨੀਂਹ ਪੱਥਰ ਨਹੀਂ ਰੱਖਣ ਦਿੱਤਾ ਗਿਆ। ਬਿਲਕੁਲ ਜੀ, ਹਾਲਤ ਜਿਹੜੇ ਇੱਥੋਂ ਤੱਕ ਹੁਣ ਪਹੁੰਚ ਗਏ ਨੇ ਜੀ। ਹੁਣ ਤਾਂ ਇਹਦੇ ਵਿੱਚ ਮੇਰਾ ਖਿਆਲ ਕੋਈ ਲੁਕੀ ਛਿਪੀ ਗੱਲ ਨਹੀਂ ਰਹਿ ਗਈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜੱਦੀ ਪਿੰਡ ਬਾਦਲ ਦੇ ਵਿੱਚ ਇੱਕ ਜਿਹੜਾ VIP ਛੱਪੜ ਹੈ ਨਾ ਜੀ, ਉਹਨੂੰ ਪਾਰਕ ਦੇ ਵਿੱਚ ਬਦਲਣ ਦਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਾ ਸੀਗਾ ਜੀ। ਪਿੰਡ ਦੇ ਲੋਕ ਜੇ ਉਹਨਾਂ ਦਾ ਇੰਨਾ ਵਿਰੋਧ ਕੀਤਾ ਜੀ, ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਹ ਪ੍ਰੋਗਰਾਮ ਰੱਦ ਕਰਨਾ ਪਿਆ। ਨੀਂਹ ਪੱਥਰ ਲੱਗਿਆ ਹੋਇਆ ਸੀਗਾ ਜੀ ਉੱਥੇ, ਉਹਦੇ ਉੱਤੇ ਸਾਰਾ ਕੁਝ ਜਿਹੜਾ ਸੀਗਾ ਉਹ ਲਿਖਿਆ ਹੋਇਆ ਸੀਗਾ, ਪਰ ਨੀਂਹ ਪੱਥਰ ਰੱਖਣ ਨਹੀਂ ਦਿੱਤਾ ਜੀ। ਇਹ ਕਿਹਾ ਜਾਂਦਾ ਜੀ ਕਿ ਬਠਿੰਡਾ ਰੋਡ ਦੇ ਸਾਈਡ ਦੇ ਉੱਤੇ ਬਾਹਰਲੇ ਪਾਸੇ ਇੱਕ ਇਹ ਛੱਪੜ ਪੈਂਦਾ। ਜਿਹੜੇ ਇਹ ਬਾਦਲ ਪਰਿਵਾਰ ਆ ਜੀ, ਉਹਨੂੰ ਲੱਗਦਾ ਹੈ ਕਿ VIP ਪਿੰਡ ਆ ਛੱਪੜ। ਇਹ ਜਿਹੜਾ VIP ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਮੁਸੀਬਤ ਜਿਹੜੀ ਬਣਦਾ ਹੈ ਕਿ ਆਉਂਦਿਆਂ ਸਾਰ ਛੱਪੜ ਦੇ ਦਰਸ਼ਨ ਹੁੰਦੇ ਨੇ। ਪਹਿਲਾਂ ਤਾਂ ਕੰਧਾਂ ਉੱਚੀਆਂ ਚੁੱਕ ਕੇ ਇਹਨੂੰ ਛੱਪੜ ਨੂੰ ਜਿਹੜਾ ਜੀ ਇਹਨੂੰ ਵਲਗਣੇ ਦੀ ਕਰਤੀ ਗਈ ਸੀਗੀ। ਹੁਣ ਇਸ ਛੱਪੜ ਨੂੰ ਜਿਹੜਾ ਜੀ ਪਾਰਕ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਜਾਣਾ ਸੀਗਾ। ਪਿੰਡ ਵਾਲੇ ਕਹਿੰਦੇ ਪਹਿਲਾਂ ਇਹ ਛੱਪੜ 5 ਕਿਲੋਮੀਟਰ ਤੱਕ ਦਾ ਹੁੰਦਾ ਸੀਗਾ, ਹੁਣ ਜਿਹੜਾ ਜੀ ਰਹਿ ਗਿਆ ਸਿਰਫ 2 ਕਿਲੋਮੀਟਰ ਤੱਕ ਦਾ। ਬਹੁਤੇ ਇਹਦੇ ਉੱਤੇ ਕਬਜ਼ੇ ਹੋ ਗਏ। ਜਦੋਂ ਮੀਂਹ ਪੈਂਦਾ ਇਹ ਛੱਪੜ ਹੀ ਇਹਨਾਂ ਪਿੰਡ ਦੇ ਲੋਕਾਂ ਦਾ ਸਹਾਰਾ ਬਣਦਾ। ਸਾਰਾ ਪਾਣੀ ਜਿਹੜਾ ਜੀ ਇਸ ਛੱਪੜ ਦੇ ਵਿੱਚ ਪੈਂਦਾ ਆ ਕੇ ਅੱਗੋਂ ਫਿਰ ਪੰਪਾਂ ਦੇ ਰਾਹੀਂ ਇਹਨੂੰ ਸੇਮ ਨਾਲੇ ਦੇ ਵਿੱਚ ਜਿਹੜਾ ਕੱਢਿਆ ਜਾਂਦਾ। ਪਿੰਡ ਦੇ ਲੋਕ ਕਹਿੰਦੇ ਜੇ ਇਹ ਛੱਪੜ ਪੂਰ ਕੇ ਤੇ ਪਾਰਕ ਜਿਹੜਾ ਬਣਾ ਦਿੱਤਾ, ਅਸੀਂ ਤਾਂ ਡੁੱਬ ਜਾਵਾਂਗੇ ਜਦੋਂ ਮੀਂਹ ਪਿਆ ਕਰਨਗੇ। ਤੇ ਉਹਨਾਂ ਨੇ ਇਸ ਕਰਕੇ ਵਿਰੋਧ ਜਿਹੜਾ ਜੀ ਉਹ ਕੀਤਾ।
ਇਹ ਕਿਹਾ ਜਾ ਸਕਦਾ ਜੀ ਕਿ ਹੁਣ ਤਾਂ ਕਮ ਸੇ ਕਮ ਜਿਹੜਾ ਜੀ ਉਹ ਸੋਚਣਾ ਚਾਹੀਦਾ ਹੈ ਕਿ ਜਦੋਂ ਆਪਣੇ ਪਿੰਡ ਦੇ ਵਿੱਚ ਹੀ ਤੁਹਾਡਾ ਇੰਨਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਇਹ ਹੈ ਕਿ ਜਿਹੜੇ ਚਾਪਲੂਸੀਏ ਜਿਹੜੇ ਤੁਸੀਂ ਲਾਏ ਹੋਏ ਨੇ ਉਹ ਤੁਹਾਨੂੰ ਦੱਸਦੇ ਨਹੀਂ ਕਿ ਅਸਲ ਕਹਾਣੀ ਜਿਹੜੀ ਆ ਜੀ ਉਹ ਕੀ ਆ। ਉਹ ਤਾਂ ਇਹੀ ਦੱਸੇ ਜਾਂਦੇ ਨੇ ਬੱਲੇ ਧੰਨ ਹੋਈ ਪਈ ਹੈ ਜੀ ਬਾਹਰ। ਜੀ ਜੀ। ਤੇ ਨਾਲ ਹੀ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਜਿਹੜੇ ਇਹਨਾਂ ਨੇ ਧੜਾਧੜ ਬਹੁਤ ਜ਼ਿਆਦਾ ਜਿਹੜੇ ਨੀਂਹ ਪੱਥਰ ਰੱਖੇ ਸੀਗੇ, ਇੱਕੋ ਦਿਨ 'ਚ ਕਈ ਰੱਖੀ ਜਾਂਦੇ ਸੀ, ਉਹਨਾਂ ਨੀਂਹ ਪੱਥਰਾਂ ਦਾ ਕੀ ਬਣਿਆ? ਸਿਰਫ ਕੀ ਉਹ ਮੱਝਾਂ ਗਾਵਾਂ ਦੇ ਕੰਮ ਆ ਰਹੇ ਇਸ ਟਾਈਮ? ਬਿਲਕੁਲ ਜੀ, ਅਵਾਰਾ ਤੁਰੇ ਫਿਰਦੇ ਪਸ਼ੂ ਜਿਹੜੇ ਨੇ ਉਹ ਆਪਣੀ ਖੁਰਕ ਕਰਦੇ ਇਹਨਾਂ ਦੇ ਨਾਲ ਜੀ। ਕਰੋੜਾਂ ਨਹੀਂ ਅਰਬਾਂ ਰੁਪਏ ਦੇ ਪ੍ਰੋਜੈਕਟ ਇਹ ਸੀਗੇ ਜੀ। ਕਿਸੇ ਪਿੰਡ ਦੇ ਵਿੱਚ 100 ਕਰੋੜ ਦਾ, ਕਿਸੇ ਪਿੰਡ ਦੇ ਵਿੱਚ 78 ਕਰੋੜ ਦਾ, ਕਿਸੇ ਸ਼ਹਿਰ ਦੇ ਵਿੱਚ 70 ਕਰੋੜ ਦਾ, ਕਿਤੇ 80 ਕਰੋੜ ਦਾ ਜਿਹੜੇ ਪ੍ਰੋਜੈਕਟ ਸੀ 31 ਸੀਗੇ ਜੀ ਵੱਡੇ ਪ੍ਰੋਜੈਕਟ ਇਹ। ਹੁਣ ਜਦੋਂ ਲੋਕ ਉਹਨਾਂ ਨੂੰ ਪੁੱਛਦੇ ਨੇ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹਿ ਦਿੰਦੇ ਨੇ ਇਹ ਤਾਂ ਸੈਂਟਰ ਗੌਰਮੈਂਟ ਦੇ ਪ੍ਰੋਜੈਕਟ ਸੀਗੇ ਜੀ, ਸਾਨੂੰ ਪੈਸੇ ਤਾਂ ਉੱਥੋਂ ਆਏ ਨਹੀਂ, ਕੰਮ ਕਾਹਦੇ ਨਾਲ ਸ਼ੁਰੂ ਕਰਾਈਏ। 1 ਰੁਪਈਆ ਵੀ ਜਿਹੜਾ ਇੱਕ ਸਿੰਗਲ ਰੁਪਈਆ ਵੀ ਇਹਨਾਂ ਪ੍ਰੋਜੈਕਟਾਂ ਦੇ ਉੱਤੇ ਨਹੀਂ ਰੱਖਿਆ। ਇਹ ਝੜੀ ਲਾਈ ਗਈ ਸੀ ਲੋਕ ਸਭਾ ਚੋਣਾਂ ਦਾ ਚੋਣ ਜ਼ਾਬਤਾ ਸ਼ੁਰੂ ਹੋਣ ਤੋਂ ਐਨ ਪਹਿਲਾਂ ਜੀ। ਆਈ ਥਿੰਕ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਇਹ ਤਾਂ ਪਰਚਾ ਤੱਕ ਦਰਜ ਹੋਣਾ ਚਾਹੀਦਾ ਜੀ। ਕਿਉਂ ਲੋਕਾਂ ਨੂੰ ਪਾਗਲ ਬਣਾਇਆ ਗਿਆ? ਇੱਕ ਦੂਜੀ ਗੱਲ ਇਹ, ਪਹਿਲਾਂ ਤਾਂ ਇਹ ਗੱਲ ਮੰਨ ਲਈ ਕਿ ਮਤੇਈ ਮਾਂ ਸੀ, ਹੁਣ ਸਕੀ ਮਾਂ ਵੀ ਕੁਝ ਨਹੀਂ ਦਿੰਦੀ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਗੌਤਮ ਚੀਮਾ ਹੋਣਾ ਦੇ ਬਾਰੇ, ਉਹਨਾਂ ਨੇ ਜਿਹੜੀ ਆਪਣੀ ਐਂਟੀਸਪੇਟਰੀ ਬੇਲ ਪਾਈ ਸੀ ਉਹ ਖਾਰਜ ਹੋ ਗਈ ਆ ਜੀ। ਇਹ ਅਗਾਊਂ ਜ਼ਮਾਨਤ ਜਿਹੜੀ ਸੀਗੀ ਜੀ ਉਹਦੀ ਅਰਜ਼ੀ ਜਿਹੜੀ ਆ ਜੀ ਜ਼ਿਲ੍ਹਾ ਅਦਾਲਤ ਮੋਹਾਲੀ ਦੇ ਵਿੱਚ ਉਹ ਖਾਲੀ ਹੋ ਗਈ ਹੈ। ਕ੍ਰਿਸਪੀ ਖੇੜਾ ਦੇ ਛੇੜਛਾੜ ਦੇ ਮਾਮਲੇ ਦੇ ਵਿੱਚ ਔਰ ਇੱਕ ਥਾਣੇ ਦੇ ਵਿੱਚ ਮੁਲਜ਼ਮ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਵਾਲੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਜੀ ਪੰਜਾਬ ਪੁਲਿਸ ਦਾ ਮੁਅੱਤਲ ਆਈਜੀ ਗੌਤਮ ਚੀਮਾ। ਉਹਦੀਆਂ ਮੁਸ਼ਕਲਾਂ ਜਿਹੜੀਆਂ ਜੀ ਇਹਦੇ ਨਾਲ ਵਧੀਆਂ ਨੇ। ਪੁਲਿਸ ਅਧਿਕਾਰੀ ਦੀ ਅੰਤਰਿਮ ਜ਼ਮਾਨਤ ਜਿਹੜੀ ਸੀ, ਗਾਉਂ ਜ਼ਮਾਨਤ ਸੀ, ਦੋਵੇਂ ਅਰਜ਼ੀਆਂ ਕਰਤੀਆਂ ਗਈਆਂ ਜੀ। ਇਸ ਮਾਮਲੇ ਵਿੱਚ ਨਾਮਜ਼ਦ ਮੁਅੱਤਲ ਡਿਫੈਂਸ ਸਟੇਟ ਅਫਸਰ ਅਜੇ ਚੌਧਰੀ ਵੱਲੋਂ ਦਾਇਰ ਅੰਤਰਿਮ ਅਰਜ਼ੀ ਦੀ ਸੁਣਵਾਈ ਜਿਹੜੀ ਹੈ ਜੀ 10 ਅਕਤੂਬਰ ਤੇ ਅੱਗੇ ਜਿਹੜੀ ਹੈ ਜੀ ਉਹ ਪਾ ਦਿੱਤੀ ਗਈ ਹੈ। ਉਧਰ ਪੰਜਾਬ ਪੁਲਿਸ ਦੇ ਆਈਜੀ ਜਿਹੜਾ ਮੁਅੱਤਲ ਆਈਜੀ ਹੈ ਜੀ ਗੌਤਮ ਚੀਮਾ ਤੇ ਮੁਅੱਤਲ ਡਿਫੈਂਸ ਸਟੇਟ ਅਫਸਰ ਅਜੇ ਚੌਧਰੀ ਖਿਲਾਫ ਦਰਜ ਛੇੜਛਾੜ ਦੇ ਮਾਮਲੇ ਦੇ ਵਿੱਚ ਨਾਮਜ਼ਦ ਰਸ਼ਮੀ ਨੇਗੀ ਨੇ ਕ੍ਰਿਸਪੀ ਖੇੜਾ ਦੇ ਖਿਲਾਫ ਇਮੀਗ੍ਰੇਸ਼ਨ ਵਿੱਚ ਧੋਖਾਦਹੀ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਰਸ਼ਮੀ ਨੇਗੀ ਜਿਹੜੀ ਹੈ ਜੀ ਉਹਨੇ ਕਿਹਾ ਕਿ ਅੱਜ ਇੱਥੇ 11 ਵਜੇ ਤੱਕ ਦੀ, ਅੱਜ ਸਵੇਰ ਦੇ 11 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਹੈ, ਨਹੀਂ ਤਾਂ ਉਹਨੇ ਕਿਹਾ ਕਿ ਉਹ ਕ੍ਰਿਸਪੀ ਦੇ ਖਿਲਾਫ ਐਸਐਸਪੀ ਦਫ਼ਤਰ ਦੇ ਬਾਹਰ ਲੜੀਵਾਰ ਭੁੱਖ ਹੜਤਾਲ ਜਿਹੜੀ ਹੈ ਜੀ ਉਹ ਸ਼ੁਰੂ ਕਰੂਗੀ ਜੀ। ਜੀ ਤੇ ਇਸੇ ਦੇ ਨਾਲ ਜਿਹੜੀਆਂ ਅੱਜ ਦੀਆਂ ਜਿਹੜੀ ਗੱਲਬਾਤ ਆ, ਜਿਹੜੇ ਸਾਡੇ ਸਵਾਲ ਆ ਉਹ ਇੱਥੇ ਹੁਣ ਖਤਮ ਹੁੰਦੇ ਆ। ਤੇ ਤੁਹਾਨੂੰ ਬਲਤੇਜ ਪੰਨੂ ਜੀ ਹੁਣ ਬੇਨਤੀ ਕਰਦੇ ਆ ਅੱਜਨਾਮੇ ਲਈ ਕਿ ਤਕੜੀ ਮਾਰੀ ਹੈ ਮੱਲ ਮੁਟਿਆਰ ਸਾਡੀ, ਤਮਗਾ ਚਾਂਦੀ ਦਾ ਜਿੱਤ ਕੇ ਮੁੜੀ ਮੀਆਂ ਜੀ। ਤਕੜੀ ਮਾਰੀ ਹੈ ਮੱਲ ਮੁਟਿਆਰ ਸਾਡੀ, ਤਮਗਾ ਚਾਂਦੀ ਦਾ ਜਿੱਤ ਕੇ ਮੁੜੀ ਮੀਆਂ, ਜੇਕਰ ਹੁੰਦੀ ਨਹੀਂ ਥੋੜੀ ਬਿਮਾਰ ਕਿਧਰੇ ਆਉਂਦੀ ਸੋਨਾ ਵੀ ਜਿੱਤ ਕੇ ਕੁੜੀ ਮੀਆਂ ਜੀ। ਹੈ ਨਹੀਂ ਪਿਤਾ ਗਰੀਬੀ ਦਾ ਘਰੇ ਡੇਰਾ, ਖਰਚੇ ਵੱਲੋਂ ਵੀ ਰਹੀ ਉਹ ਥੋੜੀ ਮੀਆਂ, ਕਈਆਂ ਚਿਰਾਂ ਤੋਂ ਬੰਦ ਤਨਖਾਹ ਉਹਦੀ, ਜਿੱਤਣ ਪਿੱਛੋਂ ਵੀ ਅਜੇ ਨਾ ਜੁੜੀ ਮੀਆਂ ਜੀ। ਬਿਨਾਂ ਖੰਭਾਂ ਤੋਂ ਉੱਡ ਰਹੀ ਕੂੰਜ ਲੱਗਦੀ, ਲਾਈਆਂ ਫੇਰ ਵੀ ਇਸ ਉਡਾਰੀਆਂ ਹੀ, ਬਿਨਾਂ ਖੰਭਾਂ ਤੋਂ ਉੱਡ ਰਹੀ ਕੂੰਜ ਲੱਗਦੀ, ਲਾਈਆਂ ਫੇਰ ਵੀ ਇਸ ਉਡਾਰੀਆਂ ਹੀ, ਜੇ ਕੋਈ ਹੋਵੇ ਸਰਕਾਰ ਉਹ ਮੁੱਲ ਪਾਵੇ, ਮੱਲਾਂ ਕੁੜੀ ਨੇ ਜਿਹੜੀਆਂ ਮਾਰੀਆਂ ਜੀ। ਜੀ ਜੀ ਬਹੁਤ ਬਹੁਤ ਜਿਹੜਾ ਧੰਨਵਾਦ ਆ ਤੁਹਾਡਾ ਜੀ ਅੱਜਨਾਮੇ ਦੇ ਲਈ ਤੇ ਸਵਾਲਾਂ ਦੇ ਜਿਹੜੇ ਜਵਾਬ ਉਹ ਦੇਣ ਦੇ ਲਈ। ਤੇ ਬਲਤੇਜ ਪੰਨੂ ਜੀ ਇੱਥੇ ਆਪਾਂ ਹੁਣ ਛੋਟੀ ਜੀ ਬ੍ਰੇਕ ਲਵਾਂਗੇ ਤੇ ਜੇ ਸਰੋਤਿਆਂ ਦੇ ਕੋਲ ਕੋਈ ਸਵਾਲ ਹੋਵੇ ਤਾਂ ਉਹ ਜਿਹੜੇ ਜੀ ਹੁਣ ਸਾਨੂੰ ਕਾਲ ਕਰ ਸਕਦੇ ਆ ਸਟੂਡੀਓ ਦੇ ਵਿੱਚ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜੇ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ। ਮਿਲਦੇ ਹਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਬਲਤੇਜ ਪੰਨੂ ਜੀ ਆਪ ਜੀ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ ਜੇ ਤੁਹਾਡੇ ਕੋਲ ਕੋਈ ਸਵਾਲ ਹੈ ਤਾਂ ਹੁਣ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਤੇ ਲਓ ਆਪਣੇ ਅੱਜ ਦੇ ਪਹਿਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਨੇ ਕਸ਼ਮੀਰ ਸਿੰਘ ਚੋਟੀ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਸਵਾਲ ਹੈ? ਪੰਨੂ ਜੀ ਸਤਿ ਸ੍ਰੀ ਅਕਾਲ ਜੀ।
ਸ਼੍ਰੀ ਅਕਾਲ ਜੀ। ਪਨੂੰ ਜੀ, ਮੈਂ ਪ੍ਰੈਜ਼ੈਂਟ ਸਰਕਾਰ ਬਾਬਤ ਗੱਲ ਕਰਨੀ ਚਾਹੁੰਦਾ। ਜਿਸ ਤਰ੍ਹਾਂ ਪਹਿਲੇ ਮਜੀਠੀਆ ਸਾਹਿਬ ਸੀ, ਮਿਨਿਸਟਰ ਸੀ, ਉਹਨਾਂ ਦੇ ਹਮਾਇਤੀ ASI ਨੂੰ ਮਾਰ ਦਿੰਦੇ ਆ। ਬਾਅਦ 'ਚ ਕੋਈ ਜਥੇਦਾਰ ਦਾ ਕੋਈ ਹਮਾਇਤੀ ਦਾ ਲੜਕੀ ਕੱਢ ਕੇ ਲੈ ਜਾਂਦਾ, ਤੇ ਹੁਣ ਕੋਈ ਜਥੇਦਾਰ ਪੁਲਿਸ ਨੂੰ ਨਾਲ ਲੈ ਕੇ ਵਿਚਾਰੇ 2 ਮੁੰਡੇ ਭਰਾ ਕਿੱਦਾਂ ਦੇ ਮਾਰ ਦਿੱਤੇ ਆ। ਤੇ ਮੈਂ ਪੁੱਛਣਾ ਚਾਹੁੰਦਾ, ਜੇ ਪੰਜਾਬ ਦੇ ਲੋਕੀ ਕੀ ਸੁੱਤੇ ਪਏ ਆ, ਜਾਂ ਮਤਲਬ ਅਮਲੀ ਹੋ ਗਿਆ, ਜਾਂ ਇਹਨਾਂ ਦਾ ਬ੍ਰੇਨ ਵਾਸ਼ ਹੋ ਗਿਆ, ਜਾਂ ਇਹ ਡਰਦੇ ਪਏ ਆ, ਜਾਂ ਤੁਹਾਡੇ ਵਰਗੇ ਪੱਤਰਕਾਰ ਵੀ ਕੋਈ ਹਿੰਮਤ ਨਹੀਂ ਕਰਦੇ ਵੀ ਇਹੋ ਜਿਹੀ ਸਰਕਾਰ ਨੂੰ ਚੱਲਦਾ ਕਰੀਏ, ਕੋਈ ਚੰਗੀ ਸਰਕਾਰ ਲਿਆਈਏ? ਇਹਦੇ ਬਾਬਤ ਤੁਸੀਂ ਕੀ ਕਹਿੰਦੇ ਆ? ਜੀ, ਜਿਹੜੀਆਂ ਤਾਂ ਤੁਸੀਂ ਦੱਸੀਆਂ ਨੇ ਸਾਰੀਆਂ ਪੰਜਾਬੀਆਂ ਨੂੰ ਲੱਗੀਆਂ ਜੀ। ਜੋ ਇੱਕ ਪੱਤਰਕਾਰ ਦਾ ਫਰਜ਼ ਹੈ ਜੀ, ਉਹ ਤਾਂ ਆਪਣੇ ਤੌਰ ਦੇ ਉੱਤੇ ਮੈਂ ਕੋਸ਼ਿਸ਼ ਕਰ ਰਿਹਾ ਜੀ ਉਹਨੂੰ ਨਿਭਾਉਣ ਦੀ। ਪਤਾ ਨਹੀਂ ਕਿੰਨਾ ਕੁ ਸਹੀ ਹੈ, ਕਿੰਨਾ ਕੁ ਗਲਤ ਹੈ। ਕਿਸੇ ਪੱਤਰਕਾਰ ਨੇ ਸਰਕਾਰ ਨੂੰ ਨਹੀਂ ਚੱਲਦਾ ਕਰਨਾ ਹੁੰਦਾ ਜੀ। ਸਰਕਾਰ ਨੂੰ ਚੱਲਦਾ ਤਾਂ ਲੋਕਾਂ ਨੇ ਕਰਨਾ ਹੁੰਦਾ। ਪੱਤਰਕਾਰ ਦਾ ਤਾਂ ਕੰਮ ਜਿਹੜਾ ਉਹ ਹੋਕਾ ਦੇਣਾ ਹੁੰਦਾ, ਰਿਐਲਿਟੀ ਜਿਹੜੀ ਆ ਉਹ ਸਾਹਮਣੇ ਲਿਆਉਣੀ ਹੁੰਦੀ ਹੈ। ਜਿਹੜੀ ਖਬਰਾਂ ਦੀ ਚੀਰ ਪਾੜ ਆ ਜੀ, ਉਹ ਕਰਨ ਦੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਜੀ। ਪ੍ਰੋਬਲਮ ਇਹ ਹੈ ਕਿ ਜਦੋਂ ਹੁਣ ਕੈਂਸਰ ਬਣਿਆ ਪਿਆ ਹਰੇਕ ਜਗ੍ਹਾ ਦੇ ਉੱਤੇ ਹੱਥ ਪਾਓ, ਉਹੀ ਜਿਹੜਾ ਅਜੀਬ ਆਵਾਜ਼ ਕਰੀ ਜਾਂਦਾ ਜੀ। ਤੋ ਇਸ ਕਰਕੇ ਕਰੀਏ ਕੀ ਜੀ, ਕਿਸ ਜਗ੍ਹਾ ਦੇ ਉੱਤੇ ਜਿਹੜਾ ਉਹ ਹੋਈਏ। ਪੰਜਾਬ ਦੇ ਲੋਕ ਅਮਲੀ ਹੋ ਗਏ ਨੇ, ਤੁਸੀਂ ਠੀਕ ਫਰਮਾਇਆ। ਪੰਜਾਬ ਦੇ ਲੋਕਾਂ ਦਾ ਬ੍ਰੇਨ ਵਾਸ਼ ਹੋ ਗਿਆ, ਤੁਸੀਂ ਠੀਕ ਫਰਮਾਇਆ ਜੀ। ਪੰਜਾਬ ਦੇ ਲੋਕ ਡਰ ਰਹੇ ਨੇ, ਤੁਸੀਂ ਠੀਕ ਫਰਮਾਇਆ ਜੀ। ਇਹਦੇ ਵਿੱਚ ਕੋਈ ਦੋ ਰਾਵਾ ਨਹੀਂ। ਮੈਂ ਤਾਂ ਦੱਸਿਆ ਕਿ ਜਿਹੜੀਆਂ ਅਲਾਮਤਾਂ ਤੁਸੀਂ ਦੱਸ ਰਹੇ ਹੋ, ਇਹ ਲੱਛਣ ਜਿਹੜੇ ਬਿਮਾਰੀਆਂ ਦੇ ਸਾਰੇ ਹੀ ਠੀਕ ਤੁਸੀਂ ਦੱਸੇ ਨੇ। ਪਰ ਮੁਸ਼ਕਲ ਇਹ ਆ ਜੀ ਕਿ ਸੁੱਤਿਆਂ ਨੂੰ ਜਗਾਇਆ ਜਾ ਸਕਦਾ। ਹੁਣ ਤੁਸੀਂ ਦੱਸੋ ਅਸੀਂ ਮੁਰਦਿਆਂ ਨੂੰ ਕਿਵੇਂ ਜਗਾਈਏ ਜੀ? ਜੀ ਤੇ ਬਿਲਕੁਲ ਇਸੇ ਦੇ ਨਾਲ ਹੀ ਮੈਂ ਸਵਾਲ ਪੁੱਛ ਲੈਣਾ ਵੀ ਜਿਹੜੀ ਇਨਕਲਾਬ ਲਹਿਰ ਜਿਹੜੀ ਆ ਉਸ ਦੇ ਬਾਰੇ ਵੀ ਜ਼ਰੂਰ ਨਾਲ ਹੀ ਅਪਡੇਟ ਦੇ ਦਿਓ। ਇਹ ਤਰਨਤਾਰਨ ਤੋਂ ਸ਼ੁਰੂ ਕੀਤੀ ਗਈ ਹੈ ਜੀ। ਐਤਵਾਰ ਜਿਹੜਾ ਪਿਛਲਾ ਸੀਗਾ ਜੀ, ਐਤਵਾਰ ਤਰਨਤਾਰਨ ਦੇ ਵਿੱਚ ਇਕੱਠ ਜਿਹੜਾ ਹੋਇਆ ਜੀ। ਕੋਸ਼ਿਸ਼ ਜਿਹੜੀ ਸੀਗੀ, ਇੱਕ ਉਮੀਦ ਸੀਗੀ ਜੀ ਵੀ ਚਲੋ ਅਸੀਂ ਤਾਂ ਜਿੰਨੇ ਕੁ ਹੈਗੇ ਆ ਥੋੜੇ ਬਹੁਤੇ ਪਹੁੰਚਾਂਗੇ, ਪਰ ਉਮੀਦ ਤੋਂ ਵੱਧ ਜਿਹੜੇ ਜੀ ਉੱਥੇ ਲੋਕ ਪਹੁੰਚੇ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਲੋਕ ਪਹੁੰਚੇ। ਔਰ ਇੱਕ ਵਾਰੀ ਤਾਂ ਜਿਹੜਾ ਸੀਗਾ ਜੀ ਤਰਨਤਾਰਨ ਦੇ ਲੋਕ ਵੀ ਜਿਹੜੇ ਉੱਥੇ ਦੁਕਾਨਾਂ ਤੋਂ ਬਾਹਰ ਆ ਕੇ ਖੜੇ ਹੋ ਗਏ ਜੀ ਵੀ ਇਹ ਕੀ ਨਵੀਂ ਕਹਾਣੀ ਜਿਹੜੀ ਹੈ ਜੀ ਤਰਨਤਾਰਨ ਦੇ ਏਰੀਏ ਦੇ ਵਿੱਚ ਵਾਪਰਨ ਲੱਗੀ ਹੈ, ਸ਼ਹਿਰ ਦੇ ਵਿੱਚ ਜੀ। ਇਹ ਕਿੱਥੋਂ ਆਏ ਲੋਕ ਨੇ ਜੀ ਜਿਹੜੇ ਉਹਨਾਂ ਨੂੰ ਜਾਗਰੂਕ ਕਰ ਰਹੇ ਨੇ। ਤੋ ਜਿੱਥੇ ਨਸ਼ਾ ਛਡਾਊ ਸੈਂਟਰ ਆ ਜੀ, ਉੱਥੇ ਐਂਡ ਹੋਇਆ। ਔਰ ਨਸ਼ਾ ਛਡਾਊ ਸੈਂਟਰ ਦੇ ਵਿੱਚ ਇਹ ਸੀਗਾ, ਜਿਹੜੀਆਂ ਹਸਪੀਟਲ ਦੀਆਂ ਬਾਰੀਆਂ ਸੀ ਜੀ ਸਾਰੀਆਂ ਖੋਲ ਕੇ ਲੋਕ ਸੁਣ ਰਹੇ ਸਨ, ਜਿਹੜੇ ਬੁਲਾਰੇ ਉੱਥੇ ਬੋਲ ਰਹੇ ਸਨ ਉਹਨਾਂ ਨੂੰ। ਤੋ ਇਹ ਇਨਕਲਾਬ ਜਿਹੜਾ ਜੀ, ਜਿਹਦੇ ਵਿੱਚ ਇੱਥੇ ਪੰਜਾਬ ਦੇ ਕੁਝ ਪੱਤਰਕਾਰ ਭਾਈਚਾਰੇ ਦੇ ਲੋਕ ਨੇ ਜੀ, ਉਹ ਨਾਲ ਤੁਰੇ ਨੇ। ਕੁਝ ਸੁਹਿਰਦ ਲੋਕ ਜਿਹੜੇ ਨੇ ਉਹ ਨਾਲ ਹੋ ਤੁਰੇ ਨੇ। ਉਮੀਦ ਆ ਜੀ ਇਹ ਕਾਫਲਾ ਜਿਹੜਾ ਉਹ ਵਧੂਗਾ। ਤੇ ਜਿਹੜੀ ਤੁਸੀਂ ਮੈਸੇਜ ਦੇਣ ਦੀ ਗੱਲ ਕਰ ਰਹੇ ਹੋ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਜਿਹੜੀ ਆ ਜੀ, ਕੋਸ਼ਿਸ਼ ਹੀ ਕਰਾਂਗੇ। ਜਦੋਂ ਕੋਸ਼ਿਸ਼ਾਂ ਕਰੀਏ ਤਾਂ ਉਹਦੇ ਵਿੱਚ ਸਫਲ ਵੀ ਜਿਹੜਾ ਉਹ ਹੋ ਜਾਈਦਾ। ਇਸ ਕਰਕੇ ਮੈਂ ਇਹਨੂੰ ਕੋਸ਼ਿਸ਼ ਨਾਮ ਵੀ ਦਿੰਦਾ। ਆਉਂਦੇ ਐਤਵਾਰ ਨੂੰ ਜਿਹੜਾ ਇਹ ਇਨਕਲਾਬ ਹੈ ਜੀ, ਉਹ ਮਾਨਸਾ ਦੇ ਵਿੱਚ ਪਹੁੰਚੂਗਾ। ਤੋ ਮਾਨਸਾ ਤੇ ਇਸ ਦੇ ਦੁਆਲੇ ਦੇ ਜਿੰਨੇ ਵੀ ਲੋਕ ਬਾਹਰ ਰਹਿੰਦੇ ਨੇ ਜੀ, ਉਹਨਾਂ ਦੀ ਵੀ ਇੰਨੀ ਕੋਈ ਡਿਊਟੀ ਹੈ ਕਿ ਉਹ ਆਪੋ ਆਪਣੇ ਜਿਹੜੇ ਜਾਣਨ ਪਛਾਣਨ ਵਾਲੇ ਨੇ ਜੀ, ਉਹਨਾਂ ਤੱਕ ਇਹ ਸੁਨੇਹਾ ਲਾਉਣ ਕਿ ਇਸ ਇਨਕਲਾਬ ਦਾ ਜਿਹੜਾ ਜੀ ਉਹ ਪਾਰਟ ਬਣਨ। ਆਓ ਰਲ ਮਿਲ ਕੇ ਲੋਕਾਂ ਨੂੰ ਜਗਾਈਏ। ਜੇ ਆਪਾਂ ਗੱਲਾਂ ਹੀ ਕਰੀ ਗਏ, ਫੇਸਬੁੱਕ ਤੇ ਸਟੇਟਸ ਹੀ ਪਾਈ ਗਏ, ਉਹਦੇ ਨਾਲ ਕੁਝ ਨਹੀਂ ਬਦਲ ਸਕਣਾ ਜੀ। ਤੇ ਅਗਲੇ ਜਿਹੜੇ ਆਪਾਂ ਹੁਣ ਕਾਲਰ ਨੇ ਸਾਡੇ ਨਾਲ ਜੁੜੇ ਨੇ ਲక్ష్మణ ਸਿੰਘ ਜੋਹਲ ਜੀ। ਸਤਿ ਸ਼੍ਰੀ ਅਕਾਲ ਜੀ। ਆਨੋ ਜੀ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਰਾਜਕਾਂਤ ਸਿੰਘ ਜੀ ਸਤਿ ਸ਼੍ਰੀ ਅਕਾਲ। ਬਲਦੇਵ ਪੰਨੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ 2 ਸਵਾਲ ਆ ਜੀ। ਬਲਦੇਵ ਪੰਨੂ ਜੀ, ਕੱਲ ਮੈਂ ਠੀਕ ਨਾ ਸੀਗਾ ਤੇ ਮੈਂ ਸੁੱਤ ਨੀਂਦਾ ਜਾਹੀ। ਮੈਂ ਅੱਧਾ ਕੁ ਸਵਾਲ ਸੁਣਿਆ, ਅੱਜ ਮੈਂ ਪੁੱਛਣਾ ਚਾਹੁੰਦਾ ਆ। ਤੇ ਆਪਣਾ ਜਿਹੜੇ ਆ ਇੱਕ 5-6 ਬੀਬੀਆਂ ਇਕੱਠੀਆਂ ਹੋ ਕੇ ਬਜਾਜੀ ਵਾਲੀ ਦੁਕਾਨ ਤੇ ਚੱਲ ਜਾਂਦੀਆਂ। ਸੂਟ ਲੈਣਾ ਹੁੰਦਾ ਇੱਕ ਨੇ, ਉਹ ਬਜਾਜੀ ਵਾਲਾ ਕਹਿੰਦਾ ਮੇਰੇ ਮੋਟੇ ਗਾਹਕ ਆ ਗਏ, ਉਹ ਟਿੱਕੀਆਂ ਚਾਹ ਪਾਣੀ ਪਿਲਾਉਂਦਾ, 40-50 ਸੂਟ ਖਿਲਾਰ ਦਿੰਦਾ ਆ। ਉਹ ਸੂਟ ਦਾ ਭਾਵ ਨਹੀਂ ਬਣਦਾ, ਬੀਬੀਆਂ ਉਹਦੇ ਆ ਜਾਂਦੀਆਂ, ਨਾਲੇ ਉਹ ਗਾਲਾਂ ਕੱਢਦਾ, ਸੂਟ ਇਕੱਠੇ ਕਰਦਾ। ਏਦਾਂ ਹੀ ਮਨਪ੍ਰੀਤ ਦਾ ਜਿਹੜਾ ਅਹੁਦੇਦਾਰੀਆਂ ਖਿਲਾਰੀਆਂ ਬਜਾਜੀ ਦੇ ਸੂਟਾਂ ਵਾਂਗੂ ਉਹਦੇ ਕੋਲ ਮੈਂਬਰ ਹੈਗੇ ਆ ਕਿ ਉੱਦਾਂ ਹੀ ਮੂੰਹ ਨਾਲ ਹੀ ਕਹਿਤਾ। ਤੇ ਦੂਜਾ ਸਵਾਲ ਮੇਰਾ ਇਹ ਆ ਵੀ ਜਿਹੜੀ 3 ਦਿਨ ਅੱਗੇ ਜਦ ਦੀ ਲੋਕ ਸਭਾ ਇਲੈਕਸ਼ਨ ਹੋਈ ਆ, ਬੀਬੀ ਹਰਸਿਮਰਤ ਕੌਰ ਜਿੱਤੀ ਆ, ਕੇਂਦਰੀ ਮੰਤਰੀ ਬਣੀ ਆ, ਉਦੋਂ ਦਾ ਕੋਈ ਉਹਨੇ ਬਿਆਨ ਦਿੱਤਾ। ਪਰਸੋਂ ਕੋ ਉਹਨੇ ਬਿਆਨ ਦਿੱਤਾ ਬਈ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੀ ਤਾਂ ਬਹੁਤ ਮਦਦ ਕਰਨੀ ਚਾਹੁੰਦਾ ਆ। ਉਹ ਤਾਂ ਏਦਾਂ ਆ ਤੇ ਸਬਸਿਡੀ ਵੀ ਪੰਜਾਬ ਦੀ ਕਿਸਾਨਾਂ ਨੂੰ ਨਹੀਂ ਮਿਲੀ ਹੈ, ਤੇ ਪਰ ਕਾਂਗਰਸ ਖਜ਼ਾਨਾ ਵਿਹਲਾ ਕਰ ਗਈ ਆ, ਪੈਸਾ ਖਜ਼ਾਨੇ 'ਚ ਕੋਈ ਹੈ ਨਹੀਂ। ਇਹ ਗੱਲ ਸਹੀ ਆ ਕਿ ਜਾਂ ਅੰਗੂਰ ਖੱਟੇ ਵਾਲੀ ਗੱਲ ਆ
ਤੇ ਇਹ ਤੇ ਨਹੀਂ ਝੂਠੇ ਬੋਲ ਰਿਹਾ ਕਿ ਗੱਲ 36 ਖਜ਼ਾਨਾ ਵਿਹਲਾ ਕਰ ਗਈ ਆ। ਥੈਂਕ ਯੂ ਜੀ। ਮੇਰੇ 2 ਸਵਾਲ ਆ ਜੀ, ਇਹਦਾ ਜਵਾਬ ਜ਼ਰੂਰ ਦਿਓ। ਕੋਈ ਖਜ਼ਾਨਾ ਖਾਲੀ ਨਹੀਂ ਹੈ ਜੀ। ਖਜ਼ਾਨਾ ਖਾਲੀ ਕਿਵੇਂ ਹੋਊਗਾ? ਰਾਜਾਂ ਦਾ ਟੈਕਸ ਜਿਹੜਾ ਜੀ ਉਹ ਸੈਂਟਰ ਦੀ ਸਰਕਾਰ ਦੇ ਕੋਲੇ ਆਉਂਦਾ। ਇਹ ਐਵੇਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣ ਵਾਲੀ ਗੱਲ ਹੈ। ਹਾਂ, ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਸ਼ਾਇਦ ਗੁੱਸਾ ਇਸ ਗੱਲ ਦਾ ਜੀ ਕਿ ਉਹ ਇੰਨੀਆਂ ਥੋੜ੍ਹੀਆਂ ਜਿਹੀਆਂ ਵੋਟਾਂ ਤੇ ਕਿਉਂ ਜਿੱਤੇ ਨੇ, ਇਸ ਕਰਕੇ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਉਹ ਤਾਂ ਤਕਰੀਬਨ ਮੁਕੰਮਲ ਰੂਪ ਦੇ ਵਿੱਚ ਜਿਹੜੀ ਉਹ ਬਣਦੀ ਹੈ। ਜਿੱਥੇ ਤੱਕ ਤੁਸੀਂ ਮਨਪ੍ਰੀਤ ਬਾਦਲ ਹੋਰਾਂ ਵਾਲੀ ਗੱਲ ਪੁੱਛੀ ਹੈ ਜੀ, 2500 ਅਹੁਦੇਦਾਰੀਆਂ ਜਿਹੜੀਆਂ ਜੀ ਉਹਨਾਂ ਨੇ ਦਿੱਤੀਆਂ ਨੇ। ਪਤਾ ਨਹੀਂ ਇੰਨੇ ਮੈਂਬਰ ਉਹਨਾਂ ਕੋਲ ਹੈਗੇ ਆ ਕਿ ਨਹੀਂ, ਪਰ ਸਵਾਲ ਜਿਹੜਾ ਜੀ ਉਹ ਇਹ ਹੈ ਕਿ ਮਨਪ੍ਰੀਤ ਬਾਦਲ ਹੋਰਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਕਿ ਨਹੀਂ, ਕਿਉਂਕਿ ਉਹ ਕਾਂਗਰਸ ਦੇ ਮੈਂਬਰ ਨੇ। ਉਹਨਾਂ ਨੇ ਕਾਂਗਰਸ ਦੀ ਮੈਂਬਰਸ਼ਿਪ ਲੈ ਕੇ ਬਠਿੰਡੇ ਲੋਕ ਸਭਾ ਹਲਕੇ ਦੀ ਚੋਣ ਲੜੀ ਸੀ। ਜੇ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਤੇ ਮੇਰਾ ਖਿਆਲ ਕਾਂਗਰਸ ਦੀ ਡਿਊਟੀ ਬਣਦੀ ਹੈ ਜੀ 6 ਸਾਲਾਂ ਲਈ ਉਹਨਾਂ ਨੂੰ ਕਾਂਗਰਸ ਵਿੱਚੋਂ ਕੱਢ ਦੇਣ। ਹੁਣ ਜੀ ਬਿਲਕੁਲ ਜੀ, ਇਹ 2 ਬੇੜੀਆਂ ਦੇ ਵਿੱਚ ਜਿਹੜੇ ਨਾਲ ਦੇ ਨਾਲ ਪੈਰ ਚਲਾਈ ਜਾਂਦੇ ਨੇ। ਅਗਲੇ ਜਿਹੜੇ ਕਾਲਰ ਆ ਸਾਡੇ ਨਾਲ ਜੁੜੇ ਨੇ ਜੀ, ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ ਤੁਹਾਡਾ? ਭਾਜੀ ਮੇਰੇ 3 ਕੁਐਸਚਨ ਨੇ ਪੰਨੂ ਸਾਹਿਬ ਨੂੰ ਜੀ। ਇੱਕ ਤੇ ਮੈਂ ਪੁੱਛਣਾ ਸੀ, ਜਿਹੜੀ ਤਰਨਤਾਰਨ ਤੋਂ ਨਸ਼ਿਆਂ ਖਿਲਾਫ ਆਪਣੀ ਮੁਹਿੰਮ ਸ਼ੁਰੂ ਕੀਤੀ ਉਹਦੇ ਵਿੱਚ ਰਾਜ ਬਰਾੜ ਸਾਹਿਬ ਆਏ ਸੀ ਕਿ ਨਹੀਂ? ਸੈਕੰਡ ਵਨ ਮੈਂ ਪੁੱਛਣਾ ਸੀ ਕਿ ਜਿਹੜਾ ਫਰੀਦਕੋਟ ਤੋਂ ਬੱਚੇ ਅਗਵਾ ਹੋਏ ਉਹਦੇ ਵਿੱਚ ਸੁੱਚਾ ਸਿੰਘ ਉਹਨਾਂ ਨੇ ਕੋਈ ਰੋਲ ਨਿਭਾਇਆ ਆਪਣਾ ਉਹਨਾਂ ਦੀ ਹੈਲਪ ਕਰਨ ਵਾਸਤੇ ਕਿ ਨਹੀਂ? ਤੇ ਤੀਸਰਾ ਜਿਹੜਾ ਪੰਨੂ ਸਾਹਿਬ ਉਹਨਾਂ ਨੇ ਅੱਜ ਨਾਮਾ ਸੁਣਾਇਆ ਉਹ ਕੌਣ ਕੁੜੀ ਆ, ਕਿਹਦੇ ਵਾਸਤੇ ਆ ਜਿਹੜਾ ਸੁਣਾਇਆ ਜੀ? ਜੀ ਧੰਨਵਾਦ ਜੀ। ਥੈਂਕ ਯੂ। ਪਹਿਲੇ ਪੁੱਛਣਾ ਜੀ ਕੌਣ ਆਏ ਸੀ? ਤਾਂ ਦੁਬਾਰਾ ਦੱਸਣਾ ਜੀ। ਤਾਂ ਰਾਜ ਬਰਾੜ ਜਿਹੜੇ ਗਾਇਕ ਦੀ ਗੱਲ ਕਰ ਰਹੇ ਸੀ। ਰਾਜ ਬਰਾੜ, ਅੱਛਾ ਜੀ। ਨਹੀਂ, ਰਾਜ ਬਰਾੜ ਨਹੀਂ ਉੱਥੇ ਆਏ ਜੀ ਉਹਦੇ ਉਸ ਪ੍ਰੋਗਰਾਮ ਦੇ ਵਿੱਚ। ਕਿਉਂ ਨਹੀਂ ਆਏ ਇਹ ਤੇ ਦੱਸਣ ਦੀ ਜ਼ਰੂਰਤ ਨਹੀਂ, ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਜੀ ਕਿਉਂ ਨਹੀਂ ਆਏ। ਦੂਜੀ ਗੱਲ ਤੁਸੀਂ ਜਿਹੜੀ ਪੁੱਛੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਕੋਈ ਮਦਦ ਜਿਹੜੀ ਆ ਉਹ ਕੀਤੀ ਕਿ ਨਹੀਂ, ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਹੁਣ ਤੋਂ ਕੁਝ ਸਮੇਂ ਤੋਂ ਬਾਅਦ ਭਗਵੰਤ ਮਾਨ ਹੋਰੀ ਉੱਥੇ ਜ਼ਰੂਰ ਜਾ ਰਹੇ ਨੇ ਜੀ ਉਸ ਪਰਿਵਾਰ ਦੇ ਜਿਹੜਾ ਦੀ ਕੋਲੇ ਜੀ। ਇਹ ਤੁਸੀਂ ਜਿਹੜੀ ਗੱਲ ਪੁੱਛੀ ਹੈ। ਤੇ ਤੀਸਰੀ ਗੱਲ ਜਿਹੜੇ ਅਜਨਾਮੇ ਦੇ ਵਿੱਚ ਅਜਨਾਮੇ ਦੇ ਬਾਰੇ ਜੀ, ਇਹ ਕੁੜੀ ਸੰਗਰੂਰ ਡਿਸਟ੍ਰਿਕਟ ਦੀ ਜੀ ਜਿਹਨੇ ਜਿਹੜਾ ਦੀ ਡਿਸਕਸ ਥਰੋ ਦੇ ਵਿੱਚ ਜਿਹੜਾ ਦੀ ਮੈਡਲ ਜਿੱਤਿਆ ਜੀ, ਉਹ ਗਰੀਬੀ ਦੇ ਨਾਲ ਜੂਝਦੀ ਹੋਈ ਕੁੜੀ ਆ ਪੰਜਾਬ ਦੀ, ਉਹਦੇ ਬਾਰੇ ਗੱਲ ਜੀ। ਤੇ ਅਗਲੇ ਜਿਹੜੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਨੇ ਅਵਤਾਰ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਆ ਤੁਹਾਨੂੰ ਵੀ ਤੇ ਸਾਰੇ ਸੁਣਨ ਵਾਲੇ ਸੱਜਣਾਂ ਨੂੰ ਵੀ ਮੇਰੀ ਸਵਾਲ ਇਹ ਹੈ ਕਿ ਬੜਾ ਪਿੰਡ ਸਾਹਿਬ ਨੂੰ ਬਰੀ ਤੇ ਕਰ ਦਿੱਤਾ, ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਤੇ ਜਿਹੜਾ ਕੇਸ ਰਜਿਸਟਰ ਹੋਇਆ ਸੀਗਾ ਉਹ ਨਜਾਇਜ਼ ਸੀ, ਤੇ ਜਿੰਨਾ ਕੀਤਾ ਤੇ ਜਿੰਨਾ ਕਰਵਾਇਆ ਉਹਨਾਂ ਦੇ ਖਿਲਾਫ ਬੜਾ ਪਿੰਡ ਸਾਹਿਬ ਵਾਲੇ ਕੇਸ ਕਰ ਸਕਦੇ ਨੇ ਕਿ ਵੀ ਮੇਰੇ ਇਹ ਕੀਮਤੀ ਸਾਲ ਬਰਬਾਦ ਕਰ ਦਿੱਤੇ ਇਹਨਾਂ ਨੇ ਨਜਾਇਜ਼ ਮੈਨੂੰ ਜੇਲ੍ਹ 'ਚ ਸੁੱਟ ਕੇ? ਜੀ, ਜੇ ਉਹ ਕੇਸ ਦਾਇਰ ਕਰਨਾ ਚਾਹਣ ਤੇ ਕਰ ਸਕਦੇ ਨੇ, ਪਰ ਇਹੋ ਜਿਹੇ ਕੇਸ ਦੇ ਵਿੱਚ ਜਿਹੜਾ ਜੀ ਬਹੁਤਾ ਕੁਝ ਹੁੰਦਾ ਨਹੀਂ ਭਾਰਤੀ ਕਾਨੂੰਨ ਦੇ ਮੁਤਾਬਕ। ਉਹਦਾ ਰੀਜ਼ਨ ਆ ਜੀ, ਪੁਲਿਸ ਇਹ ਜਿਹੜਾ ਕਹੂਗੀ ਜੀ ਕਿ ਸਾਡੇ ਕੋਲੇ ਜਿਹੜੀ ਜਾਣਕਾਰੀ ਸੀ ਅਸੀਂ ਉਹਦੇ ਮੁਤਾਬਕ ਕੇਸ ਦਰਜ ਕਰ ਦਿੱਤਾ। ਇਹ ਤਾਂ ਅਦਾਲਤ ਹੈ ਜਿਹਨੇ, ਅਦਾਲਤ ਨੇ ਜਿਹੜਾ ਜੀ ਬਰੀ ਕੀਤਾ। ਅਦਾਲਤ ਸਮਝਦੀ ਹੈ ਕਿ ਉਸ ਮਾਮਲੇ ਦੇ ਵਿੱਚ ਸਬੂਤ ਨਹੀਂ ਸੀ ਹੈਗੇ, ਇਸ ਕਰਕੇ ਉਹਨਾਂ ਨੂੰ ਜਿਹੜਾ ਜੀ ਉਹ ਰਿਹਾ ਕਰ ਦਿੱਤਾ ਗਿਆ ਜੀ। ਤੋ ਕਰ ਤਾਂ ਸਕਦੇ ਆ ਜੀ ਉਲਟਾ ਜੇ ਉਹ ਚਾਹਣ ਤਾਂ, ਪਰ ਮੇਰਾ ਨਹੀਂ ਖਿਆਲ ਉਹ ਕਰਨਗੇ, ਤੇ ਨਾ ਬਹੁਤਾ ਕੁਛ ਇਹੋ ਜਿਹੇ ਕੇਸਾਂ ਦਾ ਜਿਹੜਾ ਬਣਦਾ ਹੁੰਦਾ। ਆਈ ਥਿੰਕ ਉਹਨਾਂ ਨੂੰ ਹੁਣ ਜਿਹੜਾ ਜੀ ਜ਼ਰੂਰ ਕਮ ਸੇ ਕਮ ਜੁਟਣਾ ਚਾਹੀਦਾ ਜੀ ਪੰਜਾਬ ਦੀ ਭਲਾਈ ਦੇ ਵਾਸਤੇ, ਜੇ ਕੁਛ ਉਹ ਕਰ ਸਕਣ ਤਾਂ। ਜੀ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਕਰਮਜੀਤ ਮਾਨ ਜੀ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਮੇਰਾ ਪੰਨੂ ਜੀ ਇੱਕ ਸਵਾਲ ਇਹ ਆ ਕਿ ਜਿਹੜੇ ਉਹ ਪੁਲਿਸ ਅਫਸਰ 2 ਗੱਭਰੂ ਜਵਾਨਾਂ ਨੂੰ ਮਾਰਨ ਗਏ ਸੀ, ਕਿਤੇ ਉਹ ਨਸ਼ੇੜੀ ਤਾਂ ਨਹੀਂ ਸੀਗੇ ਜੀ? ਦੂਜੇ ਨੰਬਰ ਤੇ ਇੱਕ ਸਵਾਲ ਆ ਕਿ ਪਨੀਤ ਕੌਰ ਨੇ ਇੱਕ ਦਿਨ ਬਿਆਨ ਦਿੱਤਾ ਸੀਗਾ ਕਿ 7 ਸਾਲ ਅਕਾਲੀਆਂ ਨੇ ਕੁਛ ਨਹੀਂ ਕੀਤਾ, ਸੜਕਾਂ ਸਾਰੀਆਂ ਟੁੱਟੀਆਂ ਪਈਆਂ ਆ, ਪਰ ਇਹ ਤੋਂ ਪਹਿਲਾਂ 7 ਸਾਲਾਂ ਦੇ ਵਿੱਚ 10 ਸਾਲ ਤੱਕ ਕਾਂਗਰਸ ਸਰਕਾਰ ਰਹੀ ਹੈ, ਤਾਂ ਉਹ ਸੜਕਾਂ ਬਣੀਆਂ ਕਿੱਥੇ ਗਈਆਂ ਜੀ? ਜੀ, ਜਿਹੜੀ ਸੜਕ ਹੈ ਜੀ ਉਹ 10 ਸਾਲ ਤਾਂ ਚੱਲਦੀ ਨਹੀਂ ਜੀ ਕੋਈ ਵੀ। ਜਿਹੜੇ ਕਾਗਜ਼ਾਂ ਦੇ ਮੁਤਾਬਕ ਜਿਹੜੀ ਕੋਈ ਵੀ ਸੜਕ ਹੈ ਜੀ ਉਹਦੇ ਉੱਤੇ 4 ਸਾਲ ਤੋਂ ਬਾਅਦ ਜਿਹੜੀ ਮੋਟੀ ਲੇਅਰ ਆ ਉਹ ਪਾਉਣੀ ਜ਼ਰੂਰੀ ਹੁੰਦੀ ਹੈ ਜੀ, ਤੇ ਹਰ 2 ਸਾਲਾਂ ਤੋਂ ਬਾਅਦ ਜਿਹੜੀ ਪਤਲੀ ਲੇਅਰ ਆ ਉਹ ਪਾਉਣੀ ਜ਼ਰੂਰੀ ਹੁੰਦੀ ਹੈ। ਭਾਵ ਕਿ ਇਹ ਕਾਗਜ਼ ਵੀ ਮੰਨਦੇ ਨੇ ਕਿ 4 ਸਾਲ ਤੋਂ ਬਾਅਦ ਜਿਹੜੀ ਹੈ ਜੀ ਉਹ ਸੜਕ ਨਹੀਂ ਚੱਲਦੀ।
ਜਿਹੜੀਆਂ ਅੱਧੀਆਂ ਕੁ ਸੜਕਾਂ ਠੇਕੇ ਤੇ ਕਾਂਗਰਸ ਦੇ ਗਈ ਸੀ, ਰਹਿੰਦੀਆਂ ਖੁੰਦੀਆਂ ਹੁਣ ਪੰਜਾਬ ਵਾਲਿਆਂ ਨੇ ਦੇ ਦਿੱਤੀਆਂ। ਤੁਸੀਂ ਜਿਹੜਾ ਦੀ ਰੋਡ ਟੈਕਸ ਦੇ ਕੇ ਗੱਡੀ ਲੈ ਕੇ ਨਿਕਲੋ ਸ਼ੋਰੂਮ ਤੋਂ, ਤੇ ਬਾਹਰ ਟੋਲ ਟੈਕਸ ਤਿਆਰ ਹੈ ਜੀ। ਜਿਹੜੀਆਂ ਸੜਕਾਂ ਕੋ ਚੱਲਦੀਆਂ ਨੇ ਉਹ ਤਾਂ ਪ੍ਰਾਈਵੇਟ ਸੜਕਾਂ ਨੇ ਜੀ, ਉਹ ਠੇਕੇਦਾਰਾਂ ਨੂੰ ਦੇ ਦਿੱਤੀਆਂ ਹੋਈਆਂ ਨੇ ਪੈਸੇ ਜਿਹੜਾ ਜੀ ਉਹ ਕਮਾਉਣ ਦੇ ਵਾਸਤੇ। ਸੋ ਇਸ ਕਰਕੇ ਇਹ ਜਿਹੜੀਆਂ ਸੜਕਾਂ ਨੇ ਜੀ ਉਹਨਾਂ ਦੇ ਮੰਦੇ ਹਾਲ ਪਿਛਲੇ 7 ਸਾਲਾਂ ਦੇ ਵਿੱਚ ਹੀ ਹੋਏ ਨੇ ਜੀ। ਇੱਥੇ ਪਟਿਆਲੇ ਦਾ ਜੇ ਤੁਸੀਂ ਲਾ ਲਓ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਦੇ ਉੱਤੇ ਬਣੀਆਂ ਹੋਈਆਂ ਸੜਕਾਂ ਨੇ ਜੀ। ਕੋਈ ਸੜਕ ਜਿਹੜੀ ਹੈ ਇੱਥੇ ਨਹੀਂ ਬਣੀ, ਇੱਕ ਬਣੀ ਹੈ ਇੱਕ ਪਿੰਡਾਂ ਨੂੰ ਜਾਂਦੀ, ਉਹ ਵੀ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਤਹਿਤ ਦੀ। ਜਿਹੜਾ ਸਾਡਾ ਇੱਥੋਂ ਨਿਗਮ ਹੈ ਜੀ ਉਹਨੂੰ ਪਿਛਲੇ 7.5 ਸਾਲਾਂ ਦੇ ਦੌਰਾਨ ਇੱਕ ਸਿੰਗਲ ਰੁਪਈਆ ਵੀ ਜਿਹੜਾ ਕਾਗਜ਼ਾਂ ਦੇ ਵਿੱਚ ਜਿਹੜੀ ਹੈ ਜੀ ਗੱਲ, ਇੱਕ ਸਿੰਗਲ ਰੁਪਈਆ ਵੀ ਜਿਹੜਾ ਨਹੀਂ ਆਇਆ। ਇਹ ਇੱਕ ਨਿਗਮ ਦਾ ਹਾਲ ਨਹੀਂ ਹੈ ਜੀ, ਇਹ ਸਾਰੇ ਨਗਰ ਨਿਗਮ ਦਾ ਹਾਲ ਇਹੀ ਹੈ ਜੀ। ਜੀ ਅਗਲੇ ਜਿਹੜੇ ਕਾਲਰ ਸਾਡੇ ਨਾਲ ਜੁੜੇ ਨੇ ਗੁਰਸ਼ਰਨ ਜੀ, ਸਤਿ ਸ੍ਰੀ ਅਕਾਲ ਜੀ। ਆਇਆਂ ਜੀ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਮੇਰਾ ਵੀ ਸਵਾਲ ਭਾਈ ਬੜਾ ਪਿੰਡ ਨਾਲ ਰਿਲੇਟਡ ਹੀ ਆ ਥੋੜਾ। ਮੈਂ ਕਿਹਾ ਜਿਵੇਂ ਉਹਨਾਂ ਝੂਠੇ ਕੇਸ ਤੋਂ ਅੱਜ ਉਹ ਬਰੀ ਹੋਏ ਨੇ, ਏਦਾਂ ਹੀ ਸਿਮਰਨਜੀਤ ਸਿੰਘ ਜਿਹੜੇ ਮਾਨ ਨੇ ਉਹਨਾਂ ਤੇ ਵੀ ਸਰਕਾਰ ਜਾਂ ਪੁਲਿਸ ਵੱਲੋਂ 60 ਤੋਂ 70 ਕੇਸ ਜਿਹੜੇ ਆ ਝੂਠੇ ਬਣਾਏ ਗਏ, ਜਿਨ੍ਹਾਂ ਵਿੱਚੋਂ ਉਹ ਸਾਰੇ ਕੇਸਾਂ ਚੋਂ ਬਰੀ ਹੋ ਗਏ। ਬਸ 3 ਕੇਸ ਹੁਣ ਚੱਲ ਰਹੇ ਨੇ ਉਹਨਾਂ ਦੇ ਪੈਂਡਿੰਗ ਨੇ। ਮਤਲਬ ਕਹਿੰਦਾ ਆ ਵੀ 60-70 ਕੇਸਾਂ ਦੀ ਅਦਾਲਤ ਦੀ ਕਾਰਵਾਈ ਤੇ ਜਾਣਾ, ਉਹਨਾਂ ਦੀਆਂ ਤਰੀਕਾਂ ਭੁਗਤਣੀਆਂ, ਵੀ ਸਾਰੀ એનર્ਜੀ ਉਹਨਾਂ ਦੀ ਉਧਰ ਸਰਕਾਰੀ ਤੰਤਰ ਵੱਲੋਂ ਵੇਸਟ ਕਰ ਦਿੱਤੀ ਜਾਂਦੀ ਆ, ਜਾਂ ਸਰਕਾਰ ਵੱਲੋਂ ਪੁਲਿਸ ਨੂੰ ਵਰਤ ਕੇ ਇਹੋ ਜਿਹੇ ਹਥਕੰਡੇ ਵਰਤੇ ਜਾਂਦੇ ਨੇ ਵੀ ਜਿਹੜੇ ਆਮ ਲੋਕੀ ਜਿਹੜੇ ਲੋਕਾਂ ਦੇ ਹੱਕ ਦੀ ਆਵਾਜ਼ ਚੱਕ ਸਕਦੇ ਆ ਉਹਨਾਂ ਨੂੰ ਜਾਣੀ ਕਿ ਉਹਨਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ, ਉਹਨਾਂ ਨੂੰ ਜੇਲ੍ਹ 'ਚ ਸੁੱਟ ਕੇ। ਇਹਦੀ ਇੱਕ ਬਹੁਤ ਵੱਡੀ ਉਦਾਹਰਨ ਅੱਜ ਵੀ ਆਈ ਆ। ਤੇ ਇੱਕ ਦੂਸਰਾ ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਆ ਵੀ ਜਿਵੇਂ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਜਿਹੜਾ ਅਮਿਤ ਸ਼ਾਹ ਦਾ ਕੇਸ ਲੜਿਆ ਸੀ ਜਿਹੜੇ ਵਕੀਲ ਨੇ, ਉਹਨੂੰ ਇੰਡੀਆ ਦੀ ਸੁਪਰੀਮ ਕੋਰਟ ਦਾ ਜਸਟਿਸ ਬਣਾਉਣਾ। ਫਿਰ ਮੈਂ ਕੱਲ ਵੀ ਪੁੱਛਿਆ ਸੀ ਇਹ ਵੀ ਜਿਹੜੀ ਮਾਇਆ ਕੋਡਨਾਨੀ ਜਿਹੜੀ ਗੋਧਰਾ ਕਾਂਡ ਦੇ ਵੇਲੇ ਜਿਹੜੀ ਮੰਤਰੀ ਸੀ, ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਤੇ ਉਹਨੂੰ ਹੁਣ ਜ਼ਮਾਨਤ ਤੇ ਰਿਹਾ ਕਰ ਦੇਣਾ। ਜਿਹੜੀ ਸਾਧਵੀ ਪ੍ਰਗਿਆ ਜਿਹੜੀ ਸਮਝੌਤਾ ਐਕਸਪ੍ਰੈਸ ਦੇ ਵਿੱਚ ਬੰਬ ਧਮਾਕੇ ਵਾਲੀ ਦੋਸ਼ੀ ਸੀ, ਉਹਨੂੰ ਵੀ ਜੇਲ੍ਹ ਚੋਂ ਬਾਹਰ ਕੱਢ ਲਿਆਉਣਾ। ਤੇ ਇਹ ਕਿੱਧਰਲੇ ਬੰਨੇ ਇਸ਼ਾਰਾ ਕਰ ਰਹੇ ਨੇ ਇਹ ਸਾਰੇ ਜਿਹੜੀਆਂ ਲੜੀਆਂ ਨੇ ਵੀ ਆਮ ਜਿਹੜੇ ਬੰਦੇ ਬੇਕਸੂਰ ਆ ਉਹਨਾਂ ਦੇ ਝੂਠੇ ਮੁਕਾਬਲੇ ਕਰਕੇ ਕੇਸ ਪਾ ਕੇ 2-2 4-5 ਸਾਲ ਜੇਲ੍ਹ 'ਚ, ਤੇ ਜਿਨ੍ਹਾਂ ਦੇ ਦੋਸ਼ ਵੀ ਸਾਬਤ ਹੋਏ ਸਜ਼ਾ ਹੋਈ ਆ ਉਹਨਾਂ ਨੂੰ ਕਿੱਦਾਂ ਇਹ ਮੋਦੀ ਹੁਣ ਬਾਹਰ ਕੱਢ ਰਹੇ ਆਰਆਰਐਸ ਜਾਂ ਬੀਜੇਪੀ ਦੇ ਵਰਕਰਾਂ ਨੂੰ, ਇਹਦੇ ਬਾਰੇ ਦੱਸਿਓ ਜੀ। ਧੰਨਵਾਦ ਜੀ। ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਜੀ, ਇਹ ਤਾਂ ਪੁਰਾਣਾ ਜਿਹੜਾ ਜੀ ਉਹ ਚੱਲਿਆ ਆਉਂਦਾ ਹੈ। ਜਿਹੜੇ ਰਾਜਨੀਤਿਕ ਵਿਰੋਧੀ ਨੇ ਉਹਨਾਂ ਨੂੰ ਤਾਂ ਲਿਆ ਹੀ ਜਾਂਦਾ ਜੀ, ਜਿਨ੍ਹਾਂ ਤੋਂ ਸਰਕਾਰ ਨੂੰ ਲੱਗਦਾ ਹੁੰਦਾ ਹੈ ਕਿ ਕਿਸੇ ਟਾਈਮ ਇਹ ਉਹਨਾਂ ਦੇ ਰਾਹ ਦਾ ਰੋੜਾ ਨਾ ਬਣਨ। ਫਿਰ ਸਰਕਾਰਾਂ ਜਿਹੜੀਆਂ ਨੇ ਜੀ ਉਹਨਾਂ ਰੋੜਿਆਂ ਨੂੰ ਹਟਾਉਣ ਦਾ ਜਿਹੜਾ ਜੀ ਉਹ ਯਤਨ ਇਸੇ ਤਰੀਕੇ ਦੇ ਨਾਲ ਕਰਦੀਆਂ ਹੁੰਦੀਆਂ ਨੇ ਜੀ। ਬਿਲਕੁਲ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਪਾਏ ਹੋਏ ਕੇਸਾਂ ਦੀ ਗੱਲ ਤੁਸੀਂ ਕੀਤੀ ਆ, ਜਾਂ ਜਿਹੜੇ ਬਾਕੀ ਕੇਸਾਂ ਦੀ ਗੱਲ ਕਰ ਰਹੇ ਹੋ, ਇਹਦਾ ਤੁਸੀਂ ਦੂਜਾ ਪੱਖ ਜੇ ਦੇਖੋ ਤਾਂ ਇਹ ਵੀ ਕਿ ਅਦਾਲਤਾਂ ਜਿਹੜੀਆਂ ਨੇ ਉਹਨਾਂ ਨੇ ਤਾਂ ਇੱਕ ਕਿਸਮ ਦੇ ਨਾਲ ਜਿਹੜੇ ਕੇਸ ਪਾਉਣ ਵਾਲੇ ਉਹਨਾਂ ਦੇ ਮੂੰਹ ਤੇ ਥੱਪੜ ਮਾਰਿਆ ਹੀ ਆ ਨਾ ਜੀ। ਇਸ ਗੱਲ ਦੀ ਤਾਂ ਤਾਰੀਫ ਜਿਹੜੀ ਕਰਨੀ ਚਾਹੀਦੀ ਹੈ। ਜੇ ਤੁਸੀਂ ਦੂਜੀਆਂ ਅਦਾਲਤਾਂ ਦੀ ਜਿਹੜੀ ਗੱਲ ਕੀਤੀ ਆ, ਹਾਂ ਉਹ ਇੱਕ ਪੱਖ ਹੈ, ਇਹ ਵੀ ਇੱਕ ਪੋਜ਼ਿਟਿਵ ਪੱਖ ਹੈ ਨਾ ਜੀ। ਇਹਨਾਂ ਹੀ ਅਦਾਲਤਾਂ ਦੇ ਵਿੱਚ ਲੱਗੇ ਹੋਏ ਜੱਜਾਂ ਨੇ ਜਿਹੜਾ ਬਰੀ ਕੀਤਾ ਜੀ, ਉਹ ਸਿਮਰਜੀਤ ਸਿੰਘ ਮਾਨ ਹੋਰਾਂ ਵਾਲੇ ਕੇਸ ਹੋਣ, ਚਾਹੇ ਕੁਲਬੀਰ ਸਿੰਘ ਬੜਾ ਪਿੰਡ ਦੇ ਉੱਤੇ ਜਿਹੜੇ ਕੇਸ ਪਾਏ ਹੋਏ ਸਨ ਉਹਨਾਂ ਦੇ ਮਾਮਲੇ ਦੇ ਵਿੱਚ, ਇਹਦਾ ਇੱਕ ਪੋਜ਼ਿਟਿਵ ਪੱਖ ਵੀ ਤੁਸੀਂ ਇਹਨੂੰ ਇਸ ਤਰੀਕੇ ਨਾਲ ਲੈ ਲੈਣਾ ਜੀ। ਨਿਰਸੰਦੇਹ ਇਹ ਤਾਂ ਚੱਲਦਾ ਜੀ, ਇਹ ਵਰਤਾਰਾ ਹੈ। ਰਾਜਨੀਤਿਕ ਲੋਕ ਨੇ ਜੀ ਉਹਨਾਂ ਦੀ ਗੁਲਾਮ ਜਿਹੜੇ ਉਹ ਬਣ ਕੇ ਜਿਹੜਾ ਸਾਰਾ ਢਾਂਚਾ ਨਾ ਜੀ ਉਹ ਰਹਿ ਗਿਆ। ਇੱਥੋਂ ਹੀ ਤਾਂ ਅਸਲ ਕਹਾਣੀ ਜਿਹੜੀ ਹੈ ਜੀ ਉਹ ਖਰਾਬ ਹੋਈ ਹੈ ਜੀ। ਬਿਲਕੁਲ, ਜਿੱਦਾਂ ਉਹਨਾਂ ਨੇ ਦੱਸਿਆ ਹੈ ਵੀ ਇਹ ਜਿਹੜਾ ਸਰਕਾਰਾਂ ਦਾ ਇਹ ਕੰਮ ਹੈਗਾ, ਤੁਸੀਂ ਵੀ ਦੱਸਿਆ ਆ ਵੀ ਜਿਹੜਾ ਲੱਗਦਾ ਵੀ ਉਹਨਾਂ ਦੇ ਖਿਲਾਫ ਆ ਜਾਂ ਉਹਨਾਂ ਦੇ ਖਿਲਾਫ ਆਵਾਜ਼ ਉਠਾ ਰਿਹਾ ਆ, ਉਹਦੀ ਜਿਹੜੀ ਸਾਰੀ ਸ਼ਕਤੀ ਆ ਇਹਨਾਂ ਕੰਮਾਂ ਦੇ ਵਿੱਚ ਹੀ ਜਿਹੜੀ ਹੈ ਝੋਂਕ ਦਿੱਤੀ ਜਾਵੇ। ਅਗਲੇ ਜਿਹੜੇ ਕਾਲਰ ਆ ਸਾਡੇ ਨਾਲ ਜੁੜੇ ਨੇ ਪੌਲ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਭਾਈ। ਮੇਰੇ 2 ਕੁਐਸਚਨ। ਇੱਕ ਤਾਂ ਜਿਹੜਾ ਆਪਣੇ 2 ਮੁੰਡੇ ਮਰੇ ਹੈਗੇ ਆਪਣੇ ਪੁਲਿਸ ਨੇ ਮਾਰੇ ਆ, ਉਹ 'ਚ ਵੀ ਉਹ ਕਹਿੰਦੇ ਵੀ ਕ੍ਰਿਮੀਨਲ ਸੀਗੇ, ਵੀ ਉਹ ਵੀ ਕਿੱਦਾਂ ਦੇ ਕ੍ਰਿਮੀਨਲ ਸੀਗੇ, ਉਹ ਥੋੜ੍ਹਾ ਜਿਹਾ ਜੇ ਕਲੀਅਰ ਹੋ ਜਾਏ ਵੀ ਉਹ ਦੋਨੋਂ ਪਾਸਿਆਂ ਤੋਂ ਬੈਲੈਂਸ ਹੋ ਜਾਏ ਵੀ ਆਪਣਾ ਉਹ ਅਰੈਸਟ ਕੀਤੇ, ਉਹ ਵੀ ਬਹੁਤ ਵਧੀਆ ਹੈਗਾ ਵੀ ਉਹ ਡਿਜ਼ਰਵ ਟੂ ਬੀ ਗੈਟ ਅਰੈਸਟਡ। ਪਰ ਇਹਨਾਂ ਦਾ ਵੀ ਇੱਦਾਂ ਦਾ ਕਿੱਦਾਂ ਕਰੈਕਟਰ ਸੀ ਉਹਦਾ। ਅਤੇ ਬਾਕੀ ਮੈਂ ਕਹਿਣਾ ਚਾਹੁੰਦਾ ਜਿਹੜੇ ਆਪਣਾ ਡਰੱਗਾਂ ਬਾਰੇ ਆਪਾਂ ਪ੍ਰੋਟੈਸਟ ਕਰਦੇ ਹੈਗੇ ਵੀ ਇਹ ਬਹੁਤ ਇਹ 'ਤੇ ਸੋਰਸਿਸ ਜਿਹੜੇ ਇਨਵੈਸਟਡ ਹੋਏ ਹੈਗੇ ਤਾਂ ਕਿ ਆਪਣੀ ਜਿਹੜੀ ਯੂਥ ਇੱਥੋਂ ਤੱਕ ਆਈ ਹੈਗੀ ਰਾਈਟ, ਜਿਹੜੇ ਆਪਣੇ ਉਹਨਾਂ ਨੂੰ ਜਿਹੜੀਆਂ ਆਪਣੇ ਸੋਸ਼ਲ ਟੈਰਰਿਜ਼ਮ ਉੱਥੇ ਪੈਦਾ ਕੀਤਾ ਜਾ ਰਿਹਾ, ਉਹਨਾਂ ਲੋਕਾਂ ਨੇ ਪੋਲੀਟੀਕਲ ਟੈਰਰਿਜ਼ਮ ਕ੍ਰੀਏਟ ਕੀਤਾ ਸੀ ਰਾਈਟ।
ਹੁਣ ਜਿਵੇਂ ਮੋਦੀ ਸਾਹਿਬ ਵੀ ਇੱਥੇ ਹੁਣ ਆਪਣੇ ਅਮਰੀਕਾ ਦੇ ਵਿੱਚ ਉਹਨਾਂ ਨੇ ਬੋਲਿਆ, ਇਕੱਲਾ ਉਹ ਆਪਣੇ ਡਿਵੈਲਪਮੈਂਟ 'ਤੇ ਬੋਲਿਆ, ਸੋਸ਼ਲ ਇਸ਼ੂਜ਼ ਬਾਰੇ ਉਹ ਵੀ ਨਹੀਂ ਗੱਲ ਕਰ ਰਹੇ। ਪਤਾ ਨਹੀਂ ਕਿਉਂ ਨਹੀਂ। ਆਪਣੇ ਪੋਲੀਟੀਸ਼ੀਅਨ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਹੁਣ ਆਪਣੇ ਯੂਥ ਨੂੰ ਉਹ ਕਹਿੰਦੇ ਆ ਵੀ ਆਪਣੀ ਯੂਥ ਐਸਡ ਹੈਗੀ ਆ ਸਾਡੀ ਕੰਟਰੀ ਦਾ ਵੀ ਐਸਡ ਉਹ ਤਾਂ ਕਰਕੇ ਤਾਂ ਕਿਉਂਕਿ ਵੀ ਉਹ ਜਿਹੜੇ ਪੇਰੈਂਟਾਂ ਨੇ ਉਹਨਾਂ ਨੂੰ ਬਣਾਇਆ ਹੈਗਾ। ਹੁਣ ਜੇ ਉਹੀ ਜਿਹੜੇ ਯੂਥ ਹੈਗੀ ਆ ਉਹ ਵੈਸਟਰਨ ਸਿਸਟਮ ਦੇ ਹਿਸਾਬ ਨਾਲ ਹੀ ਖਾ ਪੀ ਲਿਆ ਤੇ ਆਪਦਾ ਉਹ ਫਿਰ ਯੂਥ ਉਹ ਵੀ ਖਤਮ ਹੋ ਜੂਗੀ। ਫਿਰ ਉਹ ਇਹਨਾਂ ਨੂੰ ਇਹ ਆਪਣਾ ਡਰੱਗਾਂ ਦੇ ਵਿੱਚ ਵੀ ਇਹਦੀ ਪ੍ਰੋਬਲਮ ਇਹ ਆਪਾਂ ਨੂੰ ਡਿਸਕਸ ਕਰਨੀ ਚਾਹੀਦੀ ਜੀ। ਮੈਨੂੰ ਤੁਹਾਡੀ ਦੂਜੀ ਗੱਲ ਕੋਈ ਸਮਝ ਨਹੀਂ ਲੱਗੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ। ਪਹਿਲੀ ਗੱਲ ਜ਼ਰੂਰ ਜਿਹੜੀ ਹੈ ਜੀ ਉਹ ਸਮਝ ਲੱਗੀ ਆ ਤੁਹਾਡੀ ਕਿ ਉਹ ਕ੍ਰਿਮੀਨਲ ਸਨ ਜੀ। ਨਹੀਂ, ਅਜੇ ਤੱਕ ਇਦਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕਿ ਉਹ ਬੰਦੇ ਕ੍ਰਿਮੀਨਲ ਸਨ। ਗੱਲਾਂ ਜਿਹੜੀਆਂ ਉਹ ਜ਼ਰੂਰ ਕਈ ਤਰ੍ਹਾਂ ਦੀਆਂ ਚੱਲ ਰਹੀਆਂ ਨੇ। ਇਸ ਕਰਕੇ ਮੈਂ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਇਸ ਕਰਕੇ ਨਹੀਂ ਕਰਨੀ ਚਾਹੁੰਦਾ ਜੀ ਕਿ ਅਜੇ ਕੋਈ ਕੇਸ ਉਹਨਾਂ ਦੇ ਉੱਤੇ ਇਦਾਂ ਦਾ ਸਾਹਮਣੇ ਨਹੀਂ ਆਇਆ ਜਿਹਦੇ ਵਿੱਚ ਉਹਨਾਂ ਨੂੰ ਕਦੀ ਫੜਿਆ ਗਿਆ ਹੋਵੇ। ਕੋਈ ਦੋਸ਼ ਜਿਹੜਾ ਜੀ ਜਾਂ ਕਥਿਤ ਰੂਪ ਦੇ ਵਿੱਚ ਕੋਈ ਦੋਸ਼ ਜਿਹੜਾ ਜੀ ਉਹਨਾਂ ਦੇ ਉੱਤੇ ਇਹਨਾਂ ਮੁੰਡਿਆਂ ਦੇ ਉੱਤੇ ਲੱਗਿਆ ਹੋਵੇ। ਜੇ ਕੋਈ ਗੱਲ ਸਾਹਮਣੇ ਆਈ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ ਜੀ। ਕ੍ਰਿਮੀਨਲ ਐਕਚੁਅਲੀ ਉਹ ਹੁੰਦਾ ਜਿਹਦੇ ਉੱਤੇ ਦੋਸ਼ ਲੱਗਣ ਤੋਂ ਬਾਅਦ ਅਦਾਲਤ ਜਿਹੜੀ ਆ ਜੀ ਉਹਨੂੰ ਦੋਸ਼ੀ ਠਹਿਰਾ ਦੇਵੇ। ਇੰਨੀ ਦੂਰ ਤੱਕ ਆਪਾਂ ਜਿਹੜਾ ਜੀ ਉਹ ਨਾ ਜਾਈਏ ਕਿ ਉਹ ਕ੍ਰਿਮੀਨਲ ਸਨ। ਮੰਨ ਲਓ ਮੈਂ 1% ਤੁਹਾਡੀ ਗੱਲ 99.9% ਦਾ ਮੈਂ ਮੰਨਦਾ ਨਹੀਂ ਜਿੰਨੀ ਦੇਰ ਤੱਕ ਕਿ ਉਹਦੇ ਉੱਤੇ ਕੋਈ ਦੋਸ਼ ਸਾਹਮਣੇ ਨਹੀਂ ਆਉਂਦੇ। 1% ਜੇ ਮੰਨ ਲਿਆ ਜਾਵੇ ਉਹ ਕ੍ਰਿਮੀਨਲ ਸਨ, ਕੀ ਪੁਲਿਸ ਦੇ ਕੋਲ ਇੰਨੇ ਅਖਤਿਆਰ ਨੇ ਕਿ ਉਹ 2 ਹੋਮਗਾਰਡੀਆਂ ਨੂੰ, ਇੱਕ ਸਰਪੰਚ ਦੇ ਘਰ ਵਾਲਾ ਨਾਲ ਲਵੇ, ਇੱਕ ਪੁਲਿਸ ਵਾਲੇ ਨੂੰ ਨਾਲ ਲਵੇ ਤੇ ਉਹ ਲਿਜਾ ਕੇ ਜਾ ਕੇ ਗੋਲੀਆਂ ਮਾਰ ਦੇਵੇ ਸਿਰ ਦੇ ਵਿੱਚ, ਉਹਨਾਂ ਨੂੰ ਸ਼ਰੇਆਮ ਮਾਰ ਦੇਵੇ ਤੇ ਅਸੀਂ ਇਹ ਕਹਿ ਦਈਏ ਕਿ ਉਹ ਕ੍ਰਿਮੀਨਲ ਸਨ? ਜੇ ਉਹ ਤੁਹਾਡੇ ਬਹੁਤ ਨੇੜਲੇ ਕਰੀਬੀ ਕੋਈ ਰਿਸ਼ਤੇਦਾਰ ਹੁੰਦੇ, ਮੰਨ ਲਓ ਉਹ ਕ੍ਰਾਈਮ ਦੇ ਵਿੱਚ ਵੀ ਸ਼ਾਮਲ ਹੁੰਦੇ, ਫਿਰ ਕੀ ਤੁਸੀਂ ਇਹ ਗੱਲ ਐਕਸੈਪਟ ਕਰ ਲੈਂਦੇ ਕਿ ਉਹ ਕ੍ਰਿਮੀਨਲ ਸਨ? ਕੋਈ ਗੱਲ ਨਹੀਂ, ਮਾਰੇਗੇ, ਫਿਰ ਕਿਹੜੀ ਏਡੀ ਗੱਲ ਹੈ? ਆਪਣੇ ਦਿਲ ਤੋਂ ਇਸ ਗੱਲ ਦਾ ਜਿਹੜਾ ਜਵਾਬ ਨਾ ਜੀ ਉਹ ਪੁੱਛਣਾ। ਸਿਰਿਆਂ ਤੋਂ ਰੋਟੀਆਂ ਨਾ ਸਿੱਖੀਏ ਆਪਾਂ ਕਿਰਪਾ ਕਰਕੇ। ਮੇਰਾ ਖਿਆਲ ਹੋ ਸਕਦਾ ਉਹਨਾਂ ਦੇ ਪੇਰੈਂਟਸ ਦੀਆਂ ਜਿਹੜੀਆਂ ਫੀਲਿੰਗਸ ਨੇ ਇਹਦੇ ਨਾਲ ਜੁੜੀਆਂ ਹੋਣ। ਮੈਂ ਨਹੀਂ ਕਹਿੰਦਾ ਉਹ ਸੁਣ ਰਹੇ ਨੇ, ਨਾ ਵੀ ਸੁਣ ਰਹੇ ਹੋਣ। ਇਨਸਾਨੀਅਤ ਦੇ ਨਾਤੇ ਸਾਡੇ ਥੋੜ੍ਹੇ ਜਿਹੇ ਜਿਹੜੇ ਫਰਜ਼ ਨੇ ਕਿ ਜਿੰਨੀ ਦੇਰ ਤੱਕ ਗੱਲ ਸਾਹਮਣੇ ਨਹੀਂ ਆ ਜਾਂਦੀ, ਪਤਾ ਮੈਨੂੰ ਵੀ ਆ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਰੰਗ ਬਿਰੰਗੀਆਂ ਚੱਲ ਰਹੀਆਂ ਨੇ, ਪਰ ਮੈਂ ਉੱਦਾਂ ਦੀ ਕੋਈ ਗੱਲ ਜਿਹੜੀ ਹੈ ਸ਼ੇਅਰ ਏਅਰ ਦੇ ਉੱਤੇ ਨਹੀਂ ਕੀਤੀ ਜਿਹੜੀ ਕਿ ਇਉਂ ਲੱਗੇ ਕਿ ਮੈਂ ਲਾ ਕੇ ਕੋਈ ਗੱਲ ਜਿਹੜੀ ਆ ਜੀ ਉਹ ਕਰ ਰਿਹਾ। ਕੋਈ ਗੱਲ ਸਾਹਮਣੇ ਆਊਗੀ ਤਾਂ ਜ਼ਰੂਰ ਸ਼ੇਅਰ ਕਰਾਂਗੇ। ਮੈਂ ਤਾਂ ਕਹਿੰਦਾ ਜੀ ਕ੍ਰਿਮੀਨਲ ਹੋਣ ਵੀ ਤਾਂ ਵੀ ਪੁਲਿਸ ਦੀ ਇਹ ਗੁੰਡਾਗਰਦੀ ਜਿਹੜੀ ਆ ਉਹਦਾ ਮੂੰਹ ਤੋੜਵਾ ਜਵਾਬ ਜਿਹੜਾ ਜੀ ਉਹ ਮਿਲਣਾ ਚਾਹੀਦਾ। ਇੱਕ ਅਕਾਲੀ ਆਗੂ ਦੀ ਇਸ ਗੁੰਡਾਗਰਦੀ ਦਾ ਮੂੰਹ ਤੋੜਵਾ ਜਿਹੜਾ ਜਵਾਬ ਮਿਲਣਾ ਚਾਹੀਦਾ। ਜੰਗਲ ਰਾਜ ਥੋੜੀ ਹੈ ਜੀ, ਕਾਨੂੰਨ ਦਾ ਰਾਜ ਹੈ ਜੀ। ਅਗਲੇ ਕਾਲਰ ਜਿਹੜੇ ਸਾਡੇ ਨਾਲ ਜੁੜੇ ਨੇ ਜੀ ਮਹਿੰਦਰ ਸਿੰਘ ਕਲੇਰ ਜੀ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਭਾਜੀ ਤੇ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰੇ 2 ਕੁਐਸਚਨ ਆ ਜੀ ਪੁੱਛਣਾ ਚਾਹੁੰਦਾ। ਇੱਕ ਤਾਂ ਜਿਹੜੀ ਆਪਾਂ ਹੁਣੇ ਗੱਲ ਕੀਤੀ ਤੁਸੀਂ ਨਿਊਜ਼ ਦੇ ਵਿੱਚ ਵੀ ਉਹਨਾਂ ਨੇ ਨੀਂਹ ਪੱਥਰ ਰੱਖ ਕੇ ਅਤੇ ਬਾਅਦ ਦੇ ਵਿੱਚੋਂ ਕਿਹਾ ਵੀ ਸੈਂਟਰ ਤੋਂ ਪੈਸਾ ਨਹੀਂ ਆਇਆ। ਇਹ ਗੱਲ ਇਹਨਾਂ ਨੂੰ ਮਤਲਬ ਨੀਂਹ ਰੱਖਣ ਤੋਂ ਪਹਿਲਾਂ ਪਤਾ ਨਹੀਂ ਸੀ ਵੀ ਜੇ ਇਹਨਾਂ ਨੇ ਪੈਸੇ ਉਧਾਰ ਲੈ ਕੇ ਨੀਂਹ ਪੱਥਰ ਰੱਖਣਾ ਤੇ ਇਹਨਾਂ ਨੂੰ ਪਹਿਲਾਂ ਉਹ ਚੀਜ਼ ਨੂੰ ਦੇਖ ਲੈਣਾ ਚਾਹੀਦਾ ਸੀਗਾ। ਤੇ ਸੈਕਿੰਡ ਕੁਐਸਚਨ ਹੈਗਾ, ਜਦੋਂ ਤਾਂ ਹੁਣ ਕਿਸੇ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਟੀਚਰਸ ਜਿੰਨੇ ਵੀ ਹੋਰ ਇੰਪਲੋਈਜ਼ ਹੈਗੇ ਆ, ਜਦੋਂ ਇਹਨਾਂ ਨੇ ਹੈਲੀਕਾਪਟਰ ਖਰੀਦਣੇ ਆ ਜਾਂ ਟੋਇਟਾ ਗੱਡੀਆਂ ਲੈਣੀਆਂ, ਉਦੋਂ ਪਤਾ ਨਹੀਂ ਕਿੱਥੋਂ ਪੈਸਾ ਆ ਜਾਂਦਾ ਇਹਨਾਂ ਦੇ ਕੋਲ ਪੰਨੂ ਸਾਹਿਬ ਜੀ। ਬਿਲਕੁਲ ਜੀ, ਉਹ ਆਪਣੇ ਵਾਸਤੇ ਆਉਂਦਾ ਜੀ। ਪੰਜਾਬ ਦੀਆਂ ਗਲਤ ਪਾਲਿਸੀਜ਼ ਜਿਹੜੀਆਂ ਨੇ ਉਹਨੇ ਹੀ ਪੰਜਾਬ ਨੂੰ ਮੌਜੂਦਾ ਜਿਹੜੀ ਸਥਿਤੀ ਹੈ ਜੀ ਉੱਥੇ ਲਿਆਂਦਾ ਜੀ। ਪੰਜਾਬ ਦੀ ਮੌਜੂਦਾ ਸਥਿਤੀ ਦੇ ਜ਼ਿੰਮੇਵਾਰ ਹੀ ਪੰਜਾਬ ਸਰਕਾਰ ਦੀਆਂ ਗਲਤ ਜਿਹੜੀਆਂ ਪਾਲਿਸੀਜ਼ ਨੇ ਉਹ ਨੇ ਜੀ। ਮੈਂ ਤਾਂ ਸਿਰਫ ਇਹੀ ਜਵਾਬ ਦਊਂਗਾ ਜੀ ਤੁਹਾਡੀ ਗੱਲ ਜੀ। ਅਗਲੇ ਜਿਹੜੇ ਕਾਲਰ ਆ ਸਾਡੇ ਨਾਲ ਜੁੜੇ ਨੇ KS ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਤੁਹਾਡਾ? ਜੀ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਤਾਂ ਇਸ ਤਰ੍ਹਾਂ ਜੀ ਕਿ ਜੋ ਪਹਿਲਾਂ ਇਹ ਹੈਗਾ ਜੋ 2 ਭਰਾਵਾਂ ਦੀ ਹੱਤਿਆ ਹੋਈ ਹੈ ਤੇ ਬਹੁਤ ਮਾੜੀ ਗੱਲ ਹੋਈ ਹੈ। ਤੇ ਦੂਸਰਾ ਇਸ ਤਰ੍ਹਾਂ ਹੈਗਾ ਕਿ ਸ਼ਾਇਦ ਪੰਜਾਬੀ ਰੇਡੀਓ ਜਿਹੜਾ ਉਹ ਮੋਦੀ ਸਾਹਿਬ ਦੀ ਸਪੀਚ ਨਹੀਂ ਸੁਣਦਾ। ਰਾਤ ਮੋਦੀ ਸਾਹਿਬ ਨੇ ਸਪੀਚ ਦਿੱਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਸਿੱਖ ਕੌਮ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ ਤੇ ਬਾਰਡਰ ਤੇ ਵੀ ਕਿਸ ਤਰ੍ਹਾਂ ਕੁਰਬਾਨੀਆਂ ਕਰਦੇ ਨੇ ਤੇ ਦਸੇ ਗੁਰੂ ਸਾਹਿਬਾਨ ਬਾਰੇ ਵੀ ਉਹਨਾਂ ਨੇ ਕਾਫੀ ਕੁਝ ਕਿਹਾ। ਤੇ ਲੇਕਿਨ ਗੀਤਾ ਬਾਰੇ ਲੈ ਕੇ ਬਹਿ ਜਾਂਦੇ। ਮੇਰਾ ਖਿਆਲ ਸਰਕਾਰ ਅਗਰ 50 ਚੰਗੇ ਕੰਮ ਕਰੇ ਤਾਂ ਉਹਨਾਂ ਦੀ ਕੋਈ ਮਤਲਬ ਨਹੀਂ ਰੱਖਿਆ ਜਾਂਦਾ ਨਾ। ਅਗਰ ਇੱਕ ਗਲਤ ਕੰਮ ਹੋ ਜਾਏ ਤਾਂ ਉਹਨੂੰ ਅੱਗੇ ਲੈ ਜਾਂਦਾ। ਬਸ ਇਹ ਗੱਲ ਕਹਿਣਾ ਸੀ
ਇਸ ਦੇ ਉੱਤੇ ਮੈਂ ਦੱਸਣਾ ਚਾਹੁੰਦਾ ਵੀ ਜੇ ਉਹ ਸਿੱਖਾਂ ਦੇ ਲਈ ਜਾਂ ਉਹਨਾਂ ਦੇ ਕਿਸਾਨਾਂ ਦੇ ਲਈ ਜਾਂ ਸ਼ਹੀਦਾਂ ਦੇ ਲਈ ਜਿਹੜੀ ਇੰਨੀ ਗੱਲ ਕਰ ਰਹੇ ਆ, ਅਤੇ ਜਦੋਂ ਉਹਨਾਂ ਨੂੰ ਕਿਹਾ ਸੀਗਾ ਵੀ ਭਰਤੀ ਦੇ ਵਿੱਚ ਕੋਟਾ ਵਧਾ ਦਿੱਤਾ ਜਾਵੇ ਪੰਜਾਬੀਆਂ ਦਾ, ਉਦੋਂ ਉਹਨਾਂ ਨੇ ਸ਼ਰੇਆਮ ਮਨਾ ਕਰ ਦਿੱਤੀ। ਜਿਹੜੇ ਗੁਜਰਾਤ ਦੇ ਵਿੱਚ ਸਿੱਖ ਪਰਿਵਾਰ ਜਿਹੜੇ ਕਿਸਾਨ ਆ, ਉਹਨਾਂ ਨੂੰ ਜਿਹੜਾ ਖਦੇੜਨ ਦੇ ਲਈ ਜਿਹੜਾ ਉਹਨਾਂ ਨੇ ਕੋਈ ਜਿਹੜੀ ਆ ਕਸਰ ਆ ਉਹ ਨਹੀਂ ਛੱਡੀ। ਸੋ ਇਹ ਵੀ ਜਿਹੜੀ ਚੀਜ਼ ਆ ਨਾਲ ਦੇ ਨਾਲ ਦੇਖਣੀ ਚਾਹੀਦੀ ਆ। ਕਹਿਣੀ ਤੇ ਕਰਨੀ ਦੇ ਵਿੱਚ ਕਿੰਨਾ ਅੰਤਰ ਆ, ਕਿੰਨਾ ਫਰਕ ਆ, ਉਸ ਦੇ ਉੱਤੇ ਜਿਹੜੀ ਆ ਗੱਲ ਕਰਨੀ ਚਾਹੀਦੀ ਹੈ। ਜੇ ਗੱਲਾਂ ਸੁਣ ਕੇ ਹੀ ਜਿਹੜਾ ਆ ਤੁਸੀਂ ਇਹ ਚੀਜ਼ਾਂ ਕਰਨੀਆਂ ਆ, ਫਿਰ ਤਾਂ ਜੀ ਤੁਹਾਡਾ ਕੋਈ ਵਾਲੀ ਵਾਰਸ ਨਹੀਂ। ਆਪਾਂ ਕਹਿ ਸਕਦੇ ਗੱਲਾਂ ਤਾਂ ਬਹੁਤ ਸਾਰੀਆਂ ਜਿਹੜੀਆਂ ਦੁਨੀਆ ਇੱਦਾਂ ਕਰੀ ਜਾਂਦੀ ਆ। ਕੀ ਉਹ ਸੱਚ ਸਾਹਮਣੇ ਲਿਆ ਰਹੇ ਆ? ਕੀ ਉਹਨਾਂ ਨੇ ਅਜੇ ਤੱਕ ਸ਼ਹੀਦ ਭਗਤ ਸਿੰਘ ਹੁਣਾਂ ਨੂੰ ਜਿਹੜੀ ਆ ਉਹਨਾਂ ਨੂੰ ਕਦੀ ਸਲੂਟ ਕੀਤਾ, ਕਦੀ ਉਹਨਾਂ ਨੂੰ ਸਲਾਮ ਕੀਤਾ? ਕੀ ਉਹਨਾਂ ਨੇ ਆਪਣੇ ਭਾਸ਼ਣਾਂ 'ਚ ਉਹਨਾਂ ਦਾ ਨਾਂ ਵੀ ਲਿਆ ਆ? ਸੋ ਉਸ ਦੇ ਬਾਰੇ ਵੀ ਜਿਹੜਾ ਤੁਹਾਨੂੰ ਜਿਹੜਾ ਜੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਉਸ ਦੇ ਬਾਰੇ ਵੀ ਨਾਲ ਦੇ ਨਾਲ ਤੁਸੀਂ ਸੋਚੋ। ਜੀ ਬਲਤੇਜ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਇਸ ਦੇ ਉੱਤੇ? ਨਹੀਂ ਜੀ, ਨਹੀਂ, ਇਹਨਾਂ ਦਾ ਵਿਚਾਰ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਵਾਲ ਪੁੱਛੋ ਜੀ। ਸਵਾਲ ਪਹਿਲਾਂ ਤਾਂ ਇੱਕ ਹੈ ਜੀ, ਕਾਲਰ ਸਾਹਿਬ ਨੇ ਕਿਹਾ ਸੀ ਵੀ ਉੱਥੇ ਦੇ ਲੋਕ ਕੀ ਕਰਦੇ ਆ ਜਾਂ ਪੱਤਰਕਾਰ ਕੀ ਕਰਦੇ, ਸਰਕਾਰ ਨੂੰ ਕਿਉਂ ਨਹੀਂ ਬਦਲਦੇ? ਵੀ ਜਿਹੜੇ ਅਸੀਂ ਇੱਥੇ ਲੋਕ ਹੁਣ ਬੈਠੇ ਆ, ਨਿਆਣੇ ਆਪਣੇ ਪਾਲ ਲੈ, ਵਿਆਹ ਲੈ, ਹੁਣ ਪੋਤੇ ਦੇ ਡੈਂਪਰ ਬਦਲੀ ਜਾਂਦੇ, ਅਸੀਂ ਇੱਥੇ ਬੈਠੇ ਕੀ ਕਰਦੇ ਆ? ਹੋਰ ਨਹੀਂ ਤਾਂ ਅਸੀਂ ਆਪਣੇ ਜਿਹੜੀਆਂ ਪਿਛਲੀਆਂ ਜ਼ਮੀਨਾਂ ਜਾਇਦਾਦਾਂ ਉਹ ਵੇਚ ਕੇ ਗਰੀਬਾਂ 'ਚ ਵੰਡ ਦਈਏ। ਗੱਲਾਂ ਕਰਨ ਨਾਲ ਕੁਛ ਨਹੀਂ ਹੁੰਦਾ, ਗੁਰੂ ਨਾਨਕ ਦੇ ਰਾਹ ਤੇ ਚੱਲ ਕੇ ਕੁਛ ਹੋਣਾ ਆ। ਦੂਜੀ ਗੱਲ ਇਹ ਮੈਂ ਪੁੱਛਣੀ ਆ ਆਪਣੇ ਪੰਨੂ ਸਾਹਿਬ ਨੂੰ ਕਿ ਜਿਹੜਾ ਆਸਾਰਾਮ ਜਾਂ ਉਹਦਾ ਮੁੰਡਾ ਆ ਉਹਦੇ ਬਾਰੇ ਕੋਈ ਖਬਰ ਅੱਜ ਤਾਈਂ ਨਵੀਂ ਨਹੀਂ ਆਈ। ਤੇ ਤੀਜਾ ਜਿਹੜਾ ਸੁਖਬੀਰ ਬਾਦਲ ਨੂੰ 8 ਸਾਲ ਹੋ ਗਏ ਬਿਜਲੀ ਦੇ ਜਿਹੜੇ ਭਾਸ਼ਣ ਕਰ ਲਾਰੇ ਲਾਉਂਦੇ ਸੀ, ਉਹ ਮੋਦੀ ਸਾਹਿਬ ਲਾਰੇ ਲਾਈ ਜਾਂਦੇ। ਨਾ ਮੋਦੀ ਸਾਹਿਬ ਨੇ ਅੱਜ ਕੋਈ ਕਾਨਫਰੰਸ ਕੀਤੀ ਆ, ਨਾ ਲੋਕਾਂ ਨੂੰ ਦੱਸਿਆ ਮੈਂ ਕੀ ਕਰਨਾ, ਨਾ ਕੁਛ ਕੀਤਾ ਇਹਦੇ ਬਾਰੇ। ਭਾਸ਼ਣਾਂ ਨਾਲ ਜੀ ਕਿੰਨਾ ਕੁ ਚਿਰ ਕੱਢ ਜੂਗੇ ਇਹ ਜੀ? ਜੀ ਦੇਖੋ, ਕੱਢਣ ਨੂੰ ਤਾਂ 5 ਸਾਲ ਉਹ ਕਿਤੇ ਨਹੀਂ ਚੱਲੇ। ਮੈਜੋਰਿਟੀ ਦੇ ਵਿੱਚ ਸਰਕਾਰ ਹੈ, ਆਪੋਜੀਸ਼ਨ ਹੈ ਨਹੀਂ ਗੀ, ਕੁਝ ਨਹੀਂ ਹੋਣ ਲੱਗਿਆ। ਏਦਾਂ ਭਾਸ਼ਣਾਂ ਦੇ ਨਾਲ ਹੀ ਉਹ ਜਿਹੜਾ ਦੀ ਟਾਈਮ ਜਿਹੜਾ ਹੈ ਉਹ ਆਪਣਾ ਕੱਢਣਗੇ। ਦੂਜੀ ਉਹ ਤੁਹਾਡੀ ਵਿਚਾਰ ਹੈ ਜੀ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਮੈਂ ਸਮਝਦਾ ਕਿ ਤੁਸੀਂ ਸ਼ੁਰੂਆਤ ਕਰੋ ਜੀ, ਆਓ ਇੱਥੇ ਆ ਕੇ ਬਾਕੀਆਂ ਨੂੰ ਜਿਹੜਾ ਮੈਸੇਜ ਦਿਓ ਜੀ ਵੀ ਤੁਸੀਂ ਆ ਰਹੇ ਹੋ, ਤੇ ਬਾਕੀਆਂ ਨੂੰ ਵੀ ਨਾਲ ਜਿਹੜਾ ਜੀ ਉਹ ਲੈ ਕੇ ਆਓ। ਇਹੀ ਗੱਲ ਸੀ। ਇੱਕ ਮੇਰਾ ਖਿਆਲ ਰਹਿ ਗਿਆ ਕਿ ਉਹਨਾਂ ਨੇ ਹੋਰ ਮੇਰੇ ਵੀ ਜਿਹੜਾ ਜੀ ਜ਼ਹਿਨ ਚੋਂ ਨਿਕਲ ਗਿਆ ਆ। ਤੇ ਕੋਈ ਨਹੀਂ ਜੀ, ਇਹਨਾਂ ਨੂੰ ਬੇਨਤੀ ਕਰਦੇ ਮੁੜ ਕੇ ਦੁਬਾਰਾ ਜਿਹੜਾ ਜੀ ਪੁੱਛ ਲੈਣ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਜਿੱਦਾਂ 2-3 ਗੱਲਾਂ ਹੈਗੀਆਂ। ਇੱਕ ਤਾਂ ਜਿਹੜੀ ਉਹ ਦੋਨੋਂ ਮੁੰਡੇ ਵਿਚਾਰੇ ਗੁਜ਼ਰੇ ਆ ਨਾ ਜੀ, ਤੇ ਜਿੱਦਾਂ ਇਹ ਹੁਣ ਉਹ ਪੁਰਾਣਾ ਟਾਈਮ ਵਾਪਸ ਜੇ ਆਈ ਜਾਂਦਾ, ਤੇ ਏਦਾਂ ਤਾਂ ਆਪਣੇ ਲੋਕ ਇੱਥੋਂ ਜਾਣੋ ਮਤਲਬ ਘਬਰਾਊਗੇ ਉੱਥੇ ਪੰਜਾਬ 'ਚ ਜਾਣ ਨੂੰ। ਤੇ ਮੈਂ ਥੋੜੇ 2 ਦਿਨ ਪਹਿਲਾਂ ਆਪਣੀਆਂ ਹੀ ਇੱਥੇ ਖਬਰਾਂ ਸੁਣਦਾ ਸੀਗਾ ਵੀ ਅੰਮ੍ਰਿਤਸਰ ਦੇ ਵਿੱਚ ਬੁੜੀਆਂ ਹੀ ਚੋਰੀ ਕਰਦੀਆਂ ਲੋਕਾਂ ਦੇ ਪਰਸ ਵਗੈਰਾ, ਹਨਾ। ਤੇ ਜਦੋਂ ਏਦਾਂ ਦੀਆਂ ਖਬਰਾਂ ਆਪਾਂ ਸੁਣਦੇ ਹਾਂ ਤਾਂ ਬੰਦਾ ਘਬਰਾਉਂਦਾ ਵੀ ਉੱਥੇ ਯਾਰ ਉੱਥੇ ਕਿੱਦਾਂ ਜਾਵਾਂਗੇ। ਤੇ ਦੂਜਾ ਮੈਂ ਇੱਕ ਤੀਜੀ ਗੱਲ ਹੋਰ ਸੀਗੀ ਵੀ ਅੱਜ ਮੈਂ ਫੇਸਬੁੱਕ ਤੇ ਭਗਵੰਤ ਮਾਨ ਨੇ ਕਿਹਾ ਵੀ ਇੱਕ ਸੰਸਦ ਨੂੰ 5 ਕਰੋੜ ਰੁਪਈਆ ਮਿਲਦਾ ਆ, ਤੇ ਮੈਂ ਆਪਣਾ ਉਹ 5 ਕਰੋੜ ਰੁਪਈਆ ਇੱਕ ਪੈਸਾ ਇੱਥੇ ਆਪਣੇ ਸੰਗਰੂਰ ਜ਼ਿਲ੍ਹੇ 'ਚ ਪੁੱਛ ਕੇ ਲਾਊਂਗਾ ਜਿੱਥੇ ਵੀ ਲਾਉਣਾ। ਕਿ ਬਾਕੀ ਦੂਜੀਆਂ ਸੰਸਥਾਵਾਂ ਨੂੰ ਵੀ ਇਹ ਮਿਲਦਾ ਹੈ ਇੰਨਾ ਪੈਸਾ ਕਿ ਉਹ ਲਾਉਣਗੇ ਜੀ? ਮਿਲਦਾ ਜੀ, ਸਾਰਿਆਂ ਨੂੰ ਮਿਲਦਾ। 5 ਕਰੋੜ ਰੁਪਈਆ ਜਿਹੜਾ ਸਾਲ ਦਾ ਮਿਲਦਾ ਇਹ। ਔਰ ਇਹਦੇ ਨਾਲ ਇੱਕ ਲਿਸਟ ਜਿਹੜੀ ਹੈ ਜੀ ਉਹ ਮੈਂ ਵੀ ਮੇਰੇ ਅੱਖਾਂ ਮੂਹਰੇ ਵੀ ਕੁਝ ਦਿਨ ਪਹਿਲਾਂ ਹੀ ਗਈ ਹੈ ਜੀ ਕਿ ਕਿੰਨਾ ਮਾਮਲਿਆਂ ਦੇ ਉੱਤੇ ਮਿਲਦਾ। ਇਹ ਚੀਜ਼ਾਂ ਕਦੀ ਲੋਕਾਂ ਤੱਕ ਘਮਾਰੀਆਂ ਹੀ ਨਹੀਂ ਜਾਂਦੀਆਂ ਜੀ। ਇਹ ਇੱਕ ਸਰਟਨ ਟਾਈਮ ਹੁੰਦਾ ਜੀ, ਔਰ ਜਿਹੜੀਆਂ ਚੀਜ਼ਾਂ ਪਾਲਿਸੀਜ਼ ਬਣਾਈਆਂ ਹੋਈਆਂ ਉਹਨਾਂ ਦੇ ਉੱਤੇ ਹੀ ਜਿਹੜਾ ਲੱਗਣਾ ਹੁੰਦਾ, ਉਹ ਤੋਂ ਬਾਹਰ ਜਾ ਕੇ ਜਿਹੜਾ ਜੀ ਉਹ ਨਹੀਂ ਲੱਗਣਾ ਹੁੰਦਾ। ਇਹ ਕੈਸ਼ ਪੈਸਾ ਨਹੀਂ ਕਿਸੇ ਨੂੰ ਵੀ ਮਿਲਦਾ ਜੀ। ਇਹ ਸਿਰਫ ਪ੍ਰੋਜੈਕਟ ਹੁੰਦੇ ਨੇ, ਪ੍ਰੋਜੈਕਟਾਂ ਦੇ ਰਾਹੀਂ ਜਿਹੜਾ ਜੀ ਇਹ ਪੈਸਾ ਲੱਗਦਾ ਹੈ। ਜੇ 5 ਕਰੋੜ ਰੁਪਈਆ ਸਾਲਾਨਾ ਕੋਈ ਸੰਸਦ ਮੈਂਬਰ ਪ੍ਰੋਪਰ ਖਰਚ ਦੇਵੇ ਤਾਂ ਮੈਂ ਸਮਝਦਾ ਇਹਦੀ ਬਹੁਤ ਵੱਡੀ ਉਹਦੀ ਅਚੀਵਮੈਂਟ ਜਿਹੜੀ ਆ ਇਹ ਹੋਊਗੀ। ਜੀ ਜੀ। ਭਗਵੰਤ ਮਾਨ ਹੋਣੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਬਿਲਕੁਲ ਉਹ ਕਰ ਰਹੇ ਨੇ। ਜਿਹੜੇ ਵੱਖ-ਵੱਖ ਥਾਂ ਜਿਹੜੇ RO ਆ ਜੀ, ਜਿੱਥੇ ਤੱਕ ਮੇਰੀ ਇਨਫੋਰਮੇਸ਼ਨ ਆ, RO ਦਾ ਕੰਮ ਜਿਹੜਾ ਜੀ ਉਹ ਪਹਿਲਾਂ ਕਰਵਾ ਰਹੇ ਨੇ। ਕੁਛ ਜਿਹੜਾ ਇੱਕ ਉਹਨਾਂ ਨੇ ਮੁੱਦਾ ਉਠਾਇਆ ਸੀ ਪਾਰਲੀਮੈਂਟ ਦੇ ਵਿੱਚ ਕਿ ਕੁੜੀਆਂ ਦੇ ਸਕੂਲਾਂ ਦੇ ਵਿੱਚ ਜਿਹੜੀਆਂ ਟਾਇਲਟ ਚਾਹੀਦੀਆਂ ਨੇ, ਇੱਕ ਪ੍ਰਾਈਵੇਟ ਜਿਹੜੀ
ਫਰਮ ਆ ਜੀ, ਉਹਨਾਂ ਨੇ ਥਰੂ ਜਿਹੜਾ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਨੇ ਭਗਵੰਤ ਮਾਨ ਉਹਨਾਂ ਤੱਕ ਅਪਰੋਚ ਕੀਤੀ ਹੈ ਕਿ ਤੁਸੀਂ ਲਿਸਟ ਜਿਹੜੀ ਆ ਆਪਣੇ ਹਲਕੇ ਦੀ ਦੇ ਦਿਓ, ਅਸੀਂ ਉਹ ਜਿਹੜੀਆਂ ਟਾਇਲਟ ਨੇ ਉਹ ਬਣਵਾ ਕੇ ਦੇਵਾਂਗੇ। ਜੇ ਇਹ ਹੋ ਜਾਂਦਾ ਤਾਂ ਇਹ ਵੀ ਬੜੀ ਵੱਡੀ ਅਚੀਵਮੈਂਟ ਜਿਹੜੀ ਹੋਊਗੀ। ਬਾਕੀ ਲਾਉਂਦੇ ਨੇ ਜਾਂ ਨਹੀਂ ਲਾਉਂਦੇ ਇਹਦਾ ਜਵਾਬ ਤਾਂ ਉਹ ਜਿਹੜਾ ਜੀ ਦੇ ਸਕਦੇ ਨੇ। ਲੋਕਾਂ ਦਾ ਇਹ ਪੈਸਾ, ਟੈਕਸ ਪੇਅਰ ਦਾ ਪੈਸਾ, ਇਹ ਕੋਈ ਜਿਹੜਾ ਅਹਿਸਾਨ ਨਹੀਂ ਕਰ ਰਹੀ ਸੈਂਟਰ ਦੀ ਸਰਕਾਰ ਮੈਂਬਰ ਪਾਰਲੀਮੈਂਟ ਨੂੰ ਦੇਣ ਦੀ, ਪਰ ਅੱਗੋਂ ਮੈਂਬਰ ਪਾਰਲੀਮੈਂਟ ਦੀ ਰਿਸਪੌਂਸਿਬਿਲਿਟੀ ਹੈ ਜੀ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਆਮ ਲੋਕਾਂ ਦੇ ਵਾਸਤੇ, ਉਹਨਾਂ ਦੀਆਂ ਸਹੂਲਤਾਂ ਦੇ ਵਾਸਤੇ ਜਿਹੜਾ ਜੀ ਇਹ ਪੈਸਾ ਖਰਚਿਆ ਜਾਵੇ ਜੀ। ਤੇ ਮੈਨੂੰ ਜਿਹੜੇ ਜੀ ਉਹਨਾਂ ਦੀ ਯਾਦ ਆਈ ਗੱਲ, ਉਹ ਆਸਾ ਰਾਮ ਦੇ ਬਾਰੇ ਜਾਂ ਉਹਨਾਂ ਦੇ ਮੁੰਡੇ ਦੇ ਬਾਰੇ, ਆਸਾ ਰਾਮ ਦੇ ਬਾਰੇ ਜੀ, ਬਿਲਕੁਲ ਜੀ। ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਆਸਾ ਰਾਮ ਦੀ ਜਿਹੜੀ ਜ਼ਮਾਨਤ ਹੈ ਜੀ ਅਰਜ਼ੀ ਉਹਨੂੰ ਖਾਰਜ ਕੀਤਾ। ਉਹਨੇ ਸਿਹਤ ਦਾ ਆਧਾਰ ਬਣਾਇਆ ਸੀਗਾ ਤੇ ਸੁਪਰੀਮ ਕੋਰਟ ਨੇ ਕਿਹਾ ਕੁਝ ਨਹੀਂ ਹੋਇਆ ਆਸਾ ਰਾਮ ਨੂੰ, ਰੱਖੋ ਇਹਨੂੰ ਅਜੇ ਅੰਦਰ ਹੋਰ ਜੀ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀਗਾ ਕਿ ਆਸਾ ਰਾਮ ਦੀ ਗ੍ਰਿਫਤਾਰੀ ਦੇ ਟਾਈਮ ਦੇ ਉੱਤੇ ਤੁਸੀਂ ਗੱਲ ਜਿਹੜੀ ਜਿੱਥੋਂ ਇੱਕ ਵਾਰੀ ਵਿੱਚੋਂ ਛੋਈ ਵੀ ਸੀਗੀ ਜੈਲਲਤਾ ਬਾਰੇ ਵੀ, ਉਦੋਂ ਵੀ ਆਸਾ ਰਾਮ ਦੇ ਟਾਈਮ ਵੀ ਇਹ ਗੱਲ ਚੱਲੀ ਸੀ ਜੀ ਇੱਥੇ ਤਾਂ ਦੰਗੇ ਹੋ ਜਾਣਗੇ ਮੁਲਕ ਭਰ ਦੇ ਵਿੱਚ। ਉਹ ਅੰਦਰ ਹੈ ਜੀ, ਆਰਾਮ ਨਾਲ ਦਾਲ ਪੀ ਰਿਹਾ, ਕੋਸ਼ਿਸ਼ਾਂ ਕਰ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਆਉਣ ਦੀ, ਉਹਦਾ ਮੁੰਡਾ ਵੀ, ਪਰ ਅਦਾਲਤਾਂ ਜਿਹੜੀਆਂ ਨੇ ਉਹ ਬਾਹਰ ਨਹੀਂ ਆਉਣ ਦੇ ਰਹੀਆਂ ਜੀ ਉਹਨਾਂ ਨੂੰ। ਮੈਂ ਸਮਝਦਾ ਇੱਥੇ ਅਦਾਲਤਾਂ ਦੀ ਜਿਹੜੀ ਆ ਉਹ ਰਜਵੀਂ ਸਿਫਤ ਜਿਹੜੀ ਆ ਉਹ ਕਰਨੀ ਚਾਹੀਦੀ ਆ। ਜੇ ਅਦਾਲਤਾਂ ਨਾ ਹੁੰਦੀਆਂ ਤਾਂ ਆਸਾ ਰਾਮ ਵਰਗੇ ਘਰੋਂ ਦੇ ਬਾਹਰ ਆ ਕੇ ਫਿਰ ਸੀਟੀਆਂ ਮਾਰਦੇ ਫਿਰਦੇ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਕੁਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ, ਕੀ ਸਵਾਲ ਹੈ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਪੰਨੂ ਜੀ। ਮੇਰਾ ਸਵਾਲ ਹੈਗਾ ਆ, ਪਿੱਛੇ ਜਿਹੇ ਖਬਰ ਆਈ ਸੀਗੀ ਆਪਣੇ ਅਖਬਾਰ ਦੇ ਵਿੱਚ ਵੀ ਪਾਕਿਸਤਾਨ ਤੋਂ ਆਏ ਹੋਏ 2137 ਟਰੱਕ ਭਾਰਤ ਵਿੱਚ ਗਾਇਬ ਹੋ ਗਏ ਆ। ਇਹਦੇ ਬਾਰੇ ਦੱਸੋ ਵੀ ਇਹ ਨਿੱਕੀ ਮੋਟੀ ਚੀਜ਼ ਹੈ ਜਾਂ ਟਰੱਕ ਆ ਜਿਹੜੇ 2137 ਗਾਇਬ ਹੋ ਗਿਆ? ਤੇ ਦੂਸਰਾ ਸੀਗਾ ਜਿੱਦਾਂ ਭਾਈ ਬੜਾ ਪਿੰਡ ਨੂੰ ਹੁਣ ਬਾਇਜ਼ਤ ਬਰੀ ਕੀਤਾ ਗਿਆ, ਉਹਨਾਂ ਦੇ 2 ਸਾਲ ਜ਼ਿੰਦਗੀ ਦੇ ਜੇਲ੍ਹ ਦੇ ਵਿੱਚ ਗਾਲੇ। ਪਿਛਲੇ ਮਹੀਨੇ ਵੀ 4 ਨੌਜਵਾਨਾਂ ਨੂੰ ਛੱਡਿਆ ਗਿਆ ਬਿਨਾਂ ਵੈਸੇ ਕਸੂਰ ਤੋਂ, 4 ਸਾਲ ਰੱਖਿਆ ਗਿਆ। ਏਦਾਂ ਕਈ ਕਿੱਸੇ ਆਉਂਦੇ ਆਪਣੇ ਸਾਹਮਣੇ ਵੀ 3 ਸਾਲਾਂ ਬਾਅਦ ਛੱਡ ਦਿੱਤਾ ਜਾਂਦਾ ਆ। ਕੋਈ ਐਵੇਂ ਇਹ ਤੋਂ ਜੀ ਕੈਲੰਡਰ ਫੜਿਆ ਗਿਆ, ਇਹ ਤੋਂ 50,000 ਰੁਪਇਆ ਫੜਿਆ ਗਿਆ, ਏਦਾਂ ਦੇ ਦੋਸ਼ ਲਾ ਕੇ। ਕੀ ਅਦਾਲਤਾਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਕੀਮਤੀ ਸਮਾਂ ਖਰਾਬ ਕੀਤਾ ਪੁਲਿਸ ਨੇ ਸਿਆਸੀ ਆਕਿਆਂ ਦੀ ਸਰਪ੍ਰਸਤੀ ਲਈ, ਵੀ ਉਹ ਅਦਾਲਤ ਦੇ ਵਿੱਚ ਚੈਲੰਜ ਕਰ ਸਕਦੇ ਉਹਨਾਂ ਨੂੰ ਵੀ ਇਹ ਕੌਣ ਕਸੂਰਵਾਰ ਆ, ਕਿਉਂ ਇਹਨਾਂ ਨੂੰ ਫੜਿਆ ਗਿਆ? ਜੇ ਨਹੀਂ ਦੋਸ਼ ਸਾਬਤ ਹੋਏ ਤੇ ਪੁਲਿਸ ਵਾਲੇ ਕਿਉਂ ਨਹੀਂ ਜਵਾਬਦੇਹ ਹੈਗੇ ਉਹਦੇ ਵਿੱਚ? ਇਹਦੇ ਬਾਰੇ ਦੱਸੋ। ਥੈਂਕ ਯੂ ਜੀ। ਦੇਖੋ ਇਹਦਾ ਜਵਾਬ ਮੈਂ ਪਹਿਲਾਂ ਦੇ ਚੁੱਕਿਆ ਜੀ। ਇੱਕ ਕਾਲਰ ਦਾ ਹੋਰ ਵੀ ਸਵਾਲ ਸੀਗਾ ਜਿੱਥੇ ਤੁਸੀਂ ਟਰੱਕਾਂ ਦੀ ਗੱਲ ਕੀਤੀ ਹੈ ਪਾਕਿਸਤਾਨ ਤੋਂ ਆਉਂਦੇ। ਐਕਚੁਅਲੀ ਜਿਹੜੀ ਲੁੱਟ ਖਸੁੱਟ ਹੈ ਜੀ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਬਹੁਤ ਹੈ। ਜਿਹੜੇ ਭਰੇ ਹੋਏ ਸਮਾਨ ਦੇ ਆਉਂਦੇ ਨੇ ਉਹ ਪੂਰੇ ਦੇ ਪੂਰੇ ਟਰੱਕ ਜਿਹੜੇ ਉਹ ਗਾਇਬ ਕਰਤੇ ਜਾਂਦੇ ਨੇ। ਭਾਰਤ ਵਾਲੀ ਸਾਈਡ ਦੇ ਉੱਤੇ ਇੱਧਰ ਆ ਕੇ ਜਿਹੜੇ ਜੀ ਉਹ ਬਹੁਤੇ ਨਹੀਂ ਗਵਾਚੇ। ਉਹ ਇੱਦਾਂ ਦੀ ਕੋਈ ਜਿਹੜੀ ਡਿਟੇਲ ਖਬਰ ਨਹੀਂ ਹੈਗੀ। ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜੇ ਨੇ ਉਹ ਜ਼ਰੂਰ ਲੁੱਟੇ ਜਾਂਦੇ ਨੇ। ਗਰੋਹ ਨੇ ਜੀ ਵੱਡੇ ਜਿਹੜੇ ਇਹਨਾਂ ਟਰੱਕਾਂ ਨੂੰ ਲੁੱਟਦੇ ਨੇ। ਲੁੱਟਣ ਵਾਲੇ ਇੱਧਰ ਵੀ ਥੋੜੇ ਨਹੀਂ ਹੈਗੇ ਭਾਰਤ ਵਾਲੀ ਸਾਈਡ ਦੇ ਉੱਤੇ। ਇਹ ਨਾ ਤੁਸੀਂ ਕਹਿਣਾ ਕਿ ਮੈਂ ਕਹਿ ਰਿਹਾ ਕਿ ਇੱਧਰ ਬਿਲਕੁਲ ਸੇਫ ਹੈ, ਸੂਨ ਇੱਧਰ ਐਂਟਰ ਕੀਤਾ ਤਾਂ ਸਾਰਾ ਕੁਝ ਸਹੀ ਹੈ, ਇੱਦਾਂ ਦਾ ਕੁਝ ਨਹੀਂ ਹੈਗਾ। ਇਹ ਲੁਟੇਰੇ ਗਰੋਹ ਨੇ ਜੀ। ਟਰੱਕ ਤਾਂ ਉਹ ਲੱਭ ਜਾਂਦੇ ਨੇ, ਸਾਰੇ ਦੇ ਸਾਰੇ ਸਮਾਨ ਉਹਦੇ ਵਿੱਚੋਂ ਗਾਇਬ ਹੁੰਦਾ ਜੀ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਸਾਡੇ ਨਾਲ ਜੁੜੇ ਨੇ ਜਗਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ, ਕੀ ਸਵਾਲ ਹੈ? ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਬਲਤੇਜ ਪੰਨੀ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਬਲਤੇਜ ਪੰਨੀ ਜੀ, ਜਿਹੜਾ ਉਹ ਆਪਣਾ ਐਨਕਾਊਂਟਰ ਹੋਇਆ 2 ਮੁੰਡਿਆਂ ਦਾ, ਤੇ ਬਲਤੇਜ ਪੰਨੀ ਜੀ ਮਤਲਬ ਇਹ ਗੱਲ ਕੋਈ ਛੋਟੀ ਜਿਹੀ ਨਹੀਂ ਗੀ। ਸਾਡੇ ਆਪਣੇ ਪ੍ਰਾਈਮ ਮਿਨਿਸਟਰ ਅਮਰੀਕਾ ਆਏ ਆ, ਉਹਨਾਂ ਦਾ ਇੱਥੇ ਆਪਣਾ ਵਿਜ਼ਿਟ ਹੋ ਰਹੀ ਆ ਤੇ ਪਿੱਛੋਂ ਫੇਕ ਐਨਕਾਊਂਟਰ ਹੁੰਦੇ ਆ। ਮਤਲਬ ਬੜੀ ਸਸਪੀਸ਼ੀਅਸ ਕੰਡੀਸ਼ਨ ਲੱਗਦੀ ਹੈ ਸਾਨੂੰ ਵੀ ਇਹ ਕੋਈ ਇਹ ਨੋਰਮਲ ਐਕਸ਼ਨ ਨਹੀਂ ਹੈਗਾ। ਮਤਲਬ ਜੇ ਤੁਸੀਂ ਥੋੜ੍ਹੀ ਜਿਹੀ ਇਹਦੇ ਬੰਦੇ ਡੀਪਲੀ ਜਾ ਸਕਦੇ ਤਾਂ ਨੰਬਰ 2 ਤੇ ਇਹ ਜਿਹੜੀ ਗੱਲ ਆ, ਜਿਹੜੇ 2 ਮੁੰਡੇ ਮਰੇ ਆ, ਮੇਰੇ ਖਿਆਲ ਸਰ ਇਹਦੇ ਨਾਲ ਅਕਾਲੀ ਗਵਰਨਮੈਂਟ ਜਿਹੜੀ ਡਿਜ਼ੋਲਵ ਹੋ ਸਕਦੀ ਆ। ਮਤਲਬ ਇਹ ਕੋਈ ਇਸ ਨਾਲ ਹੀ ਐਕਸ਼ਨ ਓਕੇ ਪੰਡਤ ਜੀ। ਨਹੀਂ, ਰਿਜ਼ੋਲਵ ਹੋਣ ਵਾਲੀ ਗੱਲ ਤਾਂ ਜਿਹੜੀ ਉਹ ਨਹੀਂ ਜਾਪਦੀ। ਬਹੁਤ ਕੁਝ ਡਿਪੈਂਡ ਆ ਜੀ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ। ਕਿੰਨੀਆਂ ਕੁ ਲਾਸ਼ਾਂ ਜਿਹੜੀਆਂ ਉਹਨਾਂ ਨੇ ਅਜੇ ਅਕਾਲੀ ਜਿਹੜੇ ਆਗੂ ਨੇ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਿਹੜੀਆਂ ਉਹ ਗਿਣਨੀਆਂ ਨੇ। ਇਹ ਅਜੇ ਨਿਰਭਰ ਕਰਦਾ ਜੀ ਸਮੇਂ ਦੇ ਉੱਤੇ। ਦੇਖਦੇ ਹਾਂ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਕੀ ਕਹਿੰਦੀ ਆ। ਜਿਹੜਾ ਅਕਾਲੀ ਜਿਹੜੀ ਸਰਪੰਚ ਹੈ ਜਿਹਦੇ ਘਰ ਵਾਲੇ ਨੇ ਮਾਰਿਆ, ਉਹਦੀ ਸਿਕਿਉਰਿਟੀ ਬਹੁਤ ਟਾਈਟ ਕੀਤੀ ਹੋਈ ਹੈ ਕਿਉਂਕਿ ਲੋਕ ਜਿਹੜੇ ਨੇ ਉਹ ਇਕੱਠੇ ਹੋ ਰਹੇ ਨੇ ਇਸ ਪਿੰਡ ਦੇ ਨੇੜੇ ਤੇੜੇ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਅੰਦਰੂਨੀ ਸੂਤਰ ਨੇ ਉਹ ਦੱਸਦੇ ਨੇ ਕਿ ਉਹਦੇ ਘਰ ਦੇ ਉੱਤੇ ਅਟੈਕ ਜਿਹੜਾ ਜੀ ਇਹ ਭੀੜ ਜਿਹੜੀ ਆ ਉਹ ਕਰ ਸਕਦੀ ਆ। ਪਤਾ ਸਰਕਾਰ ਨੂੰ ਵੀ ਹੈ ਇਸ ਗੱਲ ਦਾ। ਇਸੇ ਕਰਕੇ ਤੱਤ ਭੜੱਤੀ ਕੁਝ ਤੇਜ਼ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਪਰ ਲੋਕਾਂ ਨੂੰ ਕੀ ਇਹ ਫੈਸਲੇ ਜਿਹੜੇ ਨੇ ਸ਼ਾਂਤ ਕਰ ਦੇਣਗੇ, ਇਹ ਅਜੇ ਜਿਹੜਾ ਜੀ ਵੇਖਣਾ ਪਊਗਾ।
ਬੜਾ ਕ੍ਰੂਸ਼ਲ ਟਾਈਮ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ। ਮੈਂ ਇਹਨੂੰ ਕੋਈ ਐਨਕਾਊਂਟਰ ਨਹੀਂ ਕਹਿੰਦਾ ਜੀ, ਇਹ ਤਾਂ ਕਤਲ ਹੈ। ਐਨਕਾਊਂਟਰ ਤਾਂ ਹੁੰਦਾ ਨਾ ਜੀ, ਅੱਗੋਂ ਜਿਹੜੀਆਂ ਗੋਲੀਆਂ ਚਲਾਈਆਂ ਜਾਣ ਵੀ 4 ਉੱਧਰੋਂ ਆਈਆਂ ਜੀ, 6 ਇੱਧਰੋਂ ਗਈਆਂ, 2 ਉਹਨਾਂ ਦੇ ਮਰ ਗਏ, 1 ਉਹਨਾਂ ਦਾ ਮਰ ਗਿਆ, ਫਿਰ ਤਾਂ ਐਨਕਾਊਂਟਰ ਹੁੰਦਾ। ਇਹ ਐਨਕਾਊਂਟਰ ਥੋੜੀ ਹੈ ਜੀ, ਇਹ ਤਾਂ ਗੁੰਡਾਗਰਦੀ ਆ, ਸ਼ਰੇਆਮ ਕਤਲ ਜਿਹੜਾ ਜੀ ਉਹ ਕੀਤਾ ਗਿਆ ਅੰਦਰ ਵੜ ਕੇ। ਉਹਨਾਂ ਕੋਲੇ ਕੋਈ ਹਥਿਆਰ ਨਹੀਂ ਸੀਗਾ, ਉਹਨਾਂ ਨੇ ਕੋਈ ਇੱਕ ਗੋਲੀ ਨਹੀਂ ਚਲਾਈ, ਇਸ ਕਰਕੇ ਇਹਨੂੰ ਐਨਕਾਊਂਟਰ ਨਾਮ ਦਿੱਤਾ ਨਹੀਂ ਜਾ ਸਕਦਾ। ਤੇ ਬਿਲਕੁਲ ਜੀ, ਕਿਤੇ ਨਾ ਕਿਤੇ ਵਿਰੋਧੀ ਧਿਰ ਦਾ ਵੀ ਇਸ ਦੇ ਵਿੱਚ ਰੋਲ ਆਉਂਦਾ ਆ, ਪਰ ਉਹਨਾਂ ਨੇ ਤਾਂ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਬਗਾਵਤ ਆ ਉਹ ਆਪਸ 'ਚ ਹੀ ਪਾਟੇ ਪਏ। ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਅੱਕੀ ਆਵਾਜ਼ ਉਹ ਉਠਾਉਣੀ ਆ। ਸੋ ਇਹ ਉਮੀਦ ਕਰਦੇ ਵੀ ਸ਼ਾਇਦ ਜਿਹੜੀ ਆਮ ਆਦਮੀ ਪਾਰਟੀ, ਜਿਸ ਦੇ ਹੁਣ 4 MP ਹੈਗੇ ਨੇ, ਉੱਥੋਂ ਉਹ ਜਿਹੜੀ ਇਸ ਚੀਜ਼ ਦੇ ਜਿਹੜੇ ਖਿਲਾਫ ਆ ਉਹ ਜ਼ਰੂਰ ਆਵਾਜ਼ ਉਠਾਉਣ, ਉਹਨਾਂ ਦੇ ਨਾਲ ਜਿਹੜਾ ਜੀ ਉਹ ਇਕੱਠੇ ਹੋ ਕੇ ਅੱਗੇ ਚੱਲਣ। ਅਗਲੇ ਜਿਹੜੇ ਕਾਲਰ ਨੇ ਮਲਕੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਆ ਤੁਹਾਡਾ? ਭਾਜੀ ਸਤਿ ਸ਼੍ਰੀ ਅਕਾਲ ਬਲਤੇਜ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਤੇ ਉਹ ਜਿਹੜੇ ਭਾਜੀ ਅੱਗੇ ਕਹਿ ਕੇ ਗਏ ਨਾ, ਮੋਦੀ ਨੇ ਤਾਰੀਫ ਕੀਤੀ ਸਿੱਖਾਂ ਦੀ ਤਾਰੀਫ ਨਹੀਂ ਕੀਤੀ ਉਸ ਬੰਦੇ ਨੇ। ਤਾਰੀਫ ਕਰਕੇ ਉਸ ਬੰਦੇ ਨੇ ਇੰਨੀ ਕੁ ਬੇਇੱਜ਼ਤੀ ਕਰਤੀ 10 ਗੁਰੂਆਂ ਦੀ ਤੇ ਆਪਣੇ ਸ਼ਹੀਦ ਭਗਤ ਸਿੰਘ ਦੀ ਕਿ ਤੁਸੀਂ ਉਹ ਸਪੀਚ ਖੁਦ ਸੁਣੋ ਇੱਕ ਵਾਰੀ, ਤੁਹਾਨੂੰ ਪਤਾ ਲੱਗ ਜਾਏਗਾ ਉਸ ਬੰਦੇ ਨੇ ਬਾਅਦ ਦੇ ਵਿੱਚ ਕੀ ਗੱਲ ਕੀਤੀ ਹੈ ਜੀ। ਉਸ ਬੰਦੇ ਨੇ ਪਹਿਲਾਂ ਤਾਰੀਫ ਕੀਤੀ ਕਿ ਸਿੱਖਾਂ ਦਾ ਇਤਿਹਾਸ ਫੋਲੋ, 10 ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ, ਪਰ ਉਹਨੇ ਇਹ ਗੱਲ ਬਾਅਦ ਚ ਕਹੀ ਕਿ ਕੱਲੇ ਲੜ ਕੇ ਮਰ ਗਏ ਨੇ, 5-7 ਬੰਦਿਆਂ ਦਾ ਗਰੁੱਪ ਬਣਾ ਕੇ ਭਿੜ ਪਏ ਨੇ, ਖਤਮ ਹੋ ਕੇ ਕੁਝ ਨਹੀਂ ਮਿਲਿਆ ਉਹਦੇ ਚੋਂ। ਜੋ ਕੀਤਾ ਗਾਂਧੀ ਨੇ ਕੀਤਾ ਹੈ, ਉਹ ਸਾਰਾ ਕ੍ਰੈਡਿਟ ਗਾਂਧੀ ਨੂੰ ਦੇ ਕੇ, ਭਗਤਾਂ ਨੂੰ ਨਹੀਂ ਦੇ ਕੇ, ਗੁਰੂ ਮਹਾਰਾਜ ਨੂੰ ਦੇ ਕੇ ਹੈਗੇ ਜੀ ਜੀ। ਉਹ ਭਾਜੀ ਨੂੰ ਮੈਂ ਬੇਨਤੀ ਕਰਨਾ ਇੱਕ ਵਾਰੀ ਹੋਰ ਸਪੀਚ ਸੁਣ, ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਹੈ, ਫਿਰ ਆਪਣਾ ਦੁਬਾਰਾ ਕੱਲ ਨੂੰ ਫੋਨ ਕਰਕੇ ਦੱਸਣ। ਮਿਹਰਬਾਨੀ ਮਲਕੀਤ ਜੀ। ਉਹਦਾ ਬਲਤੇਜ ਭਾਜੀ ਨੂੰ ਵੀ ਕਹਿੰਦਾ ਕਿ ਇੱਕ ਸਪੀਚ ਸੁਣ ਲੈ, ਸ਼ਾਇਦ ਉਹਨਾਂ ਸੁਣੀ ਲਈ ਹੋਵੇ ਜੀ। ਮਿਹਰਬਾਨੀ ਜੀ। ਓਕੇ ਜੀ, ਥੈਂਕ ਯੂ ਜੀ। ਤਾਂ ਬਲਤੇਜ ਪੰਨੂ ਜੀ ਸੁਣੀਆ ਜੀ, ਬਿਲਕੁਲ ਸੁਣੀਆ ਜੀ। ਹਾਂਜੀ, ਉਹਨਾਂ ਦੇ ਵਿਚਾਰ ਸਨ ਜੀ। ਠੀਕ ਹੈ, ਤੁਹਾਡੇ ਵਿਚਾਰ ਇਹ ਤੇ ਚਲੇ ਗਏ ਜੀ। ਜੀ ਤੇ ਬਹੁਤ ਇਹਨਾਂ ਸਾਰਿਆਂ ਦਾ ਧੰਨਵਾਦ, ਤੇ ਤੁਹਾਡਾ ਵੀ ਬਲਤੇਜ ਪੰਨੂ ਜੀ ਬਹੁਤ ਧੰਨਵਾਦ। ਤੇ ਆਪਾਂ ਮਿਲਾਂਗੇ ਜੀ ਅਗਲੇ ਜਿਹੜੇ ਆ ਬੁਲੇਟਿਨ ਤੱਕ ਲਈ ਪ੍ਰੋਗਰਾਮ ਖਬਰ ਤੇ ਨਜ਼ਰ ਦੇ। ਤੇ ਹੁਣ ਆਪ ਸਭ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਹਾਂ। ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸੋ ਸੁਣ ਰਹੇ ਸੀ ਪ੍ਰੋਗਰਾਮ ਖਬਰ ਤੇ ਨਜ਼ਰ। ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਆਪ ਸਭ ਤੋਂ ਹੁਣ ਇਜਾਜ਼ਤ ਲੈਂਦੇ ਹਾਂ। ਹੁਣ ਆਪ ਸਭ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਹੈ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।